back to you. एक second. ठीक। हाँ जी, recording has started. 65ਵੀਂ ਸੰਗਤ ਦਾ ਸੈਸ਼ਨ ਲੈ ਕੇ ਮੈਂ ਹਾਜ਼ਰ ਹਾਂ, ਸਮੀਨਾ ਅਸਮਾ। ਤੇ ਅੱਜ ਦੀ ਸਾਡੀ ਸੰਗਤ ਜਿਹੜੀ ਹੈ ਬੜੀ ਖਾਸ ਹੈ। ਔਰ ਮੈਂ ਸਭ ਤੋਂ ਪਹਿਲੇ ਤੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਰਲਤ ਕਰ ਰਹੇ ਨੇ ਔਰ ਜਿਹੜੇ ਸੁਣ ਰਹੇ ਨੇ ਪੰਜਾਬੀ ਪਿਆਰੇ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਸਲਾਮ, ਸਤਿ ਸ੍ਰੀ ਅਕਾਲ। ਤੇ ਅੱਜ ਦੀ ਸੰਗਤ ਸਾਡੀ ਉਸ ਮਹਾਨ ਇਨਸਾਨ ਦੇ ਬਾਰੇ 'ਚ, ਉਹ ਮਹਾਨ ਇਨਸਾਨ, ਉਹ ਪੰਜਾਬੀ ਸੇਵਕ, ਉਹ ਇੱਕ ਇਨਕਲਾਬੀ ਬੰਦਾ ਜਿਹੜਾ ਕਿ ਇਨਸਾਨੀ ਬਰਾਦਰੀ ਦਾ ਜਿਹਨੇ ਸੁਪਨਾ ਵੇਖਿਆ ਸੀ ਤੇ ਉਹ ਇਸ ਸੁਪਨੇ ਪਾਰੋਂ ਦੇਸੋਂ ਵਿਦੇਸ ਹੋ ਗਿਆ ਤੇ ਬੇਵਤਨੀ ਦੀ ਪੀੜ ਲੈ ਕੇ ਹੌਲੀ ਹੌਲੀ ਕੋੜਾ ਕੁੱਟੇ ਦਾ ਕਰਕੇ ਇਹਨੂੰ ਪੀਂਦਿਆਂ ਉਹਨਾਂ ਨੇ 26 ਤੋਂ ਜ਼ਿਆਦਾ ਕਿਤਾਬਾਂ ਜਿਹੜੀਆਂ ਨੇ ਉਹ ਸਾਡੇ ਹੱਥੀਂ ਉਹਨਾਂ ਨੇ ਧਰ ਦਿੱਤੀਆਂ। ਇਹ ਮਹਾਨ ਹਸਤੀ ਜਿਹੜੀ ਹੈ ਇਹ ਡਾਕਟਰ ਮਨਜ਼ੂਰ ਇਜਾਜ਼, ਜਿਨ੍ਹਾਂ ਨੇ ਇਹ ਸੰਗਤ ਚਾਲੂ ਕੀਤੀ ਸੀ। ਤੇ ਮੈਨੂੰ ਯਾਦ ਹੈ, ਮੈਨੂੰ ਕਹਿੰਦੇ ਸਮੀਨਾ ਇਹ ਅਸੀਂ ਸੰਗਤ ਪੰਜਾਬੀ ਅਦਬੀ ਸੰਗਤ ਜਿਹੜੀ ਹੈ ਅਸੀਂ ਪੰਜਾਬੀ ਮਲੋਹਾ ਯੂਨੀਵਰਸਿਟੀ ਦੀ ਛਤਰਛਾਵੇਂ ਅਸੀਂ ਸ਼ੁਰੂ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਪੰਜਾਬੀ ਜਿਹੜੀ ਸੀ ਮਲੋਹਾ ਯੂਨੀਵਰਸਿਟੀ ਵੀ ਆਨਲਾਈਨ ਉਹ ਚਲਾ ਰਹੇ ਸੀ, ਉਹਦੇ 'ਚ ਲੈਕਚਰ ਦੇ ਰਹੇ ਸੀ, ਕਲਾਸਿਸ ਲੈ ਰਹੇ ਸੀ, ਹੋਰ ਵੀ ਲੈ ਰਹੇ ਸੀ, ਜਿਹਦੇ 'ਚ ਅਸੀਂ ਵੀ ਕਲਾਸ ਲੈ ਰਹੇ ਸੀ। ਮੈਂ ਤੇ ਜ਼ੁਬੈਰ ਪੰਜਾਬੀ ਦੀ ਕਲਾਸ ਲੈ ਰਹੇ ਸੀ। ਤੇ ਉਹ ਇਸ ਪੰਜਾਬੀ ਅਦਬੀ ਸੰਗਤ ਦੇ ਮੋਢੀ ਸਨ। ਉਹਨਾਂ ਨੇ ਸ਼ੁਰੂ ਕੀਤੀ ਤੇ ਮੈਨੂੰ ਆਖਿਆ ਕਿ ਤੂੰ ਇਹ ਸੰਗਤ ਜਿਹੜੀ ਹੈ ਨਾ ਇਹਦੀ ਜਨਰਲ ਸੈਕਟਰੀ ਬਣਨਾ ਤੇ ਇਹਨੂੰ ਚਲਾਉਣਾ ਹੈ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਤੇ ਕੋਈ ਇੰਨਾ ਤਜਰਬਾ ਵੀ ਨਹੀਂ, ਮੈਂ ਤੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ। ਕਹਿੰਦੇ ਤੂੰ 30 ਵਰੇ ਹੈਡ ਮਿਸਟਰੀ ਕੀਤੀ ਹੈ ਤੇ ਤੂੰ ਇਹਨੂੰ ਚਲਾ ਲੈਂਗੀ। ਤੇ ਮਨਜ਼ੂਰ ਜੀ ਅੱਜ ਅਸੀਂ ਦੇਖੋ ਬੈਠੇ ਮੈਂ 3 ਵਰੇ ਹੋ ਗਏ ਨੇ ਤੇ ਇਨਸ਼ਾਅੱਲਾ ਅਸੀਂ ਅੱਗੇ ਵੀ ਤੁਹਾਡੇ ਕੰਮਾਂ ਨੂੰ ਅਸੀਂ ਚਾਲੂ ਰੱਖਾਂਗੇ। ਤੇ ਉਹ ਆਪਣੀ ਜ਼ਾਤ ਦੇ ਵਿੱਚ ਇੱਕ ਯੂਨੀਵਰਸਿਟੀ ਸੀ, ਉਹ ਟੁਰ ਗਏ ਨੇ। ਪਰ ਜਿਵੇਂ ਬਾਬੇ ਬੁੱਲੇ ਸ਼ਾਹ ਨੇ ਕਿਹਾ, ਬੁੱਲੇ ਸ਼ਾਹ ਅਸੀਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ ਤੇ ਉਹਨਾਂ ਦਾ ਜੁੱਸਾ ਹੀ ਪਿਆ ਹੈ। ਪਰ ਉਹਨਾਂ ਦੀ ਜਿਹੜੀ ਗੱਲਾਂ ਨੇ, ਉਹਨਾਂ ਦੀ ਜਿਹੜੀਆਂ ਕੰਮ ਹੈ, ਉਹ ਉਹਨਾਂ ਦਾ ਹਵਾਈ ਰਲ ਗਿਆ ਹੈ। ਜਿੱਥੇ ਜਿੱਥੇ ਵੀ ਇਹ ਹਵਾ ਜਾਏਗੀ ਉੱਥੇ ਉੱਥੇ ਉਹਨਾਂ ਦੀ ਇਲਮੀਅਤ ਜਿਹੜੀ ਸੀ, ਇਲਮੀਅਤ ਦੇ ਜਿਹੜੇ ਉਹਨਾਂ ਦਾ ਫਿਕਰ ਸੀ, ਇਲਮੀ ਜਿਹੜਾ ਪ੍ਰੋਸੈਸ ਸੀ ਉਹਨਾਂ ਦਾ, ਉਹਦੀ ਖੁਸ਼ਬੂ ਜਿਹੜੀ ਹੈ ਉਹ ਸਾਡੇ ਨਾਲ ਰਹੇਗੀ ਔਰ ਉਹਨਾਂ ਦੀ ਖੁਸ਼ਬੂ ਖਿਲਰੀ ਰਹੇਗੀ। ਜਿਸ ਪਾਸੇ ਵੀ ਹਵਾ ਲੰਘੇਗੀ, ਹਵਾ ਵਗੇਗੀ, ਇਹ ਖੁਸ਼ਬੂਆਂ ਜਿਹੜੀਆਂ ਨੇ ਉਹ ਸਾਡੇ ਆਸੇ ਪਾਸੇ ਜਿਹੜੀਆਂ ਨੇ ਅਸੀਂ ਸਾਡੇ ਨਾਲ ਰਹਿਣਗੀਆਂ। ਤੇ ਮੈਂ ਇੱਕ ਨਿੱਕੀ ਜਿਹੀ ਨਜ਼ਮ ਜਿਹੜੀ ਉਹਨਾਂ ਦੀ ਪੇਂਟ ਕਰਨੀ ਹੈ। ਤੂੰ ਉਹ ਬੂਟਾ ਘਨ ਛਾਵਾਂ, ਤੂੰ ਉਹ ਬੂਟਾ ਘਨ ਛਾਵਾਂ, ਜਿਹਦੀ ਛਾਂ ਦੇ ਥੱਲੇ ਅਸੀਂ ਕਈ ਵਰੇ ਇੰਝ ਹੰਡਾਏ, ਜਿਵੇਂ ਮਾਂ ਦੀ ਕੁੱਖ ਵਿੱਚ ਬਾਲ ਅੱਖ ਮੀਚੇ ਮੁਸਕਾਏ। ਤੇ ਵਾਕਈ ਉਹਨਾਂ ਦੀ ਛਾਂ ਦੇ ਥੱਲੇ ਕਈ ਵਰੇ ਅਸੀਂ ਸਾਰੇ ਦੋਸਤ ਮਿੱਤਰ ਸਾਰੇ ਅਸੀਂ ਉਹਨਾਂ ਦੀ ਛਾਂ ਦਾ, ਉਹਨਾਂ ਦੀ ਇਲਮ ਦੀ ਛਾਂ ਦਾ, ਉਹਨਾਂ ਦੀ ਫਿਕਰ ਦੀ ਛਾਂ ਦਾ, ਉਹਨਾਂ ਦੀ ਸੋਚ ਸੁਰਤ ਦੀ ਛਾਂ ਦੇ ਥੱਲੇ ਅਸੀਂ ਕਈ ਵਰੇ ਅਸੀਂ ਲੰਘਾਏ ਨੇ। ਤੇ ਇਹ ਕੰਮ ਚੱਲਦਾ ਰਹੇਗਾ, ਇਹ ਰੁਕੇਗਾ ਨਹੀਂ। ਤੇ ਅੱਜ ਦੀ ਸੰਗਤ ਦੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਮਿੱਤਰ ਸਾਰੇ ਇਕੱਠੇ ਹੋਏ ਨੇ ਔਰ ਉਹਨਾਂ ਦੀ ਗੱਲਬਾਤ ਉਹਨਾਂ ਬਾਰੇ ਕਰਨਗੇ, ਉਹਨਾਂ ਦੇ ਕੰਮ ਬਾਰੇ, ਉਹਨਾਂ ਦਾ ਜੋ ਉਹਨਾਂ ਦੇ ਨਾਲ ਦੋਸਤੀ ਸੀ, ਜੋ ਉਹਨਾਂ ਦੀ ਰਿਸ਼ਤਾ ਸੀ, ਉਹਦੇ ਬਾਰੇ ਗੱਲ ਕਰਨਗੇ। ਸਭ ਤੋਂ ਪਹਿਲੇ ਮੈਂ ਜ਼ੁਬੈਰ ਜੀ ਨੂੰ ਦਰਖਾਸਤ ਕਰਾਂਗੀ ਕਿ ਜ਼ਰਾ ਉਹ ਉਹਨਾਂ ਦੇ ਕੰਮ ਤੇ ਉਹਨਾਂ ਦੀ ਜ਼ਿੰਦਗੀ ਬਾਰੇ, ਹਯਾਤੀ ਬਾਰੇ ਕੁਝ ਚਾਨਣ ਪਾਉਣਗੇ। ਤੇ ਜੀ ਜ਼ੁਬੈਰ ਜੀ। ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ, ਮਿੱਤਰਾਂ ਦਾ। ਮੇਰਾ ਤਲਕ ਜਿਹੜਾ ਮਨਜ਼ੂਰ ਸਾਹਿਬ ਨਾਲ ਤਕਰੀਬਨ 35 ਵਰਿਆਂ ਦਾ ਹੈ। ਅਸੀਂ ਸੱਜਣ ਦੇ ਵਿੱਚ ਕੰਮ ਕਰਦੇ ਸੀ। 1988 ਦੀ ਗੱਲ ਹੈ।
ਹੁਸੈਨ ਨੱਕੀ ਸਾਹਿਬ ਨੇ ਉਹ ਸ਼ੁਰੂ ਕੀਤਾ ਸੀ। ਉੱਥੇ ਨਜਮ ਸਾਹਿਬ ਵੀ ਆਉਂਦੇ ਹੁੰਦੇ ਸਨ। ਮੈਂ ਉਹਨਾਂ ਨੂੰ ਉੱਥੇ ਹੀ ਮਿਲਿਆ ਸੀ ਪਹਿਲੀ ਦਫਾ। ਜਦੋਂ ਸੱਜਣ 1990 ਦੇ ਵਿੱਚ ਬੰਦ ਹੋਇਆ ਤੇ ਸਾਰੇ ਕਹਿਣ ਕਿ ਹੁਣ ਕੀ ਕਰੀਏ, ਤੇ ਨਜਮ ਸਾਹਿਬ ਨੇ ਕਿਹਾ ਤੁਸੀਂ ਮੇਰੇ ਘਰ ਆ ਜਾਓ, ਅਸੀਂ ਸੰਗਤ, ਇੱਕ ਸੰਗਤ ਹੁੰਦੀ ਹੈ ਉਹਨਾਂ ਦੇ ਘਰ, ਉਹ ਅਸੀਂ ਦੁਬਾਰਾ ਸ਼ੁਰੂ ਕਰਾਂਗੇ। ਚੇਤੇ ਰਵੇ ਕਿ ਉਹ ਸੰਗਤ 70s ਦੇ ਸ਼ੁਰੂ ਹੋਈ ਸੀ ਔਰ ਮਨਜ਼ੂਰ ਇਜਾਜ਼ ਸਾਹਿਬ ਉਹਦੇ ਮੋਢੀ ਮੈਂਬਰਾਂ ਚੋਂ ਹੈ ਨੇ ਉਹ ਸੰਗਤ ਦੇ। ਫਿਰ ਉਹ ਜ਼ਿਆ ਲੱਗਦੇ ਮਾਰਸ਼ਲ ਪਾਰੋਂ 78 ਚ ਬੰਦ ਹੋ ਗਈ ਤੇ 90 ਚ ਜਦੋਂ ਉਹ ਦੁਬਾਰਾ ਸ਼ੁਰੂ ਹੋਈ ਤੇ ਉਦੋਂ ਹੀ ਮੇਰਾ ਉਹਨਾਂ ਦੇ ਨਾਲ ਜਿਹੜਾ ਹੈ ਸਾਂਗਾ ਬਣਿਆ ਔਰ ਆਖਰੀ ਸਾਹ ਤੱਕ ਉਹਨਾਂ ਦੇ ਰਿਹਾ। ਮਨਜ਼ੂਰ ਸਾਹਿਬ ਸਾਈਵਾਲ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਬੁਰਜ, ਉੱਥੇ ਜੰਮੇ। ਸਕੂਲ ਦੇ ਜਿਹੜਾ ਪਿੰਡ ਸੀ ਉੱਥੋਂ ਹੀ ਉਹਨਾਂ ਨੇ 10 ਜਮਾਤਾਂ ਪਾਸ ਕੀਤੀਆਂ। ਫਿਰ ਗਵਰਨਮੈਂਟ ਕਾਲਜ ਸਾਈਵਾਲ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ। ਫਿਰ ਪੰਜਾਬ ਯੂਨੀਵਰਸਿਟੀ ਫਿਲਾਸਫੀ ਦੇ ਵਿੱਚ ਉਹਨਾਂ ਨੇ 67 ਜਾਂ 68 ਵਿੱਚ ਦਾਖਲਾ ਲਿਆ। ਡੇਟ ਆਫ ਬਰਥ ਉਹਨਾਂ ਦੀ 1947 ਹੈ। ਕਈ ਦੋਸਤ 49 ਲਿਖਦੇ ਨੇ, ਉਹ ਗਲਤ ਹੈਗੀ ਹੈ। ਉਹਨਾਂ ਦੀ ਡੇਟ ਆਫ ਬਰਥ ਸਹੀ 47 ਹੈ। ਜਦੋਂ ਉਹ ਜ਼ਮਾਨਾ ਬੜਾ ਇੱਕ ਸਿਆਸੀ ਅਪਸਰਚ ਦਾ ਜ਼ਮਾਨਾ ਸੀ, ਸਿਆਸੀ ਚੜਤਲ ਦਾ ਜ਼ਮਾਨਾ ਸੀ। ਅਯੂਬ ਖਾਨ ਦੇ ਖਿਲਾਫ ਬੜੀ ਜ਼ਬਰਦਸਤ ਸਿਆਸੀ ਲਹਿਰ ਚੱਲ ਰਹੀ ਸੀ ਤੇ ਮਨਜ਼ੂਰ ਸਾਹਿਬ ਨੇ ਉਹਦੇ ਵਿੱਚ ਹਿੱਸਾ ਲਿਆ। ਔਰ ਇੱਕ ਦਫਾ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਤੇ ਉਹਨਾਂ ਦੀ ਬੜੀ ਬਾਅਦ ਦੀ ਜਨਰੇਸ਼ਨ ਚੋਂ ਸਾਂ। ਮੈਂ ਕਿਹਾ ਅਸੀਂ ਤੇ ਕੋਈ ਇਨਕਲਾਬ ਆਂਦੇ ਨਹੀਂ ਵੇਖਿਆ। ਤੇ ਉਹ ਕਹਿਣ ਲੱਗੇ ਮੈਂ ਵੇਖਿਆ ਕਿ ਜਦੋਂ 68 ਦੀ ਮੂਵਮੈਂਟ ਚੱਲ ਰਹੀ ਸੀ ਸਟੂਡੈਂਟਸ ਦੀ, ਤੇ ਸਾਨੂੰ ਲੱਗਾ ਸੀ ਕਿ ਕੱਲ ਇਨਕਲਾਬ ਆ ਜਾਣਾ ਤੇ ਅਸੀਂ ਇਨਕਲਾਬ ਨੂੰ ਜਿਹੜਾ ਹੈਪਨ ਹੁੰਦੇ ਵੇਖਿਆ। ਅਸੀਂ ਉਹਨੂੰ ਜਿਹੜਾ ਹੈ ਉਹਦੀ ਐਕਸ਼ਨ ਦੇ ਵਿੱਚ ਅਸੀਂ ਉਹਨੂੰ ਵੇਖਿਆ। ਖੈਰ ਉਹ ਪੰਜਾਬ ਯੂਨੀਵਰਸਿਟੀ ਆ ਗਏ ਤੇ ਫੌਰਨ ਜਿਹੜਾ ਹੈ ਨੇ ਉਹ ਉੱਥੋਂ ਦੇ ਜਿਹੜੇ ਸਿਆਸੀ ਐਕਟੀਵਿਟੀ ਸੀ ਉਹਦੇ ਵਿੱਚ ਇਨਵੋਲਵ ਹੋ ਗਏ। ਉਹ ਜ਼ਮਾਨਾ ਜਿਹੜਾ ਹੈ ਕੋਲਡ ਵਾਰ ਦਾ ਜ਼ਮਾਨਾ ਹੈ। ਇਹ ਉਹੀ ਵੇਲਾ ਜਦੋਂ ਬੋਲੀਵੀਆ ਦੇ ਵਿੱਚ CIA ਨੇ ਚੇ ਗਵੀਰਾ ਨੂੰ ਮਾਰਿਆ ਸੀ ਔਰ ਪੂਰੇ ਯੂਰਪ ਵਿੱਚ, ਅਮਰੀਕਾ ਵਿੱਚ ਔਰ ਸਾਡੇ ਏਸ਼ੀਆ ਵਿੱਚ ਵੀ ਬਹੁਤ ਇੰਟਰਨੈਸ਼ਨਲ ਸਟੂਡੈਂਟ ਲਹਿਰ ਚੱਲ ਰਹੀ ਸੀ। ਕੋਈ ਉਸ ਤੋਂ ਬਚ ਨਹੀਂ ਸਕਦਾ ਸੀ। ਉਹ ਕਹਿੰਦਾ ਜੀ ਜੇ ਤੁਸੀਂ ਜਵਾਨ ਹੋ ਤੇ ਫਿਰ ਜੇ ਤੁਸੀਂ ਸੋਸ਼ਲਿਸਟ ਨਹੀਂ ਹੈਗੇ ਤੇ ਫਿਰ ਸਮਥਿੰਗ ਇਜ਼ ਰੋਂਗ ਵਿਦ ਯੂ। ਤੇ ਅਸੀਂ ਸਾਰੇ ਉਹਦੇ ਵਿੱਚ ਲਪੇਟੇ ਗਏ, ਉਹ ਵੀ ਲਪੇਟੇ ਗਏ ਔਰ NSO ਦੇ ਵਿੱਚ ਉਹਨਾਂ ਨੇ ਜਿਹੜੀ ਹੈ ਸ਼ਮੂਲੀਅਤ ਕੀਤੀ। ਉਹਦੇ ਬਹੁਤ ਮੋਢੀ ਮੈਂਬਰਾਂ ਚੋਂ ਸਨ, ਹੱਤਾ ਕਿ ਜਿਹੜਾ ਇਲੈਕਸ਼ਨ ਦੇ ਪੈਨਲ ਸੀ ਉਹ ਬਣਾਉਂਦੇ ਸਨ। ਉੱਥੋਂ ਉਹਨਾਂ ਨੇ MA ਫਿਲਾਸਫੀ ਕੀਤੀ ਔਰ ਪੰਜਾਬ ਯੂਨੀਵਰਸਿਟੀ 'ਚ ਜੌਬ ਕਰ ਲਈ ਉਹਨਾਂ ਨੇ। ਲੇਕਿਨ ਜਮਾਤੀਆਂ ਨੇ ਜਿਹੜੇ ਇਸਲਾਮੀ ਜਮੀਅਤ ਦੇ ਤਲਬਾ ਸੀ ਉਹਨਾਂ ਨੇ ਟਿਕਣ ਨਹੀਂ ਦਿੱਤਾ ਔਰ 74 'ਚ ਸ਼ਾਇਦ, ਜੇ ਮੈਂ ਚੇਤੇ ਹੈ ਮੈਨੂੰ, ਉਹਨਾਂ ਨੂੰ ਉਹ ਜੌਬ ਤੋਂ ਫਾਰਗ ਕਰ ਦਿੱਤਾ ਗਿਆ। ਫਿਰ ਉਹਨਾਂ ਨੇ ਇੱਕ ਅਦਾਰਾ ਬਣਾਇਆ ਨਜਮ ਸਾਹਿਬ ਨਾਲ ਮਿਲ ਕੇ। ਉਸ ਜ਼ਮਾਨੇ 'ਚ ਜਿਹੜੀ 49 ਜੇ ਰੋਡ ਸੰਗਤ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਪੰਜਾਬ ਅਦਬੀ ਜਿਹੜਾ ਹੈ ਪੰਜਾਬੀ ਅਦਬੀ ਮਰਕਜ਼ ਜਿਹੜਾ ਹੈ ਉਸ ਨਾਂ ਦਾ ਇੱਕ ਅਦਾਰਾ ਬਣਾਇਆ ਔਰ ਬਹੁਤ ਛੋਟੇ ਅਰਸੇ ਦੇ ਵਿੱਚ ਬੇਸ਼ੁਮਾਰ ਉਹਨਾਂ ਨੇ ਪੰਜਾਬੀ ਦੀਆਂ ਕਿਤਾਬਾਂ ਛਾਪੀਆਂ। ਇੱਕ ਦਿਨ ਉਹ ਲਾਹੌਰ ਆਏ ਸੀ ਤੇ ਮੈਨੂੰ ਕਹਿਣ ਲੱਗੇ ਚੱਲ ਯਾਰ ਉਧਰ ਚਲੀਏ। ਮੈਂ ਕਿਹਾ ਕਿੱਧਰ? ਜਿੱਥੇ ਉਹਨਾਂ ਦੀ ਹੱਟੀ ਹੁੰਦੀ ਸੀ ਮਜ਼ਾਂਗ ਚੁੰਗੀ। ਤੇ ਉਹ ਕਹਿਣ ਲੱਗੇ ਕਿ ਜਿਹੜਾ ਛੋਲਿਆਂ ਵਾਲਾ ਸੀ ਉਹ ਇੰਨੇ ਜ਼ਿਆਦਾ ਪੈਸੇ ਕਮਾ ਕੇ ਜਾਂਦਾ ਸੀ, ਅਸੀਂ ਕਮਾਉਂਦੇ ਸਾਂ 20 ਰੁਪਏ 30 ਰੁਪਏ 50 ਰੁਪਏ ਤੇ ਇੰਨੇ ਪੈਸੇ ਵੀ ਨਹੀਂ ਹੁੰਦੇ ਸੀ। ਇਸ ਦੌਰਾਨ ਬਹਰਹਾਲ ਉਹਨਾਂ ਨੂੰ ਖਿਆਲ ਆਇਆ ਕਿ ਉਹ ਜਦੋਂ ਮਯੂਬ ਜ਼ਿਆਉਲ ਹਕ ਦਾ ਮਾਰਸ਼ਲ ਆਇਆ, ਮੈਂ ਉਦੋਂ ਪੰਜਾਬ ਯੂਨੀਵਰਸਿਟੀ ਦਾਖਲਾ ਲਿਆ ਸੀ, ਬੜਾ ਔਖਾ ਵੇਲਾ ਸੀ ਤੇ ਉਹ ਬਹਰਹਾਲ 79 ਦੇ ਵਿੱਚ ਮੇਰਾ ਖਿਆਲ ਹੈ ਕਿ ਅਮਰੀਕਾ ਜਿਹੜੀ ਹੈ ਹਿਜਰਤ ਕਰ ਗਏ। ਅੱਛਾ, ਅਮਰੀਕਾ ਹਿਜਰਤ ਕਰਕੇ ਫਿਰ ਉਹ ਆਰਾਮ ਨਾਲ ਨਹੀਂ ਬੈਠੇ। ਸਈਦ ਸਾਹਿਬ ਜਿਹੜੇ ਨੇ ਉਹ ਫਿਰ ਕੁਝ ਗੱਲਾਂ ਦਾ ਉਹਨਾਂ ਨੂੰ ਵੀ ਪਤਾ ਹੈ। ਉਹਨਾਂ ਨੇ ਤਖਤ ਲਾਹੌਰ ਉੱਥੇ ਕੀਤਾ, ਆਪਣਾ ਜਿਹੜਾ ਸਫੀਰ ਰਹਿਮਾ ਸਾਹਿਬ ਦੇ ਨਾਲ ਮਿਲ ਕੇ ਇੱਕ ਅਦਾਰਾ ਬਣਾਇਆ। ਹਾਰਵਰਡ ਯੂਨੀਵਰਸਿਟੀ ਤੋਂ ਉਹਨਾਂ ਨੇ PhD ਕੀਤੀ ਇਕਨੋਮਿਕਸ ਦੀ ਔਰ ਮੇਰੇ ਇਲਮ ਦੇ ਮੁਤਾਬਕ ਯੂਰਪ ਵਿੱਚ ਔਰ ਨਾਰਥ ਅਮਰੀਕਾ ਦੇ ਵਿੱਚ ਕੋਈ ਐਸਾ ਇੱਕ ਵੀ ਲੈਫਟਿਸਟ ਨਹੀਂ ਹੈ ਜਿਹਦਾ
ਡਾਕਟਰ ਸਾਹਿਬ ਨਾਲ ਰਾਬਤਾ ਨਾ ਹੋਵੇ। ਬਹੁਤ ਐਕਟਿਵ ਉਹਨਾਂ ਨੇ ਸਾਰਾ ਜ਼ਿੰਦਗੀ ਗੁਜ਼ਾਰੀ। 20 ਦੇ ਵਿੱਚ ਜਦੋਂ ਅਰਲੀ 20 ਜਾਂ 2004 ਜਾਂ 5 ਵਿੱਚ ਉਹਨਾਂ ਨੇ ਵਿਚਾਰ.com ਦੇ ਨਾਂ ਤੋਂ ਇੱਕ ਆਨਲਾਈਨ ਪਰਚਾ ਸ਼ੁਰੂ ਕੀਤਾ। ਔਰ ਉਹ ਤੁਸੀਂ ਅੰਦਾਜ਼ਾ ਕਰੋ ਉਹਨਾਂ ਦੇ ਵਿਜ਼ਨ ਦਾ, ਉਹਨਾਂ ਦੇ ਅੰਡਰਸਟੈਂਡਿੰਗ ਦਾ, ਕਿ ਅੱਜ ਅਸੀਂ ਡਿਜੀਟਲ ਵਰਲਡ ਦੀ ਗੱਲ ਕਰਨੇ ਆ, ਇੰਟਰਨੈਟ ਦੀ ਗੱਲ ਕਰਨੇ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ। ਉਹਨਾਂ ਨੇ 20 ਸਾਲ ਪਹਿਲੇ ਇਹ ਦੇਖ ਲਿਆ ਕਿ ਇਹ ਚੀਜ਼ਾਂ ਹੋਣ ਜਾ ਰਹੀਆਂ ਨੇ। ਔਰ ਉਹ ਜਿਹੜਾ ਪਰਚਾ ਸੀ, ਮੈਂ ਵੀ ਉਹ 'ਚ ਬਹੁਤ ਆਰਟੀਕਲ ਲਿਖਣਿਆ ਸੀ, ਕੋਈ 100 ਦੇ ਕਰੀਬ ਆਰਟੀਕਲ ਲਿਖੇ, ਕਿਉਂਕਿ ਉਹ ਪਿੱਛਾ ਨਹੀਂ ਛੱਡਦੇ ਸੀ। ਫੋਨ ਆ ਜਾਂਦੇ ਸੀ, ਤੇਰਾ ਆਰਟੀਕਲ ਨਹੀਂ ਆਇਆ, ਕਿੱਥੇ ਆ ਤੂੰ, ਸੁੱਤਾ ਹੈ, ਇਹ ਹੈ ਉਹ ਹੈ। ਫਿਰ ਮੈਂ ਲਿਖਦਾ, ਉਹ ਇੰਨੇ ਜ਼ਿਆਦਾ ਆਰਟੀਕਲ ਹੋ ਗਏ ਸੀ। ਫਿਰ ਮੈਂ ਉਹਦੀ ਕਿਤਾਬ ਵੀ ਇੱਕ ਬਣਾਈ, ਵਿਚਾਰ ਲੇਖ ਦੇ ਨਾਂ ਤੋਂ, ਛਪੀ ਵੀ ਹੋਈ ਹੈ 2016 'ਚ। ਉਹ 'ਚ ਬੜਾ ਅਸੀਂ ਜੋਸ਼ੋ ਖਰੋਸ਼ ਨਾਲ ਜਿਹੜਾ ਹੈ ਅਸੀਂ ਉਹਦੇ ਵਿੱਚ ਵਿਚਾਰ.com 'ਚ ਕੰਮ ਕੀਤਾ। ਆਖਰੀ ਵੇਲੇ ਜਿਹੜੇ 5-7 ਸਾਲ ਸਨ, ਉਹਨਾਂ ਨੇ ਮਲੋਹਾ ਯੂਨੀਵਰਸਿਟੀ ਦੀ ਨੀਂਹ ਰੱਖੀ, ਜਿਹੜੀ ਪਹਿਲੀ ਆਨਲਾਈਨ ਯੂਨੀਵਰਸਿਟੀ ਸੀ। ਵਿਚਾਰ.com ਵੀ ਪਹਿਲਾ ਆਨਲਾਈਨ ਪਰਚਾ ਸੀ, ਮਲੋਹਾ ਯੂਨੀਵਰਸਿਟੀ ਵੀ ਪਹਿਲੀ ਆਨਲਾਈਨ ਯੂਨੀਵਰਸਿਟੀ ਸੀ। ਔਰ ਉਹਨਾਂ ਨੇ ਤਕਰੀਬਨ ਕੋਈ 26-27 ਕਿਤਾਬਾਂ ਜਿਹੜੀਆਂ ਨੇ ਲਿਖੀਆਂ ਔਰ ਛਾਪੀਆਂ। ਮੈਂ ਕਿਤਾਬ ਤ੍ਰਿੰਜਨ ਚਲਾਨਾ ਵਾਂ ਔਰ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਛਾਪੀਆਂ ਔਰ ਅਸੀਂ ਉਹਨਾਂ ਨੂੰ ਵਰਤਾ ਵੀ ਰਹੇ ਹਾਂ। ਸਭ ਤੋਂ ਉਹਨਾਂ ਦੀ ਸ਼ਾਨਦਾਰ ਕਿਤਾਬ 5 ਵਾਲੀਅਮ 'ਚ ਵਾਰਿਸਨਾਮਾ ਹੈ। ਇਹ ਇੱਕ ਦਫਾ ਛਪਿਆ, ਫਿਰ ਵਿਕ ਗਿਆ, ਫਿਰ ਛਪਿਆ, ਫਿਰ ਇਸ ਟਾਈਮ ਮੈਂ ਫਿਰ ਉਹਦੇ ਤੇ ਕੰਮ ਕਰ ਰਿਹਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉਹ 1000 ਸਫ਼ਿਆਂ ਦੀ ਕਿਤਾਬ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਜਿਹੜਾ ਹੈ 2 ਵਾਲੀਅਮ 'ਚ ਛਾਪੀਏ। ਫਿਰ ਉਹਨਾਂ ਨੇ ਪਹਿਲੇ ਬੰਦੇ ਨੇ ਚੜ੍ਹਦੇ ਪੰਜਾਬ 'ਚ ਵੀ ਤੇ ਲਹਿੰਦੇ ਪੰਜਾਬ 'ਚ, ਜਿਨ੍ਹਾਂ ਨੇ ਪੰਜਾਬ ਦੀ ਲੋਕ ਤਾਰੀਖ ਲਿਖੀ। ਔਰ ਉਹ ਕਿਤਾਬ ਖਤਮ ਹੋ ਗਈ ਹੈ, ਉਹਦਾ ਅਸੀਂ ਹੁਣ ਦੂਸਰਾ ਐਡੀਸ਼ਨ ਛਾਪ ਰਹੇ ਹਾਂ। ਫਲਸਫੇ ਦੀ ਤਾਰੀਖ ਲਿਖੀ। ਸਟੀਫਨ ਹਾਕਿੰਗ ਦੀ ਜਿਹੜੀ ਕਿਤਾਬ ਹੈ ਹਿਸਟਰੀ ਆਫ ਸ਼ਾਰਟ ਟਾਈਮ, ਉਹਨੂੰ ਉਹਨਾਂ ਨੇ ਪੰਜਾਬੀ ਤਰਜਮਾ ਕੀਤਾ, ਜਿਹੜਾ ਤਕਰੀਬਨ ਨਾਮੁਮਕਿਨ ਹੈ। ਸਭ ਤੋਂ ਜ਼ਬਰਦਸਤ ਗੱਲ ਹੈ ਕਿ ਉਹਨਾਂ ਨੇ ਗਾਲਬ ਦੇ ਉੱਤੇ ਕਿਤਾਬ ਲਿਖੀ। ਅੱਜ ਮੈਂ ਉਡੀਕ ਰਿਹਾ ਵਾਂ ਕੋਈ ਉਰਦੂ ਸਪੀਕਿੰਗ ਸਾਡੇ ਵਾਰਿਸ ਸ਼ਾਹ ਦੇ ਉੱਤੇ ਕਿਤਾਬ ਲਿਖੇ, ਲੇਕਿਨ ਉਹਨਾਂ ਨੇ ਪੰਜਾਬੀ ਦੇ ਸੂਝਵਾਨ ਹੁੰਦੇ ਮਿਰਜ਼ਾ ਗਾਲਬ ਤੇ ਕਿਤਾਬ ਲਿਖੀ। ਇੰਨੇ ਖੁੱਲ ਦਿਲੇ ਸੀ ਉਹ। ਕੋਈ ਉਹਨਾਂ ਦਾ ਜਿਹੜਾ ਪੰਜਾਬੀ ਪਿਆਰੇ ਸਨ ਉਹ, ਲੇਕਿਨ ਉਹਦਾ ਪ੍ਰੈਜੂਡਿਸ ਕੋਈ ਨਹੀਂ ਸੀ। ਉਹਨਾਂ ਨੇ ਜਿਹੜੀ ਆਪਣੀ ਪੰਜਾਬ ਦੀ ਲੋਕ ਤਾਰੀਖ ਹੈ ਅੰਗਰੇਜ਼ੀ 'ਚ ਵੀ ਛਾਪੀ, ਉਰਦੂ 'ਚ ਵੀ ਛਾਪੀ, ਪੰਜਾਬੀ ਵਿੱਚ ਵੀ ਛਾਪੀ। ਉਹਨਾਂ ਦੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਪੜ੍ਹਨ ਯੋਗ ਨੇ, ਬਾ ਕਮਾਲ ਕਿਸਮ ਦੇ ਦਾਨਸ਼ਵਰ ਸਨ। ਇਹ ਇੱਕ ਗੱਲ ਉਹਨਾਂ ਨੇ ਐਸੀ ਕੀਤੀ ਜਿਹੜੀ ਕਿਸੇ ਨੇ ਨਹੀਂ ਕੀਤੀ ਸੀ। ਉਹਨਾਂ ਨੇ ਕਿਹਾ ਪਿਛਲੇ 2000 ਸਾਲ ਦੇ ਵਿੱਚ 1970 'ਚ ਜਾ ਕੇ ਪੰਜਾਬ ਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋਈ ਹੈ। 2000 ਸਾਲ ਦਾ ਪੰਜਾਬ ਇੱਕੋ ਹੀ ਸੀ। ਤੇ ਮੇਰੀਆਂ ਗੱਲਾਂ ਮੁੱਕਣੀਆਂ ਨਹੀਂ ਹੈਗੀਆਂ। ਸਿਰਫ ਛੋਟੀ ਜਿਹੀ ਇੱਕ ਗੱਲ ਕਰਕੇ ਮੈਂ ਗੱਲ ਖਤਮ ਕਰਾਂਗਾ। ਐਂਡ ਤੇ ਸਮੀਨਾ ਜੀ ਅਗਰ ਮੌਕਾ ਦੇਣ ਤੇ ਮੈਂ 2-4 ਜਿਹੜੀਆਂ ਯਾਦਾਂ ਨੇ ਉਹ ਸ਼ੇਅਰ ਕਰ ਲਾਂਗਾ। ਤੇ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜ਼ੁਬੈਰ ਜੀ, ਤੁਸੀਂ ਬੜੇ ਡਿਟੇਲ ਦੇ ਨਾਲ ਉਹਨਾਂ ਦੇ ਬਾਰੇ 'ਚ, ਉਹਨਾਂ ਦੀ ਲਿਖਤਾਂ ਦੇ ਬਾਰੇ 'ਚ, ਉਹਨਾਂ ਦੇ ਬਾਰੇ 'ਚ ਸਾਰਾ ਇੰਟਰੋਡਕਸ਼ਨ ਦਿੱਤਾ ਹੈ ਤੇ ਬਹੁਤ ਸ਼ੁਕਰੀਆ। ਤੇ ਹੁਣ ਸਾਡੇ ਹੋਰ ਦੋਸਤ ਗੱਲ ਕਰਨਾ ਚਾਹਣ। ਸਮੀਨਾ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆਫਤਾਬ ਜੀ, ਜੀ ਆਇਆਂ ਨੂੰ। ਆ ਰਹੀ ਹੈ ਆਵਾਜ਼ ਤੁਹਾਡੀ? ਮੈਂ ਗੱਲ ਚਾਹਾਂਗਾ ਥੋੜੀ ਬਹੁਤ ਗੱਲ ਹਾਂਜੀ ਕਰਨ ਦੀ। ਜ਼ਰੂਰ ਜ਼ਰੂਰ ਜ਼ਰੂਰ। ਜ਼ੁਬੈਰ ਸਾਹਿਬ ਨੇ ਤੇ ਬਹੁਤ ਖੁੱਲ ਕੇ ਸਾਰੀ ਜਿਹੜੀ ਸੀ ਉਹਨਾਂ ਦੇ ਨਾਲ ਜਿਹੜਾ ਉੱਠਣ ਬੈਠਣ ਸੀ ਉਹ ਇਲਮੀ ਜ਼ਹਾਨਤ ਤੋਂ ਬਹੁਤ ਫਾਇਦਾ ਚੁੱਕਿਆ। ਮੇਰਾ ਤਲਕ ਤੇ ਉਹਨਾਂ ਨਾਲ ਸੰਗਤ ਦੇ ਹਵਾਲੇ ਨਾਲ ਸੀ, ਜਾਂ ਜਦੋਂ ਆਪਣਾ ਕਿਸੇ ਕਿਤਾਬ ਦੀ ਮੁੱਖ ਖਾਲੀ ਹੁੰਦੀ ਸੀ ਤੇ ਉਦੋਂ ਮੈਂ ਚਲਾ ਜਾਂਦਾ ਸੀ। ਬਹੁਤ ਕਮਾਲ ਸ਼ਖਸੀਅਤ ਸੀ। ਐਸੀਆਂ ਸ਼ਖਸੀਅਤਾਂ ਸਦੀਆਂ ਬਾਅਦ ਪੈਦਾ ਹੁੰਦੀਆਂ ਨੇ। ਉਹ ਪੰਜਾਬ ਧਰਤੀ ਦਾ ਇੱਕ ਤਰ੍ਹਾਂ ਦਾ ਬਾਗ ਸੀ, ਸਾਨੂੰ ਛੱਡ ਕੇ ਰੱਬ ਕੋਲ ਟੁੱਟ ਗਏ। ਉਹ ਇੱਕ ਨੈਸ਼ਨਲਿਸਟ ਹੀ ਨਹੀਂ ਸੀ, ਬਲਕਿ ਉਹਨਾਂ ਨੂੰ ਅਸੀਂ ਅਗਰ ਇੰਟਰਨੈਸ਼ਨਲਿਸਟ ਕਹੀਏ ਤੇ ਬਹੁਤਾ ਚੰਗਾ ਹੋਏਗਾ। ਇਹ ਤਾਂ ਸਾਰਿਆਂ ਨੂੰ ਪਤਾ ਹੈ ਉਹਨਾਂ ਦਾ ਜਿਹੜੀ ਹਯਾਤੀ ਸਾਹੀਵਾਲ ਦੇ ਇੱਕ ਚੱਕ ਤੋਂ ਸ਼ੁਰੂ ਹੋਈ ਤੇ ਉਹਨਾਂ ਨੇ ਆਪਣੇ ਇਸ ਸਾਰੇ ਸਫ਼ਰ ਦੇ ਵਿੱਚ ਨਾ ਬੜੀਆਂ ਹੀ ਜਿਸਮਾਨੀ ਤੇ ਮਾਸ਼ੀ ਔਕੜਾਂ ਝੱਲੀਆਂ, ਔਰ ਇਹਨਾਂ ਸਾਰਿਆਂ ਦਾ ਇੰਪੈਕਟ ਇੰਨਾ ਸ਼ਦੀਦ ਸੀ
ਪਰ ਉਹ ਜਿਸ ਰਸਤੇ ਤੇ ਉਹਨਾਂ ਨੇ ਆਪਣਾ ਲਿਖਿਆ ਸੀ ਕਿ ਮੈਂ ਇਸ ਰਸਤੇ ਤੇ ਚੱਲਣਾ ਹੈ, ਉਸ ਤੋਂ ਜ਼ਰਾ ਜਿੰਨਾ ਵੀ ਖੱਬੇ ਸੱਜੇ ਨਹੀਂ ਹੋਏ। ਇਹ ਉਹਨਾਂ ਦੀ ਬੜੀ ਵੱਡੀ ਗੱਲ ਸੀ ਔਰ ਬੜੀ ਦ੍ਰਿੜਤਾ ਨਾਲ ਅੱਗੇ ਵਧਦੇ ਰਹੇ। ਉਹਨਾਂ ਦੀਆਂ ਐਫਰਟਸ ਸਿਆਸਤ ਦੇ ਮੈਦਾਨ ਵਿੱਚ ਹੋਣ ਜਾਂ ਲਿਟਰੇਰੀ ਹਵਾਲੇ ਨਾਲ, ਜਾਂ ਉਹਨਾਂ ਨੇ ਬੜੀ ਵੱਡੀ ਕਿਤਾਬਾਂ ਸਾਨੂੰ ਦਿੱਤੀਆਂ, ਫਲਸਫੇ ਦਿੱਤੀਆਂ, ਸਾਇੰਸ ਦੀਆਂ ਦਿੱਤੀਆਂ, ਜਿਹੜੀਆਂ ਕਿ ਸਾਡੇ ਲਿਟਰੇਚਰ ਵਿੱਚ ਮੌਜੂਦ ਨਹੀਂ ਸੀ। ਉਹਨਾਂ ਨੇ ਉਹ ਇਲਮ ਸਾਨੂੰ ਦਿੱਤਾ ਹੈ ਕਿ ਜਿਹੜਾ ਕਿ ਸਾਡੇ ਖਿੱਤੇ ਦੇ ਵਿੱਚ ਬੜੇ ਅਸੀਂ ਦੂਜੀ ਜ਼ਬਾਨਾਂ ਦੇ ਵੀ ਰਾਈਟਰ ਤੋਂ ਲੜੀਏ, ਉਹਨਾਂ ਕੋਲ ਵੀ ਨਹੀਂ ਹੈ। ਉਹ ਇੱਕ ਮਹਾਨ ਲਿਖਾਰੀ, ਫਲਸਫੀ, ਖੋਜੀ, ਸ਼ਾਇਰ, ਮੁਹੱਕਕ ਤੇ ਨਾਲ ਇੱਕ ਸੱਚੇ ਕਾਬਰੇਡੀ ਆਗੂ ਵੀ ਸਨ। ਆਗੂ ਦਾ ਲਫ਼ਜ਼ ਮੈਂ ਖਾਸ ਤੌਰ ਤੇ ਇਸਤੇਮਾਲ ਕਰ ਰਹੇ ਹਾਂ ਕਿ ਉਹਨਾਂ ਨੇ ਬਾਅਦ ਚੋਂ ਆ ਕੇ ਉਹਨਾਂ ਦਾ ਜਿਹੜਾ ਸੀ ਨਾ, ਜਿਹੜਾ ਪਰਖ ਪੜਚੋਲ ਦੇ ਨਾਲ, ਜਾਂ ਉਹਨਾਂ ਨੇ ਜੋ ਸਿੱਟਾ ਕੱਢਿਆ ਸੀ ਨਾ, ਉਹਦੇ ਤੇ ਵੀ ਮੈਂ ਬਾਅਦ ਚੋਂ ਥੋੜੀ ਜਿਹੀ ਗੱਲ ਕਰਾਂਗਾ। ਯਾਨੀ ਉਹਨਾਂ ਨੇ ਆਪਣੇ ਸੁੱਚੇ ਕਾਜ਼ ਲਈ ਕੈਦਾਂ ਵੀ ਚੱਲੀਆਂ ਔਰ ਸੋਧਾਂ ਵੀ ਬਰਦਾਸ਼ਤ ਕੀਤੀਆਂ, ਸੋਧਾਂ ਵੀ ਖਾਧੀਆਂ, ਲੇਕਿਨ ਉਹਨਾਂ ਨੇ ਆਪਣੇ ਟੀਚੇ ਨੂੰ ਛੱਡਿਆ ਔਰ ਹਮੇਸ਼ਾ ਸੱਚ ਦਾ ਹੀ ਨਾਰਾ ਲਾਇਆ ਤੇ ਬਾਤ ਨਾ ਆਈ। ਪੰਜਾਬ ਯੂਨੀਵਰਸਿਟੀ ਚ ਪੜ੍ਹਾਉਂਦੇ ਰਹੇ, ਦੋਰਾ ਬਰਾ ਉਹਨਾਂ ਨੂੰ ਇੰਨਾ ਕੁਝ ਵਿੱਚ ਕੀਤਾ, ਕੋਈ ਆਪਣਾ ਦੇਸ਼ ਛੱਡਣ ਤੇ ਮਜਬੂਰ। ਉਹਨਾਂ ਦਾ ਆਪਣੀ ਧਰਤੀ ਤੇ ਬੋਲੀ ਨਾਲ ਪਿਆਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਹਨਾਂ ਆਪਣੀ ਧਰਤੀ ਨੂੰ ਬੇਅੰਤ ਇਲਮੀ ਖਜ਼ਾਨਿਆਂ ਨਾਲ ਆਵਾਜ਼ ਦਿੱਤਾ। ਆਫਤਾਬ ਜੀ, ਤੁਹਾਡੀ ਆਵਾਜ਼ ਜ਼ਰਾ ਘੱਟ ਹੋ ਗਈ ਹੈ। ਹੁਣ ਆ ਰਹੀ ਆਵਾਜ਼? हाँ जी, आवाज आ रही है, थोड़ी वो हो गई है स्लो। चेक करना जरा, ਹੁਣ ਚੈੱਕ ਕਰੋ। हाँ ਹੁਣ ਬਿਹਤਰ ਹੈ। ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਸਾਨੂੰ ਨਾ ਬੋਲੀ ਨੂੰ ਬੇਨਤੀ ਇਲਮੀ ਖਜ਼ਾਨਿਆਂ ਨਾਲ ਨਵਾਜ਼ਿਆ ਹੈ। ਔਰ ਜਿਹੜੀ ਖਾਸ ਗੱਲ ਹੈ ਨਾ ਕਿ ਉਹਨਾਂ ਨੇ ਜਿਹੜਾ ਫਲਸਫਾ ਦਿੱਤਾ ਹੈ, ਖਾਸ ਕਰ ਪੰਜਾਬ ਦੀ ਵਜੂਦੀਅਤ ਦੇ ਹਵਾਲੇ ਨਾਲ, ਉਸ ਫਲਸਫੇ ਨੂੰ ਉਹਨਾਂ ਨੇ ਖਾਸ ਅਹਿਮੀਅਤ ਦਿੱਤੀ। ਯਾਨੀ ਕਿ ਇੱਥੇ ਦੀ ਧਰਤੀ ਦੇ ਹਵਾਲੇ ਨਾਲ ਵਜੂਦੀਅਤ ਦੀ ਉਹਨਾਂ ਪਹਿਲੇ ਫਲਸਫੇ ਨੇ ਸਾਡੇ, ਜਿਹੜੇ ਜਿਨ੍ਹਾਂ ਨੇ ਆਪਣੀ ਧਰਤੀ ਦੇ ਵਜੂਦੀਅਤ ਦੇ ਫਲਸਫੇ ਵੱਲ ਨਿਗਾਹ ਮਾਰ ਕੇ ਸਾਨੂੰ ਸਿਖਾਇਆ। ਖਾਸ ਕਰ ਉਹਨਾਂ ਦੀ ਜਿਹੜੀ ਕਿਤਾਬ ਹੈ ਪੰਜਾਬ ਦੀ ਫਲਸਫੇ ਦੀ, ਉਹ ਪੜ੍ਹਨ ਦੇ ਕਾਬਿਲ ਹੈ। ਫਿਰ ਜ਼ੁਬੈਰ ਸਾਹਿਬ ਨੇ ਵੀ ਗੱਲ ਕੀਤੀ ਕਿ ਸਟੀਫਨ ਹਾਕਿੰਗ ਦੀ ਕਿਤਾਬ ਜਿਹੜੀ ਹੈ ਬਲੈਕ ਹੋਲ ਸਿਸਟਮ, ਉਹ ਕਿਤਾਬ ਜਮਾਣਾ ਇੰਨਾ ਕੀ ਔਖਾ ਹੈ ਕਿ ਬੰਦਾ ਸੋਚ ਨਹੀਂ ਸਕਦਾ, ਲੇਕਿਨ ਉਹਨਾਂ ਨੇ ਬੜੇ ਹੀ ਆਸਾਨ ਲਫ਼ਜ਼ਾਂ ਨਾਲ ਫਾਂਸੀ ਜਿਹੜੀਆਂ ਟਰਮੀਨੋਲੋਜੀ ਉਹਨੂੰ ਇੱਕ ਬੜੇ ਆਸਾਨ ਲਫ਼ਜ਼ਾਂ ਨਾਲ ਪੰਜਾਬੀ ਵਿੱਚ ਜਿਹੜਾ ਉਤਾਰਿਆ ਹੈ। ਬਹਰਹਾਲ ਉਹ ਬੇਸ਼ੁਮਾਰ ਉਹਨਾਂ ਦੇ ਕੰਮ ਨੇ ਔਰ ਅਸੀਂ ਤੇ ਉਹ ਪੜ੍ਹਦੇ ਵੀ ਰਹੀਏ ਨਾ, ਤਾਂ ਸਾਨੂੰ ਸਾਲ ਚਾਹੀਦੇ। ਦੁਨੀਆ ਦੀਆਂ ਮੁਸ਼ਕਲ ਤਰੀਨ ਜ਼ਬਾਨਾਂ, ਜਾਪਾਨੀ ਤੇ ਚੀਨੀ ਜ਼ਬਾਨ ਔਖੀਆਂ ਜ਼ਬਾਨਾਂ ਨੇ, ਉਹਨਾਂ ਦੀਆਂ ਹਾਈਕੋ ਨਜ਼ਮਾਂ ਜਿਹੜੀਆਂ ਕਿ ਗਾਲਬਨ ਉਸ ਕਿਤਾਬ ਦਾ ਨਾਮ ਸੀ ਵਿਸ਼ਵ ਬਾਸ਼ੋ, ਉਹ ਹਾਈਕੋ ਨਜ਼ਮਾਂ ਦਾ ਉਹਨਾਂ ਨੇ ਤਰਜਮਾ ਕੀਤਾ। ਉਹਨਾਂ ਨਾਲ ਇੱਕ ਦਫਾ ਸੰਗਤ ਵਿੱਚ ਗੱਲ ਹੋਈ ਸੀ ਐਸੇ ਕਿਤਾਬ ਦੀ, ਤੇ ਉਹਨਾਂ ਨੇ ਕਿਹਾ ਕਿ ਮੇਰੀਆਂ ਤੇ ਚੀਨੀ ਜ਼ਬਾਨਾਂ ਤੇ ਮੈਂ ਪੰਜਾਬੀ ਚ ਉਤਾਰਿਆ ਹੈ, ਉਹ ਵੀ ਪੜੋ, ਉਹ ਵੀ ਇਸ ਤੋਂ ਵੀ ਅੱਛੀ ਜਿਹੜੀ ਹੈ ਨਾ ਕਿਤਾਬ। यानी कि वो बाबा वारिस शाह ते बाबा बुले शाह हुला अपना आगू समझते पंजाबी संगत दौर दे मोदी सन। फिर उन्होंने ਜਿਹੜੀ ਕਿ ਇੱਕ ਦੁਕਾਨ ਜਿਹਦਾ ਜ਼ਿਕਰ ਦੁਬੈਰ ਸਾਹਮਣੇ ਦੱਸਿਆ ਹੈ ਕਿ ਪੰਜਾਬੀ ਅਰਬੀ ਮਰਕਜ਼ ਦੇ ਨਾਂ ਤੋਂ ਇੱਕ ਹੱਡੀ ਬਣਾਈ ਜਿਹੜੀ ਉਹਨਾਂ ਨੇ 26 ਤੋਂ ਵੀ ਵੱਧ ਕਿਤਾਬਾਂ ਲਿਖੀਆਂ। ਔਰ ਇੱਕ ਗੱਲ ਬੜੀ ਦੂਰ ਉਤਰੇ ਹੈ ਕਿ 22 ਕਿਤਾਬਾਂ ਦੁਬੈਰ ਸੀ ਉਹਨਾਂ ਨੇ ਸਭ, ਔਰ ਇਹ ਕ੍ਰੈਡਿਟ ਜ਼ੁਬੈਰ ਸਾਹਿਬ ਨੂੰ ਜਾਂਦਾ ਹੈ। ਉਹਦੇ ਬਾਅਦ ਫਿਰ ਮਲੋਹਾ ਯੂਨੀਵਰਸਿਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਉਹਦੇ ਬਾਅਦ ਫਿਰ vichar.com, ਔਰ ਡਾਕਟਰ ਸਾਹਿਬ ਵਿੱਚ ਲੈਫਟ ਸਿਆਸਤ ਕਰ ਰਹੇ ਸੀ ਨਾ, ਤੇ ਉਹਦੇ ਵਿੱਚ ਉਹਨਾਂ ਦਾ ਜਿਹੜਾ ਸੰਗਤ ਸੀ ਨਾ, ਉਹ ਪ੍ਰੋਫੈਸਰ ਅਜ਼ੀਜ਼ੁਦੀਨ ਔਰ ਪ੍ਰੋਫੈਸਰ ਅਜ਼ੀਜ਼ੁਲ ਹਕ ਤੇ ਨਜਮ ਹੁਸੈਨ ਦੀ ਸੰਗਤ ਦੇ ਹਵਾਲੇ ਨਾਲ ਉਹਨਾਂ ਨੇ ਬਹੁਤ ਕੁਝ ਸਿੱਖਿਆ। ਔਰ ਇੱਕ ਲੰਬੀ ਜੋਤ
ਜਦੋਂ ਕਿ ਉਹਨਾਂ ਆਪਣੇ ਕਈ ਸਮਝਿਆ ਕਿ ਤਬਦੀਲੀ ਉਹ ਦਾ ਉੱਪਰਲੇ ਫਲਸਫੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਨਹੀਂ ਲਿਆਈ ਜਾ ਸਕਦੀ। ਤਬਦੀਲੀ ਹਮੇਸ਼ਾ ਆਪਣੀ ਰੈਕਲ ਵਸੇਬ ਤੇ ਇਹਦੀਆਂ ਜੜ੍ਹਾਂ ਤੋਂ ਉਹ ਦੱਸਦੇ ਸਨ ਕਿ ਵਜੂਦੀ ਦੀਆਂ ਅਸਲ ਜੜ੍ਹਾਂ ਸਾਡੀ ਧਰਤੀ ਤੋਂ ਦੁਨੀਆ ਨੇ ਤੇ ਭਗਤ ਕਬੀਰ ਤੋਂ ਲੱਗ ਬਾਬਾ ਬੁੱਢੇ ਸ਼ਾਹ ਤੱਕ ਪਕੜ ਲਈ। ਪਰ ਮੇਰੀ ਸਮਝ ਮੁਤਾਬਕ ਇਹ ਗੱਲ ਬਾਬੇ ਬੁੱਢੇ ਸ਼ਾਹ ਤੋਂ ਵੀ ਅੱਗੇ ਡਾਕਟਰ ਮਨਜ਼ੂਰ ਇਜਾਜ਼ ਤਾਈਂ ਪਕੜ ਗਈ। ਬਹੁਤ ਸ਼ੁਕਰੀਆ ਹੋਰ ਜੋ ਤੁਸੀਂ ਗੱਲ ਕਰਨਗੇ। ਬਹੁਤ ਸ਼ੁਕਰੀਆ ਆਫਤਾਬ ਜੀ, ਤੁਸੀਂ ਬੜੇ ਖੁੱਲ ਕੇ ਗੱਲਬਾਤ ਕੀਤੀ ਹੈ। ਹਾਂਜੀ, ਹੁਣ ਕੋਈ ਸਾਡੇ ਦੋਸਤ? ਅਨਮਿਊਟ ਕਰੋ ਸ਼ਗੁਫਤਾ ਜੀ, ਆਪਣੇ ਆਪ ਨੂੰ ਅਨਮਿਊਟ ਕਰੋ। ਤੁਸੀਂ ਮਿਊਟ ਹੈਗੇ ਹੋ, ਤੁਸੀਂ ਮਿਊਟ ਹੈਗੇ ਹੋ। ਹਾਂ ਸ਼ਗੁਫਤਾ ਜੀ, ਆਵਾਜ਼ ਨਹੀਂ ਆ ਰਹੀ। ਨਹੀਂ, ਉਹ ਮਿਊਟ ਹੈਗੇ ਨੇ, ਉਹਨਾਂ ਦੀ ਸ਼ੋ ਹੋ ਰਿਹਾ ਹੈ ਮਿਊਟ ਹੈਗੇ ਨੇ। ਮਿਊਟ, ਹਾਂ, ਅਨਮਿਊਟ ਕਰੋ ਆਪਣੇ ਆਪ ਨੂੰ। ਹੋ ਗਈ ਜੀ। ਹਾਂਜੀ ਹੁਣ ਠੀਕ ਹੈ ਜੀ ਜੀ, ਹਾਂਜੀ ਹਾਂਜੀ। ਸਭ ਤੋਂ ਪਹਿਲੇ ਤੇ ਕਿਉਂਕਿ ਮੈਂ ਜ਼ਰਾ ਥੋੜੇ ਵਕਫੇ ਦੇ ਬਾਅਦ ਸੰਗਤ ਵਿੱਚ ਆਈ ਹਾਂ ਤੇ ਮੈਂ ਗੋ ਕੇ ਉਹ ਜਿਸਮਾਨੀ ਤੌਰ ਤੇ ਡਾਕਟਰ ਮਨਜ਼ੂਰ ਇਜਾਜ਼ ਚਲੇ ਗਏ ਇਸ ਦੁਨੀਆ ਤੋਂ। ਐਵੇਂ ਇੱਕ ਦੁਨਿਆਵੀ ਰਸਮ ਹੈ ਤੇ ਮੈਂ ਸਿਰਫ ਆਪਣੇ ਵੱਲੋਂ ਤੁਹਾਡੇ ਸਭ ਨਾਲ ਉਹ ਇੱਕ ਬਹੁਤ ਵੱਡੀ ਸ਼ਖਸੀਅਤ ਔਰ ਮੈਂਟੋਰ ਵੀ ਕਹਿ ਲੋ, ਉਸਤਾਦ ਵੀ ਕਹਿ ਲੋ, ਬਾਪ ਵੀ ਕਹਿ ਲੋ, ਉਹ ਸਾਡੇ ਦੋਵੇਂ ਪਾਸੇ ਪੰਜਾਬ ਦਾ ਬਾਪ ਵੀ ਕਹਿ ਲੋ, ਇੱਕ ਫਿਲਾਸਫਰ ਵੀ, ਰਿਸਰਚਰ ਵੀ, ਰਾਈਟਰ ਵੀ, ਜਿਨ੍ਹਾਂ ਕੋਲੋਂ ਮੇਰੇ ਵਗਲੀ ਤੋਂ ਤੁਹਾਡੇ ਸਭ ਕੋਲੋਂ ਸਿੱਖਦੀ ਹੈ ਤੇ ਉਹਨਾਂ ਦੀ ਤੇ ਇੱਕ ਬਹੁਤ ਹੀ ਵੱਡੀ ਜਗ੍ਹਾ ਸੀ ਤੇ ਉਹਨਾਂ ਦਾ ਮੈਂ ਤੁਹਾਡੇ ਸਭ ਨਾਲ ਪੁਰਸਾ ਵੀ ਕਰਨੀ ਹੈ। ਲੇਕਿਨ ਉਹਦੇ ਨਾਲ ਨਾਲ ਉਹਨਾਂ ਦੇ ਨਾਲ ਮੇਰੀਆਂ ਯਾਦਾਂ, ਜਿਹੜੀ ਮੇਰੀ ਉਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਸੀ ਉਹ 2020 ਚ ਹੋਈ ਸੀ ਤੇ 2020 ਚ ਉਹ ਵੀ ਅਮਰੀਕਾ ਤੋਂ ਆਏ ਹੋਏ ਸਨ। ਆਪਣੇ ਮਾਡਲ ਟਾਊਨ ਇੱਕ ਦੋਸਤ ਦੇ ਘਰ ਸੀ ਤੇ ਮੈਨੂੰ ਇੰਜੀ ਉਹ ਮੈਂ ਫਸਟ ਟਾਈਮ ਅਦਬੀ ਲਿਹਾਜ਼ ਨਾਲ ਮੈਂ ਗਿਮੀ ਸਾਹਿਬ ਦਾ ਅਵਾਰਡ ਕਰਾਉਣ ਗਈ ਹੋਈ ਸਾਂ ਪਾਕਿਸਤਾਨ ਤੇ ਮੈਨੂੰ ਕਿਸੇ ਨੇ ਕਿਹਾ ਡਾਕਟਰ ਮਨਜ਼ੂਰ ਇਜਾਜ਼ ਆਏ ਦੇ ਨੇ ਤੇ ਤੁਸੀਂ ਮਿਲੋਗੇ। ਮੈਂ ਕਿਹਾ ਮੈਨੂੰ ਉਸ ਤੋਂ ਪਹਿਲੇ ਨਹੀਂ ਸੀ ਉਹਨਾਂ ਦਾ ਪਤਾ। ਮੈਂ ਕਿਹਾ ਅੱਛਾ। ਉਹ ਫਿਰ ਜਦੋਂ 3-4 ਲੋਕ ਉਹਨਾਂ ਦੀ ਗੱਲ ਕਰ ਰਹੇ ਸੀ ਕਿ ਜੋ ਬੜੇ ਵੱਡੇ ਸਕਾਲਰ, ਮੈਂ ਕਿਹਾ ਜ਼ਰੂਰ ਮੈਂ ਮਿਲਾਂਗੀ। ਮੇਰੀ ਉਹਨਾਂ ਦੀ 1 to 1 ਇਨ ਪਰਸਨ ਮੁਲਾਕਾਤ ਜਿਹੜੀ ਸੀ ਉਹ ਮਾਡਲ ਟਾਊਨ ਉਹਨਾਂ ਦੇ ਦੋਸਤ ਜਿਹੜੇ ਸੀ ਉੱਥੇ ਉਹਨਾਂ ਦੇ ਘਰ ਗਏ ਤੇ ਡਾਕਟਰ ਸਾਹਿਬ ਬੈਡਰੂਮ 'ਚ ਬੈਠੇ ਹੋਏ ਸੀ। ਮੈਨੂੰ ਅੱਜ ਵੀ ਯਾਦ ਹੈ, ਮੇਰੀਆਂ ਅੱਖਾਂ ਸਾਹਮਣੇ ਉਹ ਸੀਨ ਆ ਗਿਆ ਤੇ ਡਾਕਟਰ ਸਾਹਿਬ ਬੈਠੇ। ਹੋਰ ਅੱਛਾ, ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਡਾਕਟਰ ਸਾਹਿਬ ਦੀ ਕੋਈ ਫਿਜ਼ੀਕਲ ਡਿਸੇਬਿਲਿਟੀ ਦਾ ਪ੍ਰੋਬਲਮ ਹੈ ਤੇ ਨਾ ਡਾਕਟਰ ਸਾਹਿਬ ਬੜੇ ਪਿਆਰ ਨਾਲ ਮਿਲੇ। ਉਹਨਾਂ ਨੂੰ ਵੀ ਕੋਈ ਮੇਰਾ ਨਹੀਂ ਸੀ ਪਤਾ ਸਵਾਏ ਕਿ ਉਹਨਾਂ ਨੂੰ ਸਲੀਮ ਖਾਨ ਗਿੰਮੀ ਦਾ ਪਤਾ ਸੀ। ਮੇਰਾ ਉਹਨਾਂ ਨੂੰ ਕਿੱਥੋਂ ਪਤਾ ਹੋਣਾ ਸੀ ਕਿ ਇਹ ਕੌਣ ਹੈ। ਜਦੋਂ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਇੰਨੇ ਵੈਲਕਮਿੰਗ ਸੀ, ਕਹਿੰਦੇ ਅੱਛਾ 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 ਬੇਟਾ ਜੀ ਦੱਸੋ ਸ਼ਗੁਫਤਾ ਜੀ ਤੁਸੀਂ ਕਿੱਥੋਂ। ਮੈਂ ਦੱਸਿਆ ਕਿ ਇਸ ਤਰ੍ਹਾਂ ਮੈਂ ਆਈ ਹਾਂ ਇੰਗਲੈਂਡ ਤੋਂ ਤੇ ਉਹ ਮੇਰੇ ਹੱਥ 'ਚ ਕਿਤਾਬਾਂ ਸੀ। ਉਦੋਂ ਮੈਂ ਗਿੰਮੀ ਸਾਹਿਬ ਦੀਆਂ ਕਿਤਾਬਾਂ ਪਹਿਲੀ ਦਫਾ ਦੁਬਾਰਾ ਰੀਪ੍ਰਿੰਟ ਕਰਾਈਆਂ ਸੀ। ਮੈਂ ਉਹਨਾਂ ਨੂੰ ਉਹ ਕਿਤਾਬਾਂ ਪੇਸ਼ ਕੀਤੀਆਂ ਤੇ ਬੈੱਡ ਉੱਤੇ ਹੀ ਬੈਠੇ ਹੋਏ ਸੀ। ਬੈੱਡ ਤੇ ਇੰਜ ਬੈਠੇ ਤੇ ਸੀ, ਥੋੜੀ ਜਿਹੀ ਪਾਸੇ ਦੀ ਜਗ੍ਹਾ ਸੀ। ਮੈਨੂੰ ਉਹਨਾਂ ਨੂੰ ਵੇਖ ਕੇ, ਕਿਉਂਕਿ ਉਸ ਤੋਂ ਪਹਿਲੇ ਮੈਂ ਜਜ਼ਬਾਤੀ ਹੋ ਜਾਂਦੀ ਹਾਂ ਕਿ ਗਿੰਮੀ ਸਾਹਿਬ ਵੀ ਜਾ ਚੁੱਕੇ ਸੀ ਤੇ ਮੈਨੂੰ ਇੱਕਦਮ ਉਹਨਾਂ ਦੇ ਵਾਲ ਲੱਗੇ। ਜਦੋਂ ਕਦੀ ਗਿੰਮੀ ਸਾਹਿਬ ਲਿਖਦੇ ਹੁੰਦੇ ਸੀ ਨਾ ਇੰਜ ਉਹ ਵੀ ਬੈੱਡ ਤੇ ਬੈਠ ਕੇ ਤੇ ਉਹਨਾਂ ਦੇ ਵਾਲ, ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ ਆਪਣੇ ਵਾਲਾਂ ਦੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਡਾਕਟਰ ਸਾਹਿਬ ਤੁਸੀਂ ਬੁਰਾ ਨਾ ਮਨਾਓ ਤੇ ਤੁਹਾਡੇ ਵਾਲ ਮੈਂ ਕਰਦਾ ਸਹੀ। ਕਿਉਂਕਿ ਜ਼ਾਹਿਰ ਹੈ ਮੈਨੂੰ ਥੋੜਾ ਜਿਹਾ ਵੀ ਸੀ, ਇੰਨਾ ਵੱਡਾ ਸਕਾਲਰ ਹੈ ਤੇ ਮੈਂ ਮਤਲਬ ਡੇਅਰ ਮੈਂ ਕਰ ਲੈਣੀ ਸਾਂ, ਲੇਕਿਨ ਮੈਨੂੰ ਉਹਨਾਂ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਨੈਕਸ਼ਨ ਫਸਟ ਟਾਈਮ ਇੱਕ ਕਨੈਕਸ਼ਨ ਫੀਲ ਹੋਇਆ ਤੇ ਹੱਸ ਕੇ ਕਹਿੰਦੇ ਨੇ ਲੋ ਆ ਕਿਹੜੀ ਪੁੱਛਣ ਵਾਲੀ ਗੱਲ ਹੈ। ਉਹਨਾਂ ਦੀ ਉਹ ਮੁਸਕਰਾਹਟ ਮੈਨੂੰ ਨਾ ਮੈਂ ਹਲੇ ਵੀ ਉਹਨਾਂ ਦੀ ਮੁਸਕਰਾ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਕਰ ਲੋ ਤੇ ਮੈਨੂੰ ਨਾ ਪਾਸੇ ਤੇ ਕਹਿੰਦੇ ਨੇ ਕੰਘੀ ਵੀ ਹੈ ਇੱਥੇ। ਮੈਂ ਨਾ ਉਹ ਕੰਘੀ ਫੜੀ ਤੇ ਉਹਨਾਂ ਦੇ ਵਾਲ, ਮੈਂ ਕਹਿੰਨੀ ਆ ਕਿ ਹੁਣ ਮੈਂ ਸੋਚਣੀ ਆ
ਕਿ ਕਿੰਨੀ ਉਹ ਮੋਮੈਂਟ ਕਿਸ ਤਰ੍ਹਾਂ ਮੇਰੇ ਦਿਲ ਮੇਰੇ ਦਿਮਾਗ 'ਚ ਕੈਪਚਰ ਹੋ ਗਏ ਕਿ ਮੈਂ ਕਿੰਨੀ ਭਾਗਾਂ ਵਾਲੀ ਹਾਂ ਕਿ ਮੈਂ ਇੰਨੇ ਵੱਡੇ ਬੰਦੇ ਦੀ ਉਹ ਕੁਝ ਮੈਮਰੀ ਸੀ, ਕੁਝ ਮੈਨੂੰ ਆਪਣੇ ਵਾਲਿਦ ਦੀਆਂ ਮੈਮਰੀਆਂ, ਕੁਝ ਉਹਨਾਂ ਦੇ ਨਾਲ ਉਹ ਦੇਖ ਕੇ ਅਸੀਂ ਬੜੀ ਅੱਛੀ ਉੱਥੇ ਗੱਪਸ਼ਪ ਲੱਗੀ, ਕਿਤਾਬਾਂ ਦੀ ਹੋਈ। ਉਹਨਾਂ ਨੇ ਬੇਸ਼ੁਮਾਰ ਮੈਨੂੰ ਗੱਲਾਂ ਜਿਹੜੀਆਂ ਮੈਨੂੰ ਮੇਰੇ ਆਪਣੇ ਵਾਲਿਦ ਦੀਆਂ ਨਹੀਂ ਸੀ ਪਤਾ, ਉਹ ਮੈਂ ਡਾਕਟਰ ਸਾਹਿਬ ਦੇ ਮੂੰਹੋਂ ਸੁਣੀਆਂ। ਫਿਰ ਉਹਦੇ ਬਾਅਦ ਉਹਨਾਂ ਨੇ ਮੈਨੂੰ ਆਪਣੀਆਂ ਕਿਤਾਬਾਂ ਦਿੱਤੀਆਂ। ਇੰਜ ਫਿਰ ਇੱਕ ਮੇਰਾ ਤਾਲੁਕ ਉਹਨਾਂ ਦੇ ਨਾਲ ਬਣ ਗਿਆ। ਜਦੋਂ ਮਲੋਹਾ ਯੂਨੀਵਰਸਿਟੀ ਹੋਈ ਹੈ ਤੇ ਜਦੋਂ ਉਹਨਾਂ ਨੇ ਸਟਾਰਟ ਕੀਤੀ ਹੈ, ਮੈਂ ਸੰਗਤਾਂ 'ਚ ਵੀ ਆਉਂਦੀ ਰਹੀ ਹਾਂ। ਔਰ ਫਿਰ ਉਹਨਾਂ ਦੇ ਹੀ ਕਹਿਣ ਦੇ ਉੱਤੇ ਮੈਂ ਮਲੋਹਾ ਯੂਨੀਵਰਸਿਟੀ ਵਿੱਚ, ਤੁਹਾਨੂੰ ਪਤਾ, ਗੁਰਮੁਖੀ ਦੀਆਂ 6 ਮਹੀਨੇ ਮੈਂ ਕਲਾਸਿਸ ਵੀ ਲਈਆਂ। ਮੇਰੇ ਕੋਲ ਮੇਰਾ ਬੜਾ ਹੈਕਟਿਕ ਰੂਟੀਨ ਸੀ, ਜੌਬ ਵੀ ਸੀ ਇੱਥੇ, ਤੁਹਾਨੂੰ ਪਤਾ, ਕਾਰ ਵੀ, ਬਾਕੀ ਚੀਜ਼ਾਂ ਵੀ। ਲੇਕਿਨ ਮੈਂ ਮਲੋਹਾ ਯੂਨੀਵਰਸਿਟੀ ਤੋਂ ਮੈਂ ਗੁਰਮੁਖੀ ਦਾ ਬਹੁਤ ਕੁਝ ਸਿੱਖਿਆ। ਗੋ ਕਿ ਮੈਂ ਫਿਰ ਉਹ ਆਪਣੀ ਕੁਝ ਮਸਰੂਫੀਅਤ, ਫਿਰ ਉਹਨਾਂ ਨੇ ਕਹਿਣਾ ਹਾਂ ਸ਼ਗੁਫਤਾ ਹੈ ਈਵਨ ਸੋ ਮੈਂ ਸੋ ਕਿ ਜਦੋਂ ਮੈਂ ਆਪਣਾ ਚੈਨਲ ਸ਼ੁਰੂ ਕੀਤਾ ਉਹਦੇ ਵਿੱਚ ਵੀ ਮੈਂ ਉਹਨਾਂ ਕੋਲੋਂ ਜਦੋਂ ਫੋਨ ਕਰਨਾ, ਇੱਕ ਇੰਨੀ ਵੱਡੀ ਉਹਨਾਂ ਦੀ ਖੂਬੀ ਸੀ ਕਿ ਜਿੰਨਾ ਉਹ ਕੰਮ ਕਰਦੇ ਸੀ, ਮੈਂ ਉਹਨਾਂ ਦੀਆਂ ਇਲਮੀ ਕਿਤਾਬਾਂ ਦਾ ਗੱਲਾਂ ਬਾਤਾਂ, ਕਿਉਂਕਿ ਜ਼ੁਬੈਰ ਸਾਹਿਬ ਨੇ ਕਰ ਲੀਆਂ, ਆਫਤਾਬ ਸਾਹਿਬ ਨੇ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰੀਆਂ। ਮੈਂ ਸਿਰਫ ਉਹ ਪੱਖ ਦੀ ਗੱਲ ਕਰਾਂਗੀ ਜਿਹੜਾ ਮੇਰਾ ਉਹਨਾਂ ਦੇ ਨਾਲ ਇੱਕ ਫਸਟ ਹੈਂਡ ਐਕਸਪੀਰੀਅੰਸ। ਤੇ ਫਿਰ ਡਾਕਟਰ ਸਾਹਿਬ ਨੇ, ਤੁਸੀਂ ਸੋਚੋ ਕਿ ਕਈ ਦਫਾ ਇੰਜ ਹੋਣਾ ਮੈਂ ਜਿੱਥੇ ਸਟਕ ਹੋ ਜਾਣਾ ਨਾ, ਤੇ ਡਾਕਟਰ ਸਾਹਿਬ ਕੋ ਹੀ ਵਾਸ ਦ ਪਰਸਨ ਜਿਹਨੂੰ ਮੈਂ ਇੱਕ ਫੋਨ ਕਰਨਾ ਤੇ ਡਾਕਟਰ ਸਾਹਿਬ ਨੇ ਫੋਨ ਚੁੱਕ ਲਿਆ। ਮੈਂ ਫਿਰ ਡਾਕਟਰ ਸਾਹਿਬ ਨੂੰ ਪਹਿਲੇ ਸ਼ੁਰੂ ਦੇ ਵਿੱਚ ਮੈਨੂੰ ਹੋਣਾ ਕਿ ਮੈਂ ਕਿਹਾ ਡਾਕਟਰ ਸਾਹਿਬ ਤੁਹਾਡਾ ਟਾਈਮ ਹੈ, ਤੇ ਉਹਨਾਂ ਨੇ ਇੰਨੇ ਪਿਆਰ ਨਾਲ ਕਹਿਣਾ, ਸੋਚੋ ਤੁਸੀਂ ਕਿ ਅੱਜ ਦੇ ਦੌਰ ਦੇ ਵਿੱਚ ਇੱਕ ਨਾਰਮਲ ਬੰਦੇ ਨਾਲ ਗੱਲ ਕਰਨ ਵਾਸਤੇ ਬੰਦੇ 10,000 ਬਹਾਨੇ ਕਰਦੇ, ਉਹ ਇੰਨੇ ਗ੍ਰੇਟ ਆਦਮੀ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਇਸ ਬੀਬੀ ਦੇ ਅੰਦਰ ਕੋਈ ਸਿੱਖਣ ਦੀ, ਕੁਝ ਕਰਨ ਦਾ ਇੱਕ ਜਜ਼ਬਾ ਹੈਗਾ, ਤੇ ਉਹਨੂੰ ਮੈਂ ਮਤਲਬ ਕਿ ਸੈਟੀਸਫਾਈ ਕਰਾਂ ਕਤਾ ਨਜ਼ਰ ਹੋਰ ਗੱਲਾਂ ਦੇ। ਔਰ ਇਹ ਇੱਕ ਇੰਨੀ ਵੱਡੀ ਖੂਬੀ ਹੈ ਕਿ ਫਿਰ ਉਹਨਾਂ ਨੇ ਦੱਸਣਾ ਬਾਜ਼ੂਕਾਤ ਹੋਣਾ ਕਿ ਕਈ ਚੀਜ਼ਾਂ 'ਚ ਉਹਨਾਂ ਨੇ ਮੈਨੂੰ ਕਹਿਣਾ ਕਿ ਇਸ ਤਰ੍ਹਾਂ ਪ੍ਰੋਫੈਸ਼ਨਲ ਰਹਿਣਾ। ਅੱਜ ਵੀ ਮੈਨੂੰ ਯਾਦ ਹੈ ਕਿ ਉਹਨਾਂ ਨੇ ਕਹਿਣਾ ਜਦੋਂ ਤੂੰ ਪ੍ਰੋਗਰਾਮ ਕਰਨੀ ਆ, ਮੈਂ ਉਹਨਾਂ ਨੇ ਮੈਨੂੰ ਸਿਖਾਇਆ ਕਿ ਜਦੋਂ how to be a very professional when you are doing a professional work। ਜਦੋਂ ਅਸੀਂ ਮਤਲਬ ਉਹਦੇ 'ਚ ਜਿਸ ਤਰ੍ਹਾਂ ਮੈਂ ਕਹਿ ਦਿੰਦੀ ਹੁੰਦੀ ਹਾਂ, ਹਾਂ ਕੋਈ ਨਾਂ ਲੈ ਲਿਆ, ਅੰਕਲ ਕਹਿ ਦਿੱਤਾ, ਰਿਸ਼ਤੇ ਨਾਲ ਬੁਲਾ ਲਿਆ। ਫਿਰ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ, ਸ਼ਗੁਫਤਾ ਜਦੋਂ ਪ੍ਰੋਫੈਸ਼ਨਲ ਗੱਲ ਕੰਮ ਕਰੀਏ ਨਾ, ਫਿਰ ਉਹ ਇੰਜ ਗੱਲ ਕਰਨੀ ਹੈ। ਸੋ ਉਹਨਾਂ ਕੋਲੋਂ ਬਹੁਤ ਸਿੱਖਿਆ। ਔਰ ਹੋਰ ਵੀ ਉਹਨਾਂ ਦੀਆਂ ਇੰਨੀਆਂ ਖੂਬੀਆਂ ਸੀ। ਲੇਕਿਨ ਮੈਂ ਇੱਥੇ ਅੱਜ ਦੇ ਦਿਨ ਵਾਸਤੇ ਇਹ ਜ਼ਰੂਰ ਗੱਲ ਕਵਾਂਗੀ ਕਿ ਮੈਨੂੰ ਬਹੁਤ ਸਾਰੇ ਦੋਸਤ ਜਿਹੜੇ ਉਹਨਾਂ ਨੂੰ ਜਾਣਦੇ ਵੀ ਨੇ ਔਰ ਮੰਨਦੇ ਵੀ ਨੇ, ਉਹ ਸਾਡੇ ਵਾਸਤੇ ਇੱਕ डायरेक्शन देने वाले हर टॉपिक पे। और लेकिन इसके बावजूद साढ़े कुछ ऐसे भी दोस्त ने जिन्होंने दोस्त नहीं कहना चाहिए, वो साढ़े साहित्यकार और अदब दे विच खास तौर पे पंजाबी अदब च जिहड़े क्लेम करते हैं कि असी हैं, उन्होंने उन्हां नाल इंटलैक्चुअल डिसऑनेस्टी की है। मैं उस चीज की बहुत अपने दिलों सच अपने दिमाग तो लॉजिकल तरीके नाल इंतहाई निंदिया भी करांगी कि इंटलैक्चुअल डिसऑनेस्टी इस तरह कि तुसी एक इन्ना वड्डा बंदा है और वो इन्ने खुले दिल दा बंदा सी, और वो उन्हां दा जिहड़ा काम है, एक बंदे दा काम ओदा जिहड़ा व्यवहार हुंदा है दूजियां दे नाल, वो खुद ब खुद बोलदा है। लेकिन ਉਹਦੇ ਵਿੱਚ ਕੁਝ ऐसे लोग ਜਿਹੜੇ इंटलैक्चुअल डिसऑनेस्टी करके एक ऐसे बंदे बारे कोई जुमला दो, एक अद्धा जुमला नहीं कह पाए। मेरा ख्याल है ਉਹਨਾਂ ਨੂੰ ਥੋੜਾ ਜਿਹਾ ਆਪਣੇ ਗਿਰਬਾਨਾਂ 'ਚ ਝਾਂਕਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਸਾਹਿਤਕਾਰੀ 'ਚ ਕਿੱਥੇ ਖੜੇ ਨੇ। और मेरा ख्याल है ਇਹੋ ਜਿਹੇ और जिन्हां लोगों ने कीता उन्हां नूं पता है, बाज़ौकात लोगों की कोई मजबूरी हो जाती है या कुछ है किसी भी तरह, लेकिन जिन्हां ने परपजली कीता उन्हां दा अपना ही कद छोटा होया। किसी दा डॉक्टर मंजूर इजाज दा कद उत्थों भी उत्ते है जिहड़ा कि
ਅੱਜ ਅਸੀਂ ਸਾਰੇ ਜੁੜੇ ਹੋਏ ਹਾਂ। ਔਰ ਤੁਹਾਨੂੰ ਮੈਂ ਇੱਥੇ ਇੱਕ ਹੋਰ ਗੱਲ ਆਪਣੇ ਸਾਰੇ ਮਿੱਤਰਾਂ ਨਾਲ ਸ਼ੇਅਰ ਕਰਾਂ। ਮੈਂ ਜ਼ੁਬੈਰ ਸਾਹਿਬ ਤੇ ਬਹੁਤ ਵੱਡੇ, ਬਾਕੀ ਵੀ ਸਹੀ ਸਾਹਿਬ, ਸਮੀਨਾ ਜੀ, ਤੁਸੀਂ ਇੰਨੇ ਸੀਨੀਅਰ, ਇੰਨਾ ਤੁਸੀਂ ਜ਼ਿੰਦਗੀ 'ਚ ਕੰਮ ਕੀਤਾ। ਮੈਂ ਤੇ ਕੋਈ ਹਲੇ 6-7 ਵਰੇ ਹੀ ਹੋਏ ਨੇ ਨਾ ਲਿਖਣ ਵਾਲੇ ਪਾਸੇ ਆਈ ਹਾਂ, ਤੇ ਮੈਂ ਤੇ ਮਤਲਬ ਹਲੇ ਬਹੁਤ ਕੁਝ ਸਿੱਖਣਾ ਹੈ। ਤੁਹਾਡੀ ਬਹੁਤ ਵੱਡੀ ਜਗ੍ਹਾ ਹੈ, ਮੇਰੇ ਦਿਲ 'ਚ ਬਹੁਤ ਇੱਜ਼ਤ ਇਹਤਰਾਮ ਹੈ, ਲੇਕਿਨ ਮੈਂ ਜ਼ਰੂਰ ਕਵਾਂਗੀ ਕਿ ਫਲ ਉੱਥੇ ਹੀ ਲੱਗਦਾ ਹੈ ਜਿਹੜਾ ਬਾਅਦਬ ਹੋਏਗਾ। ਬਾਅਦਬ ਨਸੀਬ ਆਪਣੇ ਉਸਾਤਜ਼ਾਦਾ, ਠੀਕ ਹੈ, ਇੱਕ ਪਰਸਨਲ ਰਿਸ਼ਤੇ ਵੀ ਹੁੰਦੇ ਆ, ਲੇਕਿਨ ਇੱਕ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ, ਡਾਕਟਰ ਸਾਹਿਬ ਐਸੇ ਬੰਦੇ ਸਨ ਜਿਨ੍ਹਾਂ ਨੇ ਸਾਨੂੰ ਦੌਲੇ ਸ਼ਾਹ ਦੇ ਚੂਹੇ ਨਹੀਂ ਬਣਾਇਆ। ਡਾਕਟਰ ਸਾਹਿਬ ਨੇ ਸਾਨੂੰ ਜਿਸ ਤਰ੍ਹਾਂ ਸਾਡੀਆਂ ਸੋਚਾਂ ਨੇ, ਜਿਸ ਤਰ੍ਹਾਂ ਦੇ ਖੁਦ ਇੱਕ ਆਜ਼ਾਦ ਬੰਦੇ ਸਨ, ਜਿਸ ਤਰ੍ਹਾਂ ਦਾ ਉਹਨਾਂ ਦਾ ਵਿਜ਼ਨ ਸੀ, ਉਹਨਾਂ ਨੇ ਉਹਨਾਂ ਕੋਲੋਂ ਸਿੱਖਣ ਵਾਲੇ ਜਿਹੜੇ, ਉਹਨਾਂ ਨੂੰ ਵੀ ਉਹਨਾਂ ਨੇ ਉਸੇ ਲਾਈਨ ਤੇ ਚਲਾਇਆ। ਔਰ ਤੁਸੀਂ ਦੇਖੋ ਕਿ ਐਸੇ ਲੋਕ ਨੇ ਇੰਗਲੈਂਡ 'ਚ ਜਿਹੜੇ ਕਿ ਦੂਸਰੀ ਕਮਿਊਨਿਟੀਜ਼ ਦੇ, ਮੇਰੇ ਨਾਲ 2-3 ਆਪਣੀ ਇੰਡੀਅਨ ਕਮਿਊਨਿਟੀ, ਉਹਨਾਂ ਨੇ ਜਦੋਂ ਉਹਨਾਂ ਨੂੰ ਕੋਈ ਨਹੀਂ ਮਿਲਿਆ ਇੰਗਲੈਂਡ 'ਚ, ਤੇ ਉਹਨਾਂ ਨੇ ਕਿਹਾ ਸ਼ੁਗੁਫਤਾ ਜੀ ਤੁਸੀਂ ਉਹਨਾਂ ਦਾ ਇੰਟਰਵਿਊ ਕੀਤਾ ਹੋਇਆ, ਅਸੀਂ ਡਾਕਟਰ ਸਾਹਿਬ ਦਾ ਅਫਸੋਸ ਤੁਹਾਨੂੰ ਫੋਨ ਤਾਂ ਕੀਤਾ ਕਿ ਯਕੀਨ ਕਰੋ ਉਹਨਾਂ ਦੀਆਂ ਕਿਤਾਬਾਂ ਉਹਨਾਂ ਨੇ ਪੜ੍ਹੀਆਂ। ਲਿਟਰਰੀ ਕਾਉਂਸਲਰ, ਇੱਥੇ ਦੇ 2-3 ਕਾਉਂਸਲਰ ਨੇ ਮੇਰੇ ਨਾਲ ਉਹਨਾਂ ਦੇ ਬਾਰੇ 'ਚ ਜਦੋਂ ਗੱਲ ਕੀਤੀ ਹੈ ਤੇ ਉਹ ਅਥਰੂਆਂ ਨਾਲ ਰੋਏ ਨੇ ਕਿ ਐਸਾ ਬੰਦਾ ਦੁਨੀਆ ਤੋਂ ਕਿਉਂ ਚਲਾ ਗਿਆ, ਹਲੇ ਤੇ ਉਹਨੇ ਬਹੁਤ ਕੰਮ ਕਰਨਾ ਸੀ। ਤੇ ਬਹੁਤ ਇਹ ਸ਼ੁਕਰੀਆ ਹੈ ਜੀ, ਬਿਲਕੁਲ। ਤੇ ਹਾਂਜੀ, ਬਸ ਮੇਰਾ ਇੰਨੇ ਬਹੁਤ ਸ਼ੁਕਰੀਆ ਸ਼ੁਗੁਫਤਾ ਜੀ, ਬੜੀਆਂ ਤੁਸੀਂ ਅੱਛੀਆਂ ਗੱਲਾਂ ਕੀਤੀਆਂ ਨੇ, ਬੜੀਆਂ ਖੁੱਲ ਕੇ ਕੀਤੀਆਂ ਨੇ, ਬਹੁਤ ਥੈਂਕ ਯੂ ਤੁਹਾਡਾ, ਬਹੁਤ ਸ਼ੁਕਰੀਆ। ਕਿਉਂਕਿ ਸਾਡੇ ਹੋਰ ਵੀ ਜੀ ਜੀ ਦੋਸਤ ਬਿਲਕੁਲ ਮਿੱਤਰ ਬੈਠੇ ਨੇ। ਹਾਂਜੀ ਹਾਂਜੀ, ਹੁਣ ਜੀ ਕੌਣ ਗੱਲ ਕਰਨਗੇ? ਨੈਨਸੁਖ ਸਾਹਿਬ ਕਰਾਓ ਗੱਲ। ਹਾਂਜੀ ਹਾਂਜੀ, ਨੈਨਸੁਖ ਸਾਹਿਬ ਕਿੱਥੇ ਨਜ਼ਰ ਨਹੀਂ ਆ ਰਹੇ ਮੈਨੂੰ। ਹਾਂਜੀ ਨੈਨਸੁਖ ਜੀ ਆਇਆਂ ਨੂੰ। ਹਾਂਜੀ ਜੀ ਹਾਂਜੀ, ਤੁਸੀਂ ਪਲੀਜ਼ ਕੁਝ ਗੱਲ ਮੈਂ ਕਰੋ। ਤੇ ਉਹ ਮੈਨੂੰ ਤੇ ਪਤਾ ਲੱਗਾ ਸੀ ਕਿ ਤੁਸੀਂ ਇਹ ਕਰ ਰਹੇ ਹੋ ਉਹਨਾਂ ਦੇ ਵਾਸਤੇ, ਮਨਜ਼ੂਰ ਇਜਾਜ਼ ਸਾਹਿਬ ਵਾਸਤੇ, ਤੇ ਮੈਂ ਕਿਹਾ ਮੈਂ ਆਪਣੀ ਹਾਜ਼ਰੀ ਲਵਾਵਾਂ ਕਿ ਮੈਂ ਤੁਹਾਡੀਆਂ ਬਹੁਤ ਸ਼ੁਕਰੀਆ ਨੈਨਸੁਖ ਜੀ। ਗੱਲਾਂ ਸੁਣਾਂ ਤੁਹਾਡੇ ਨਾਲ। ਤੇ ਵੇਖੋ ਮੈਂ ਜ਼ੁਬੈਰ ਸਾਹਿਬ ਦੀਆਂ ਕੁਝ ਗੱਲਾਂ ਸੁਣੀਆਂ ਨੇ ਤੇ ਸ਼ਗੁਫਤਾ ਦੀਆਂ। ਉਸ ਤੋਂ ਪਹਿਲਾਂ ਕੋਈ ਬੋਲਿਆ ਤੇ ਮੈਨੂੰ ਨਹੀਂ ਪਤਾ, ਮੈਂ ਲੇਟ ਹੋਇਆ ਥੋੜਾ ਜਿਹਾ। ਤੇ ਡਾਕਟਰ ਸਾਹਿਬ ਦੇ ਬਾਰੇ ਮੈਨੂੰ ਇੱਕ ਖਿਆਲ ਆਉਂਦਾ ਬਾਰ-ਬਾਰ ਕਿ ਜਿਸ ਤਰ੍ਹਾਂ ਬਹੁਤ ਹੀ ਪੋਜ਼ਿਟਿਵ ਪਰਸਨੈਲਿਟੀ ਸੀ ਡਾਕਟਰ ਸਾਹਿਬ ਦੀ। ਮੈਨੂੰ ਕਾਫੀ ਵਰ੍ਹਿਆਂ ਤੋਂ ਨਾ ਖਿਆਲ ਸੀ, ਮੇਰੀ ਸੋਚ ਸੀ ਕਿ ਮੈਂ ਇੱਕ ਨਾਵਲ ਲਿਖਾਂ ਕਿ ਜਿਹੜਾ 60s ਦੇ ਵਿੱਚ ਲੋਕ ਲੈਫਟ ਨਾਲ ਰਲੇ, ਫਿਰ 70s 80s ਦੇ ਵਿੱਚ, ਤੇ ਉਹਨਾਂ ਦੇ ਉੱਤੇ ਫਿਰ ਮੈਂ ਬਹੁਤ ਸਾਰੇ ਲੋਕਾਂ ਦੇ ਇੰਟਰਵਿਊ ਕੀਤੇ, ਘੱਟੋ ਘੱਟ 17 ਲੋਕਾਂ ਦੇ ਮੇਰੇ ਖਿਆਲ ਮੈਂ ਇੰਟਰਵਿਊ ਕੀਤੇ, ਸੀਨੀਅਰ ਲੋਕਾਂ ਦੇ, ਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜਿਹੜੀ ਪੋਜ਼ਿਟਿਵ ਪਰਸਨੈਲਿਟੀ ਸੀ, ਮੈਂ ਕਿਸੇ ਦੂਸਰੇ ਦੇ ਖਿਲਾਫ ਨਹੀਂ ਕੋਈ ਗੱਲ ਕਰ ਰਿਹਾ, ਲੇਕਿਨ ਜਿਸ ਤਰ੍ਹਾਂ ਹੁੰਦਾ ਕਿ ਮੈਂ ਖੁੱਲ੍ਹ ਕੇ ਗੱਲਾਂ ਬਾਕੀਆਂ ਨਾਲ ਨਹੀਂ ਕਰ ਸਕਿਆ, ਜਿਸ ਤਰ੍ਹਾਂ ਡਾਕਟਰ ਮਨਜ਼ੂਰ ਇਜਾਜ਼ ਨੇ ਖੁੱਲ੍ਹ ਦਿੱਤੀ। ਮਤਲਬ ਉਹਨਾਂ ਨੇ ਜੇ ਇੰਝ ਲੱਗਦਾ ਸੀ ਜਿਵੇਂ ਉਹ ਮੇਰੇ ਕੋਲ ਵੀ ਕੁਝ ਸਿੱਖ ਰਹੇ ਨੇ, ਹਾਲਾਂਕਿ ਮੈਂ ਉਹਨਾਂ ਨੂੰ ਕੁਝ ਨਹੀਂ ਸਿਖਾ ਸਕਦਾ, ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਬਾਰ ਦੇ ਬਾਰੇ ਉਹਨਾਂ ਨੇ ਮੇਰੇ ਕੋਲ ਸਵਾਲ ਕੀਤੇ ਤੇ ਮੈਂ ਉਹਨਾਂ ਨੂੰ ਕੁਝ ਦੱਸੇ, ਤਾਂ ਮੈਨੂੰ ਉਹਨਾਂ ਨੇ ਕਈ ਦਫਾ ਐਪਰੀਸ਼ੀਏਟ ਕੀਤਾ ਜੀ, ਮੇਰੇ ਨੌਲੇਜ ਵਿੱਚ ਪਹਿਲੀ ਵਾਰੀ ਗੱਲ ਆਈ। ਤੇ ਡਾਕਟਰ ਸਾਹਿਬ ਬਹੁਤ ਕੁਝ ਲਿਖਣਾ ਚਾਹੁੰਦੇ ਸਨ, ਹਰ ਵੇਲੇ ਉਹਨਾਂ ਦੇ ਕੋਲ ਨਾ ਕੁਝ ਸੀ ਲਿਖਣ ਵਾਸਤੇ, ਗੱਲਾਂ ਸਨ ਉਹਨਾਂ ਕੋਲ, ਬਹੁਤ ਸਾਰੇ ਸੋਚਾਂ ਸਨ। ਤੇ ਬਾਬਾ ਫਰੀਦ ਦੇ ਬਾਰੇ ਇੱਕ ਵਾਰੀ ਅਸੀਂ ਬੜੀ ਲੰਮੀ ਗੁਫ਼ਤਗੂ ਕੀਤੀ ਤੁਹਾਡੇ ਘਰ ਹੀ, ਸਮੀਨਾ ਔਰ ਜ਼ੁਬੈਰ, ਤੁਸੀਂ ਕਿਉਂਕਿ ਤੁਹਾਡੇ ਨਾਲ ਉਹਨਾਂ ਦਾ ਬੜਾ ਹੀ ਸੀ ਪਿਆਰ, ਔਰ ਸਮੀਨਾ ਔਰ ਤੇ ਉਹਨਾਂ ਦੇ ਖਾਸ ਖਿਦਮਤ ਇਹਨਾਂ ਨੇ ਉਹਨਾਂ ਦੀ ਬਹੁਤ ਕੀਤੀ। ਜਦੋਂ ਵੀ ਇਹਨਾਂ ਦੇ ਕਈ ਵਾਰੀ ਇੰਝ ਵੀ ਹੁੰਦਾ ਸੀ ਕਿ ਰੋਜ਼ ਹੀ ਇਹਨਾਂ ਦੇ ਘਰ ਆਉਂਦੇ ਸਨ ਉਹ, ਔਰ ਮੈਂ ਵੀ ਰੋਜ਼ ਹੀ ਚਲੇ ਜਾਣਾ, ਇਹਨਾਂ ਨੇ ਸਾਡੀ ਜਿਹੜੀ ਖਿਦਮਤ ਵੀ ਕਰਨੀ, ਇਹਨਾਂ ਦਾ ਖਾਣਾ ਵੀ ਉਹਨਾਂ ਨੂੰ ਬੜਾ ਪਸੰਦ ਹੁੰਦਾ ਸੀ। ਤੇ ਉਹ ਇੱਕ ਦਿਨ ਬਾਬਾ ਫਰੀਦ ਦੇ ਬਾਰੇ ਉਹਨਾਂ ਨੇ ਗੱਲਾਂ ਕੀਤੀਆਂ ਕਾਫੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਬਾ ਫਰੀਦ ਦੇ ਬਾਰੇ ਕਿਉਂ ਨਹੀਂ ਕੋਈ ਕਿਤਾਬ ਲਿਖਦੇ, ਤੇ ਉਸੇ ਟਾਈਮ ਹੀ ਕਹਿੰਦੇ ਨੇ ਹਾਂ ਠੀਕ ਹੈ, ਮੈਂ ਨਾ ਬਾਬਾ ਫਰੀਦ ਦੇ ਬਾਰੇ ਕਿਤਾਬ ਲਿਖਾਂਗਾ। ਉਸ ਤੋਂ ਬਾਅਦ ਅਮਰੀਕਾ ਗਏ ਤਾਂ ਉਹਨਾਂ ਨੇ ਕਈ ਵਾਰੀ ਮੇਰੇ ਨਾਲ ਬੜੀ ਲੰਮੀ ਗੱਲ ਕੀਤੀ, ਪੁੱਛਿਆ
ਤੁਸੀਂ ਦੱਸੋ ਇਸ ਐਂਗਲ ਤੋਂ ਮੈਂ ਜੇ ਇੰਝ ਲਿਖਾਂ। ਤੇ ਬਲਕਿ ਮੈਂ ਉਹਨਾਂ ਨੂੰ ਕਿਹਾ ਕਿ 2 ਗੱਲਾਂ ਤੁਸੀਂ ਮੇਰੇ ਨਾਲ ਐਸੀਆਂ ਸ਼ੇਅਰ ਕੀਤੀਆਂ ਨੇ ਬਾਬਾ ਫਰੀਦ ਬਾਰੇ, ਜਿਹੜੀਆਂ ਤੁਸੀਂ ਇੱਕ ਵਾਰੀ ਫੇਰ ਉਹਨਾਂ ਨੂੰ ਚੈੱਕ ਕਰੋ, ਕਿਉਂਕਿ ਮੈਨੂੰ ਉਹ ਗੱਲਾਂ ਨਹੀਂ, ਮੇਰਾ ਖਿਆਲ ਹੈ ਉਹ ਗੱਲਾਂ ਠੀਕ ਨਹੀਂ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸੀਆਂ। ਤੇ ਕਿਉਂਕਿ ਜਿਹੜੇ ਸੋਰਸਿਸ ਬੜੇ ਲਿਮਿਟਿਡ ਸੋਰਸਿਸ ਨੇ ਬਾਬਾ ਫਰੀਦ ਦੇ ਬਾਰੇ ਜੋ ਅਸੀਂ ਜਾਣ ਸਕਦੇ ਹਾਂ ਨਾ, ਤੇ ਉਹਨਾਂ ਸੋਰਸਿਸ ਦੇ ਵਿੱਚ ਮੈਂ ਕਿਹਾ ਐਸੀ ਗੱਲ ਮੈਨੂੰ ਨਹੀਂ ਨਜ਼ਰ ਆਈ। ਤੇ ਫਿਰ ਉਹਨਾਂ ਨੇ ਸ਼ਾਇਦ ਚੈੱਕ ਕੀਤਾ ਹੋਏਗਾ ਜਾਂ ਕਿਸੇ ਨਾਲ ਡਿਸਕਸ ਕੀਤਾ ਹੋਏਗਾ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਹਾਂ ਬਿਲਕੁਲ ਉਹ ਜਿਹੜੇ 2 ਮੈਂ ਤੁਹਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ ਸਨ ਉਹ ਕਮਜ਼ੋਰ ਨੇ, ਉਹ ਮੈਂ ਨਹੀਂ ਲਿਖਾਂਗਾ ਕਿਤਾਬ ਦੇ ਵਿੱਚ। ਤੇ ਡਾਕਟਰ ਸਾਹਿਬ ਦੀ ਜਿਹੜੀ ਸੀ ਨਾ, ਡਾਕਟਰ ਸਾਹਿਬ ਪਰਫੈਕਸ਼ਨਿਸਟ ਨਹੀਂ ਸਨ। ਮਤਲਬ ਹੁੰਦਾ ਨਾ ਕਿ ਬੰਦਾ, ਇਹ ਵੀ ਇੱਕ ਸਾਡੇ ਵਿੱਚ ਨਾ ਇੱਕ ਪ੍ਰਾਈਡ ਹੁੰਦੀ ਹੈ ਜੀ, ਮੈਂ ਬੜਾ ਪਰਫੈਕਸ਼ਨਿਸਟ ਹਾਂ। ਡਾਕਟਰ ਸਾਹਿਬ ਨੇ ਕਦੀ ਇਹ ਨਹੀਂ ਕਲੇਮ ਕੀਤਾ ਕਿ ਮੈਂ ਬੜਾ ਪਰਫੈਕਸ਼ਨਿਸਟ, ਜੋ ਉਹਨਾਂ ਨੂੰ ਜਿਸ ਵੇਲੇ ਸਮਝ ਆਈ ਉਹਨਾਂ ਨੇ ਉਹ ਲਿਖ ਦਿੱਤਾ ਔਰ ਉਹ ਸਾਂਝਾ ਕਰ ਦਿੱਤਾ ਛੁਪਵਾ ਕੇ ਬਾਕੀ ਦੋਸਤਾਂ ਨਾਲ, ਕਿ ਇਹ ਹੁਣ ਪੜ੍ਹਨ ਤੇ ਉਹਦੇ ਉੱਤੇ ਗੱਲ ਹੋਵੇ। ਮਤਲਬ ਬਹੁਤ ਜ਼ਿਆਦਾ ਉਹਨੂੰ ਰਿੜਕਦੇ ਨਹੀਂ ਸਨ ਕਿ ਬਈ ਮੈਂ ਤੇ ਹੁਣ ਕੋਈ ਇਹਨੂੰ ਬੜਾ ਇਹਦੇ ਤੇ ਕਲੇਮ ਹੈ ਕਰਾਂ ਕਿ ਬਈ ਇਹ ਤੇ ਮੈਂ ਕੋਈ ਐਸੀ ਫਾਈਨਲ ਚੀਜ਼ ਲਿਖ ਦਿੱਤੀ ਹੈ ਕਿ ਵੀ ਇਹਦੇ 'ਚ ਕੋਈ ਕਮੀ ਨਹੀਂ। ਕੋਈ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਪੁੱਛਿਆ ਮੇਰੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ, ਮੈਂ ਆਖਿਆ ਡਾਕਟਰ ਸਾਹਿਬ ਤੁਹਾਨੂੰ ਸ਼ਾਇਰੀ ਨਹੀਂ ਸੀ ਕਰਨੀ ਚਾਹੀਦੀ। ਤੇ ਮੇਰੇ ਮੂੰਹ ਤੇ ਨਿਕਲ ਗਿਆ, ਪਰ ਮੈਨੂੰ, ਮੈਂ ਪਰੇਸ਼ਾਨ ਵੀ ਥੋੜਾ ਜਿਹਾ ਹੋ ਗਿਆ ਕਿ ਮੈਨੂੰ ਨਹੀਂ ਸੀ ਸ਼ਾਇਦ ਇੰਝ ਕਹਿਣਾ ਚਾਹੀਦਾ। ਤੇ ਡਾਕਟਰ ਸਾਹਿਬ ਨੇ ਚਿਹਰੇ ਤੇ ਕੋਈ ਉਹ ਨਹੀਂ ਮਲਾਲ ਆਇਆ, ਉਹ ਕਹਿੰਦੇ ਹਾਂ ਠੀਕ ਹੈ ਤੁਸੀਂ ਕਿਹਾ ਕਿ ਨਹੀਂ ਸੀ ਕਰਨੀ ਚਾਹੀਦੀ, ਪਰ ਚਲੋ ਕਰ ਵੀ ਦਿੱਤੀ ਹੈ ਤੇ ਕੀ ਕੋਈ ਮਤਲਬ ਉਹਨਾਂ ਨੇ ਕੋਈ ਇਸ ਤਰ੍ਹਾਂ ਉਹ ਨਹੀਂ ਕੀਤਾ ਕਿ ਤੇ ਜਿਹੜੀ ਉਹਨਾਂ ਦੀ ਵਾਰਿਸਨਾਮਾ ਕਿਤਾਬ ਹੈ, ਮੈਨੂੰ ਬਹੁਤ ਸਾਰੇ ਲੋਕ ਐਸੇ ਮਿਲੇ ਨੇ ਜਾਂ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਕਿ ਜਿਹੜੀ ਉਹਨਾਂ ਨੂੰ, ਉਹ ਕਹਿੰਦੇ ਸਾਨੂੰ ਵਾਰਿਸ ਸ਼ਾਹ ਸਮਝ ਹੀ ਇਹਨਾਂ ਕੋਲੋਂ ਆਇਆ। ਬਹੁਤ ਸਾਰੇ ਲੋਕਾਂ ਨੇ ਵਾਰਿਸ ਸ਼ਾਹ ਦੇ ਉੱਤੇ ਗੱਲ ਕੀਤੀ, ਹੀਰ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਵੀ ਸਾਨੂੰ ਮਿਲ ਜਾਂਦੀਆਂ ਨੇ। ਬਹੁਤ ਸਾਰੇ ਲੋਕਾਂ ਨੇ ਹੀਰ ਵਾਰਿਸ ਸ਼ਾਹ ਨੂੰ ਵਾਰਿਸ ਸ਼ਾਹ ਨਾਲ ਵੀ ਕੋਈ ਅੱਗੇ ਜਾ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋ ਸਕਦਾ ਵਾਰਿਸ ਸ਼ਾਹ ਨੂੰ ਵੀ ਉਹਨਾਂ ਨਾ ਪਤਾ ਹੋਵੇ ਜਿੰਨਾ ਉਹਨਾਂ ਨੂੰ ਪਤਾ। ਕੁਝ ਲੋਕਾਂ ਨੇ ਇਸ ਤਰ੍ਹਾਂ ਵੀ ਤਸ਼ਰੀਹਾਂ ਕੀਤੀਆਂ ਨੇ ਬਾਬਾ ਵਾਰਿਸ ਸ਼ਾਹ ਦੀਆਂ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਪੁਆਇੰਟ ਆਫ ਵਿਊ ਸੀ, ਮਾਰਕਸਿਸਟ ਪੁਆਇੰਟ ਆਫ ਵਿਊ, ਉਹਨੂੰ ਵੀ ਰੱਖਿਆ, ਪਰ ਕਦੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਐਸੇ ਲਫ਼ਜ਼ ਵਰਤਾਂ ਜਿਹੜੇ ਕਿਸੇ ਨੂੰ ਸਮਝ ਨਾ ਆਉਣ, ਜਾਂ ਮੈਂ ਐਸਾ ਬਿਆਨ ਕਰਨ ਦੀ ਕੋਸ਼ਿਸ਼ ਕਰਾਂ, ਐਸੀਆਂ ਗੁੰਝਲਾਂ ਪਾ ਦਿਆਂ। ਕਿਉਂਕਿ ਅਸੀਂ ਨਾ ਸਮਟਾਈਮਜ਼ ਜ਼ੁਬਾਨ ਨੂੰ ਐਜ਼ ਏ ਟੂਲ ਯੂਜ਼ ਕਰ ਰਹੇ ਹਾਂ, ਟੈਰਰਾਈਜ਼ ਕਰ ਰਹੇ ਹਾਂ ਦੂਸਰੇ ਲੋਕਾਂ ਨੂੰ। ਅਸੀਂ ਉਹਨਾਂ ਨੂੰ ਆਪਣੇ ਰੋਹਬ ਥੱਲੇ ਲਿਆਉਣਾ ਚਾਹੁੰਦੇ ਹਾਂ ਲਫ਼ਜ਼ਾਂ ਦੇ ਰਾਹੀਂ। ਅਸੀਂ ਐਡੇ ਐਡੇ ਭਾਰੇ ਲਫ਼ਜ਼ ਸੁੱਟਨੇ ਹਾਂ ਲੋਕਾਂ ਤੇ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਰੋਹਬ ਥੱਲੇ ਆ ਜਾਣ। ਤੇ ਡਾਕਟਰ ਸਾਹਿਬ ਨੇ ਕਦੀ ਇਹ ਕੋਸ਼ਿਸ਼ ਨਹੀਂ ਸੀ ਕੀਤੀ ਕਿ ਮੈਂ ਕੋਈ ਐਸਾ ਫਲਸਫਾ ਇਸ ਤਰ੍ਹਾਂ ਦਾ ਜਾਂ ਕੋਈ ਐਜੀ ਬੁਝਾਰਤ ਪਾਵਾਂ ਲੋਕਾਂ ਦੇ ਨਾਲ, ਜਾਂ ਲਫ਼ਜ਼ ਐਸੇ ਵਰਤਾਂ। ਤੇ ਵੇਖਣ ਵਿੱਚ ਵੀ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ ਉਹ ਬੜੀ ਸਿੱਧੀ ਸਾਦੀ ਜੀ ਪਰਸਨੈਲਿਟੀ ਸੀ। ਉਹਨਾਂ ਦੇ ਪਹਿਰੇਵੇ ਤੋਂ ਲੈ ਕੇ ਉਹਨਾਂ ਦਾ ਬਹਿਣ ਉੱਠਣ, ਔਰ ਕਦੀ ਉਹਨਾਂ ਨੇ ਇਹ ਨਹੀਂ ਸੀ ਕਿ ਕੋਈ ਮੈਨੂੰ ਹੀ ਮਿਲਣ ਆਵੇ। ਇਸ ਹਾਲਤ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਇੱਕ ਡਿਸਏਬਿਲਿਟੀ ਸੀ, ਤੇ ਕਈ ਵਾਰੀ, ਬਲਕਿ ਪਹਿਲੀ ਵਾਰੀ ਜਦੋਂ ਮੈਂ ਕਿਸੇ ਜਗ੍ਹਾ ਤੇ ਉਹਨਾਂ ਨੂੰ ਮਿਲਿਆ ਤੇ ਉਹ ਦੋਸਤ ਨੇ ਅਮਰ ਰਿਆਜ਼ ਉਹਨੂੰ ਮਿਲਣ ਆਏ ਤੇ ਮੈਂ ਉੱਥੇ ਹੀ ਬੈਠਾ ਸਾਂ। ਮੇਰੇ ਨਾਲ ਕਾਫੀ ਕੋਈ 13-14 ਸਾਲ ਪਹਿਲਾਂ ਦੀ ਗੱਲ ਹੋਏਗੀ। ਤੇ ਉੱਥੇ ਉਹ ਆਪਣੀ ਉਸ ਹਾਲਤ ਵਿੱਚ ਉਹ ਮਿਲਣ ਆਏ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ। ਤੇ ਫਿਰ ਉਸ ਤੋਂ ਬਾਅਦ ਅਸੀਂ ਬਹੁਤ ਹੀ ਜ਼ਿਆਦਾ, ਜ਼ੁਬੈਰ ਦੇ ਘਰ ਤੇ ਸਾਡੀਆਂ ਬਹੁਤ ਹੀ ਲੰਬੀਆਂ ਮੁਲਾਕਾਤਾਂ ਰਹੀਆਂ, ਬਹੁਤ ਗੱਲਾਂ ਉਹਨਾਂ ਨਾਲ ਕੀਤੀਆਂ। ਔਰ ਮੈਨੂੰ ਇੰਝ ਲੱਗਦਾ ਕਿ ਜਿਹੜੀ ਉਹਨਾਂ ਨੇ ਕੋਈ ਆਖਰੀ ਬਹੁਤ ਲੰਬੀ ਕਾਲ ਕੀਤੀ ਹੋਏਗੀ ਨਾ ਟੈਲੀਫੋਨ ਤੇ, ਉਹ ਮੇਰੇ ਨਾਲ ਕੀਤੀ ਹੋਏਗੀ, ਮੈਨੂੰ ਇੰਝ ਫੀਲ ਹੁੰਦਾ। ਕਿਉਂਕਿ ਉਹਨਾਂ ਦੀ ਜਦੋਂ ਡੈਥ ਹੋਈ ਹੈ ਤੇ ਉਸ ਤੋਂ ਕੋਈ 15 ਜਾਂ 20 ਦਿਨ ਪਹਿਲਾਂ ਮੇਰੇ ਨਾਲ ਮੈਨੂੰ ਉਹਨਾਂ ਦਾ ਮੈਸੇਜ ਆਇਆ। ਤੇ ਮੈਂ ਕਿਹਾ ਹਾਂ ਮੈਂ ਉਹਨਾਂ ਕਿਹਾ ਮੈਂ ਟਾਈਮ ਹੈ ਤੁਹਾਡੇ ਕੋਲ ਗੱਲ ਕਰਨ, ਤੇ ਮੈਂ ਕਿਹਾ ਬਿਲਕੁਲ ਜ਼ਰੂਰ। ਫਿਰ ਉਹਨਾਂ ਨਾਲ ਮੇਰੀ ਬੜੀ ਲੰਬੀ ਗੱਲਬਾਤ ਹੋਈ, ਬਹੁਤ ਸਾਰੀਆਂ ਉਹਨਾਂ ਦਿਲ ਦੀਆਂ ਬਹੁਤ ਸਾਰੀਆਂ ਗੱਲਾਂ। ਕੁਝ ਲੋਕਾਂ ਕੋਲੋਂ ਡਿਸਟਰਬ ਵੀ ਹੋਏ ਸਨ ਆਖਰੀ ਟਾਈਮ ਤੇ ਨਾ, ਆਪਣੇ ਜਿਨ੍ਹਾਂ ਦੀ ਉਹ ਬਹੁਤ ਇੱਜ਼ਤ ਵੀ ਕਰਦੇ ਰਹੇ ਸਾਰੀ ਜ਼ਿੰਦਗੀ, ਤੇ ਉਹਨਾਂ ਦੇ ਕਿਸੇ ਰਵੱਈਏ ਦੀ ਵਜ੍ਹਾ ਤੋਂ ਉਹਨਾਂ ਕੋਲੋਂ ਡਿਸਟਰਬ ਵੀ ਹੋਏ। ਕੁਝ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੋਈਆਂ। ਆਪਣੀ ਫੈਮਿਲੀ ਦੀਆਂ ਜਾਂ ਆਪਣੇ ਘਰ ਦੇ ਵਿੱਚ ਉਹ ਕਿਵੇਂ ਰਹਿੰਦੇ ਸਨ ਸਾਨੂੰ ਨਹੀਂ ਪਤਾ। ਕਦੀ ਨਹੀਂ ਉਹਨਾਂ ਕੋਲੋਂ ਸਾਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਘਰ ਵਿੱਚ ਬਹੁਤ ਖੁਸ਼ ਸਨ ਜਾਂ ਪਰੇਸ਼ਾਨ ਸਨ। ਸਾਨੂੰ ਕਦੀ ਨਹੀਂ, ਨਾ ਉਸ ਬਾਰੇ ਉਹਨਾਂ ਨੇ ਕਦੀ ਡਿਸਕਸ ਕੀਤਾ ਤੇ ਨਾ ਹੀ ਅਸੀਂ ਉਹਨਾਂ ਦੇ ਨਾਲ ਡਿਸਕਸ ਕੀਤਾ। ਇਸ ਜਿਸਮ ਦੀ ਇਸ ਕਮਜ਼ੋਰੀ ਔਰ ਮੁਥਾਜੀ ਦੇ ਬਾਵਜੂਦ ਵੀ ਇੰਨੇ ਉਹਨਾਂ ਦੇ ਵਿੱਚ ਜੋਸ਼ ਜਜ਼ਬਾ ਸੀ ਕਿ ਇੱਕ ਵਾਰੀ ਅਮਰੀਕਾ ਤੋਂ ਆਏ ਤੇ ਲਾਹੌਰ ਨਹੀਂ ਰੁਕੇ, ਸਿੱਧੇ ਆਪਣੇ ਪਿੰਡ ਹੀ ਚਲੇ ਗਏ। ਆਪਣੀ ਉਸ ਵੇਲੇ ਉਹਨਾਂ ਦੀ ਭੈਣ ਜ਼ਿੰਦਾ ਸੀ, ਫਿਰ ਆਪਣੀ ਭੈਣ ਦੇ ਕੋਲ 3-4 ਦਿਨ ਰਹੇ ਔਰ ਫਿਰ ਉਸ ਤੋਂ ਬਾਅਦ ਉਹ ਵਾਪਸ ਆਏ।
ਤੇ ਇੱਥੇ ਵੀ ਇੰਨਿਆਂ ਲੋਕਾਂ ਨੂੰ ਮਿਲਣਾ, ਰੋਜ਼ਾਨਾ ਕਿਸੇ ਨਾ ਕਿਸੇ ਨੂੰ ਮਿਲਣਾ, ਰੋਜ਼ਾਨਾ ਕਿਧਰੇ ਜਾ ਰਹੇ ਨੇ, ਰੋਜ਼ਾਨਾ ਲੋਕ ਉਹਨਾਂ ਨੂੰ ਮਿਲਣ ਆ ਰਹੇ ਨੇ। ਮੈਂ ਉਹਨਾਂ ਦੇ ਮੂੰਹ ਕਦੀ, ਅਸੀਂ ਮੇਰੇ ਖਿਆਲ ਹੈ ਕਈ ਵਾਰੀ ਉਹਨਾਂ ਨੂੰ ਕਿਹਾ ਹੋਏਗਾ ਜੀ ਅਸੀਂ ਥੱਕ ਗਏ ਹਾਂ ਜਾਂ ਉੱਠੀਏ, ਮੈਨੂੰ ਅੱਜ ਤੱਕ ਨਹੀਂ ਯਾਦ ਡਾਕਟਰ ਸਾਹਿਬ ਨੇ ਕਿਹਾ ਹੋਵੇ ਮੈਂ ਥੱਕ ਗਿਆ, ਜਾਂ ਡਾਕਟਰ ਸਾਹਿਬ ਨੇ ਕਿਹਾ ਹੋਵੇ ਯਾਰ ਅੱਜ ਬਸ ਕਰੀਏ, ਕੱਲ ਗੱਲਾਂ ਕਰਾਂਗੇ। ਉਹਨਾਂ ਕੋਲ ਕਰਨ ਵਾਸਤੇ ਮੈਂ ਇੱਕ ਵਾਰੀ ਪੁੱਛਿਆ ਡਾਕਟਰ ਸਾਹਿਬ ਨੂੰ ਕਿ ਡਾਕਟਰ ਸਾਹਿਬ, ਮੈਂ ਆਪਣਾ ਸਵੀਨਾ ਜੀ ਲੰਮੀ ਤੇ ਨਹੀਂ ਮੇਰੀ ਗੱਲ ਹੋ ਗਈ, ਟਾਈਮ ਥੋੜਾ ਤੇ ਮੈਂ ਬਸ ਕਰਾਂ। ਨਹੀਂ ਕਰੋ, ਥੋੜੀ ਜਿਹੀ ਕਰੋ, ਹੈ ਨੇ 2-4 ਮਿੰਟ। ਅੱਛਾ, ਮੈਂ ਇੱਕ ਵਾਰੀ ਡਾਕਟਰ ਸਾਹਿਬ ਨੂੰ ਕਿਹਾ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਜਵਾਨੀ ਦੇ ਵਿੱਚ ਇਨਕਲਾਬ ਦੀਆਂ ਗੱਲਾਂ ਕਰਦੇ ਸੋ, ਮਾਰਕਸਿਜ਼ਮ ਦੀਆਂ ਗੱਲਾਂ ਕਰਦੇ ਸੋ, ਜਦੋਂ ਹਾਲਾਂ ਅਮਰੀਕਾ ਨਹੀਂ ਸਨ ਗਏ, ਤੇ ਮੈਂ ਕਿਹਾ ਉਸ ਵੇਲੇ ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਸਨ, ਤੇ ਸੋਚਣ ਲੱਗ ਪਏ। ਤੇ ਫਿਰ ਮੈਨੂੰ ਬਾਅਦ ਕਹਿੰਦੇ ਨੇ ਉਸੇ ਟਾਈਮ ਕੋਈ 15-20 ਮਿੰਟ ਠਹਿਰ ਕੇ ਕਹਿੰਦੇ ਨੇ ਮੈਂ ਤੈਨੂੰ ਸੱਚੀ ਦੱਸਾਂ ਉਸ ਵੇਲੇ ਤੱਕ ਨਾ ਮੈਂ ਕੋਈ ਵੀ ਓਰੀਜਨਲ ਬੁੱਕ ਨਹੀਂ ਸੀ ਪੜ੍ਹੀ ਮਾਰਕਸਿਜ਼ਮ ਦੀ, ਕਾਰਲ ਮਾਰਕਸ ਦੀ ਜਾਂ ਲੈਨਨ ਦੀ, ਕੋਈ ਵੀ ਓਰੀਜਨਲ ਬੁੱਕ ਨਹੀਂ ਸੀ ਪੜ੍ਹੀ। ਲੇਕਿਨ ਉਸ ਵੇਲੇ ਅਸੀਂ ਇੰਨੇ ਜਜ਼ਬੇ ਔਰ ਜਨੂਨ ਵਿੱਚ ਰਹਿੰਦੇ ਸਾਂ ਹਰ ਵੇਲੇ, ਔਰ ਹਾਲਾਤ ਵੀ ਕੁਝ ਐਸੇ ਬਣੇ ਸਨ ਕਿ ਅਸੀਂ ਰੋਜ਼ਾਨਾ ਰਾਤ ਨੂੰ ਇਹ ਸੋਚ ਕੇ ਸੌਂਦੇ ਸਾਂ ਕਿ ਕੱਲ ਸੁਬਾਹ ਇਨਕਲਾਬ ਆ ਜਾਏਗਾ। ਅਸੀਂ ਉਸ ਕੰਡੀਸ਼ਨ ਦੇ ਵਿੱਚ ਰਹਿੰਦੇ ਸਾਂ ਹਰ ਵੇਲੇ। ਲੇਕਿਨ ਕਹਿੰਦੇ ਨੇ ਮੈਨੂੰ ਜੋ ਸਮਝ ਆਈ ਮਾਰਕਸਿਜ਼ਮ ਦੀ, ਉਹ ਫਿਰ ਮੈਂ ਜਦੋਂ ਇਕਨੋਮਿਕਸ ਜਾ ਕੇ ਪੜ੍ਹੀ ਔਰ ਉਹ ਫਿਲਾਸਫੀ ਪਹਿਲਾਂ ਵੀ ਉਹ ਜਾਣਦੇ ਸਨ, ਤੇ ਫਿਰ ਉਹ ਕਹਿੰਦੇ ਨੇ ਮੈਨੂੰ ਮਾਰਕਸਿਜ਼ਮ ਦੀ ਉੱਥੇ ਜਾ ਕੇ ਸਮਝ ਆਈ। ਹੁਣ ਉਹ ਕੁਝ ਗੱਲਾਂ ਸਾਨੂੰ ਸਮਝਾਉਣਾ ਵੀ ਚਾਹੁੰਦੇ ਸਨ ਇਵਨ ਮਾਰਕਸਿਜ਼ਮ ਦੇ ਬਾਰੇ 'ਚ ਵੀ। ਮਾਰਕਸਿਜ਼ਮ ਦੇ ਵਿੱਚ ਉਹਨਾਂ ਨੂੰ ਕੋਈ ਚੀਜ਼ਾਂ ਐਸੀਆਂ ਲੱਗੀਆਂ ਕਿ ਜਿਹੜੀਆਂ ਉਹ ਕਹਿੰਦੇ ਸਨ ਕਿ ਮਾਰਕਸਿਜ਼ਮ ਇੱਥੋਂ ਠੀਕ ਹੈ, ਉਹਦੀ ਜਿਹੜੀ ਐਗਜ਼ੀਕਿਊਸ਼ਨ ਜਾਂ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਗੱਲ ਕਰਨਾ ਚਾਹੁੰਦੇ ਸਨ, ਤੇ ਉਹ ਕੋਈ ਲਿਖ ਵੀ ਰਹੇ ਸਨ ਉਸ ਹਵਾਲੇ ਨਾਲ। ਤੇ ਇਹ ਹੀ ਗੱਲਾਂ ਨੇ, ਅਗਰ ਬਾਅਦ 'ਚ ਟਾਈਮ ਹੋਇਆ ਤਾਂ ਮੈਂ ਕੋਈ ਹੋਰ ਗੱਲ ਕਰ ਲਵਾਂਗਾ। ਹੁਣ ਕੋਈ ਹੋਰ ਮਿੱਤਰ ਕਰਨ ਗੱਲ। ਠੀਕ ਹੈ, ਹਾਂ, ਬਹੁਤ ਸ਼ੁਕਰੀਆ ਰਣਸੁਖ ਜੀ, ਬਹੁਤ ਮਜ਼ੇਦਾਰ ਅੱਛੀਆਂ ਤੁਸੀਂ ਯਾਦਾਂ ਦੁਹਰਾਈਆਂ ਨੇ ਜੀ। ਹਾਂਜੀ, ਸਾਡੇ ਹੋਰ ਕੋਈ ਮਿੱਤਰ ਗੱਲ ਕਰਨਾ ਚਾਹਣ? ਜਸਪਾਲ ਸਾਹਿਬ ਨੂੰ ਕਰਾਓ, ਜਸਪਾਲ ਸਾਹਿਬ। ਹਾਂਜੀ ਜਸਪਾਲ ਜੀ। ਹਾਂਜੀ, ਮੈਂ ਥੋੜੀ ਗੱਲ ਕਰੂੰਗਾ। ਮੈਂ ਮਨਜ਼ੂਰ ਸਾਹਿਬ ਨੂੰ ਮੇਰਾ ਖਿਆਲ 90 ਜਾਂ 91 ਚ ਮਿਲਿਆ ਸੀ। ਪਹਿਲਾਂ ਆਨਲਾਈਨ ਮਿਲੇ ਅਸੀਂ, ਆਪਣਾ ਬਣਾਉਣ ਦੀ ਗੱਲ ਕਿਸੇ ਸਬਬ ਨਾਲ ਆਨਲਾਈਨ ਮਿਲੇ, ਫਿਰ ਆਪਣਾ ਬਣਾਉਣ ਦੀ ਗੱਲ ਸ਼ੁਰੂ ਹੋਈ। ਮਨਜ਼ੂਰ ਸਾਹਿਬ ਹੋਰ ਜਵੇਦ ਬੂਟਾ, ਸਫੀਰ ਰਾਮਾ ਤੇ ਆਪਣਾ ਇਰਫਾਨ ਮਲਿਕ, ਰਾਜਵਿੰਦਰ ਤੇ ਹੋਰ 5-7 ਬੰਦੇ ਹੁੰਦੇ ਸੀਗੇ ਡੀਸੀ ਦੇ। ਤੇ ਅਸੀਂ ਪਹਿਲਾਂ ਆਨਲਾਈਨ ਹੀ ਮਿਲੇ। ਉਹਨਾਂ ਦਿਨਾਂ 'ਚ ਵੀਡੀਓ ਨਹੀਂ ਹੁੰਦਾ ਸੀ, ਫੋਨ ਆਡੀਓ ਹੀ ਹੁੰਦਾ ਸੀ। ਜਸਪਾਲ ਜੀ ਸਰ ਨੇੜੇ ਹੋ ਜਾਓ ਮਾਈਕ ਦੇ। ਹਾਂਜੀ, ਹੁਣ ਕਿਵੇਂ? ਠੀਕ ਹੈ, ਹੁਣ ਆ ਰਹੀ? ਥੋੜਾ ਜਿਹਾ ਹੋਰ। ਤੇ ਹੁਣ ਆ ਰਹੀ ਆਵਾਜ਼? ਹਾਂ ਜੀ, ਥੋੜੀ ਬਿਹਤਰ ਹੋਈ ਹੈ। ਅੱਛਾ ਜੀ, ਅੱਛਾ ਜੀ। ਤੇ ਉਹਨਾਂ ਦਿਨਾਂ 'ਚ ਵੀਡੀਓ ਨਹੀਂ ਹੁੰਦਾ ਸੀ, ਆਡੀਓ ਹੀ ਹੁੰਦਾ ਸੀ। ਅਸੀਂ ਪਹਿਲੀ ਵਾਰ ਮਿਲੇ ਟੋਰਾਂਟੋ 'ਚ, ਇਹ 94 ਦੀ ਗੱਲ ਹੈਗੀ। ਉਹ ਤੋਂ ਪਹਿਲਾਂ ਇਸ ਫੋਨ ਫਾਨ ਤੇ ਗੱਲ ਹੁੰਦੀ ਸੀ ਜਾਂ ਆਨਲਾਈਨ। ਉੱਥੇ 94 'ਚ ਇੱਕ 94 ਜਾਂ 95 ਦੀ ਗੱਲ ਹੈ, ਇੱਕ ਇੰਟਰਨੈਸ਼ਨਲ ਕਾਨਫਰੰਸ ਸੀਗੀ ਮਿਨੋਰਟੀ ਰਾਈਟਸ ਤੇ। ਉਹਦੀ ਜਿਹੜੀ ਸਦਾਰਤ ਹੈ ਉਹ ਹਰਦਿਆਲ ਬੈਂਸ ਸਾਹਿਬ ਕਰ ਰਹੇ ਸੀਗੇ। ਮੈਂ ਹਰਦਿਆਲ ਨੂੰ ਕਾਫੀ ਅਰਸੇ ਤੋਂ 74-75 ਤੋਂ ਜਾਣਦਾ ਸੀਗਾ, ਤੇ ਅਸੀਂ ਫਿਲਾਸਫੀ ਤੇ ਵੀ ਕਾਫੀ ਕੰਮ ਇਕੱਠਾ ਕੀਤਾ ਸੀਗਾ। ਉੱਥੋਂ ਫਿਰ ਮਨਜ਼ੂਰ ਹੋਣਾ ਨੇ ਹਰਦਿਆਲ ਹੋਣਾ ਨਾਲ ਅਜ਼ੀਜ਼ ਉਲ ਹਕ ਦਾ ਜ਼ਿਕਰ ਕੀਤਾ, ਤੇ ਮੈਨੂੰ ਉਦੋਂ ਪਤਾ ਚੱਲਿਆ ਕਿ ਅਜ਼ੀਜ਼ ਉਲ ਹਕ ਸਾਹਿਬ ਤੇ ਹਰਦਿਆਲ ਬੜੇ ਕਲੋਜ਼ ਸੀਗੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੇ। ਉਹ ਫਿਰ ਕਾਨਫਰੰਸ ਦੇ ਦੂਜੇ ਦਿਨ ਉਹ ਪੂਰਾ ਦਿਨ ਹਰਦਿਆਲ ਤੇ ਮਨਜ਼ੂਰ ਉਹ ਅਜ਼ੀਜ਼ ਬਾਰੇ ਹੀ ਗੱਲਾਂ ਕਰਦੇ ਰਹੇ। ਐਨੀਵੇ, ਫਿਰ ਸਾਡਾ ਆਪਣਾ ਦਾ ਕੰਮ ਸ਼ੁਰੂ ਹੋਇਆ। ਅਸੀਂ ਆਪਣੀਆਂ ਕਾਨਫਰੰਸਾਂ ਕਰਨ ਲੱਗ ਪਏ, ਆਪਣੇ ਦੀਆਂ DC, ਬੋਸਟਨ, ਫਿਰ ਟੋਰਾਂਟੋ, ਇੰਗਲੈਂਡ, ਤੇ ਇਹ ਪੰਜਾਬੀ ਕਾਨਫਰੰਸਾਂ ਕਰਦੇ ਰਹੇ ਅਸੀਂ। ਉਹਨਾਂ ਦੀ ਬੇਟੀ ਮੋਨੀ ਫਿਰ ਇੱਥੇ 2 ਸਾਲ ਲਈ ਸਾਡੇ ਕੋਲੇ ਪੜ੍ਹਨ ਵੀ ਆਈ। ਉਹ ਫਿਰ ਉਦੋਂ ਵੀ ਸਾਡੇ ਕੋਲੇ ਕਾਫੀ ਰਹਿੰਦੇ ਹੁੰਦੇ ਸੀ। ਬਲਕਿ ਉਹਨਾਂ ਦੇ ਥੋੜੇ ਜਿਹੇ ਕੱਪੜੇ ਹਾਲ ਤਾਂ ਹੀ ਮੇਰੇ ਕੋਲੇ ਪਏ ਆ, ਉਹਨਾਂ ਨੇ ਮੇਰੇ ਕੋਲੇ ਰੱਖੇ ਹੁੰਦੇ ਸੀ। ਕਹਿੰਦੇ ਯਾਰ ਮੈਂ ਆਉਣਾ ਤਾਂ ਹੈਗਾ ਹੀ ਆ, ਤੇ ਇਸ ਕਰਕੇ ਤੂੰ ਇੱਥੇ ਰੱਖ ਛੱਡ। ਉਹ ਇੱਕ ਬੈਗ 'ਚ ਮੇਰੇ ਕੋਲੇ ਹਲੇ ਵੀ ਰੱਖੇ ਹੋਏ। ਤੇ ਮੈਂ ਜਦੋਂ ਅਸੀਂ ਪਿਛਲੀ ਵਾਰ ਗਏ ਸੀ, ਮੈਂ ਕਿਹਾ ਯਾਰ
ਆ ਜਾਓ ਹੁਣ ਤੁਸੀਂ ਇੱਕ ਵਾਰ ਫੇਰ ਉਹ ਤੁਹਾਡਾ ਸੂਟ ਮੇਰੇ ਕੋਲ ਰੱਖਿਆ ਹੋਇਆ ਤੇ ਉਹ ਬੜੇ ਹੱਸੇ, ਕਹਿੰਦਾ ਯਾਰ ਆਉਂਗਾ ਤਾਂ ਮੈਂ ਸਹੀ। ਪਰ ਉਹਨਾਂ ਦਾ ਜਿਹੜਾ ਨਜ਼ਰੀਆ ਸੀਗਾ ਇੱਕ ਬਹੁਤ ਜ਼ਿਆਦਾ ਖੁੱਲਾ। ਮੈਨੂੰ ਇੱਕ ਦਿਨ ਕਹਿੰਦਾ ਯਾਰ ਸਾਡਾ ਪ੍ਰੋਬਲਮ ਇਹ ਰਿਹਾ ਮਾਰਕਸਿਸਟਾਂ ਦਾ ਇੰਡੀਆ 'ਚ ਜਾਂ ਪਾਕਿਸਤਾਨ 'ਚ ਕਿ ਅਸੀਂ ਮਾਰਕਸਿਸਟ ਬਣ ਗਏ, ਮਾਰਕਸ ਨਹੀਂ ਬਣੇ। ਕਿ ਮਾਰਕਸ ਤਾਂ ਸਿਰਫ ਇੱਕ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ, ਇੱਕ ਉਂਗਲ ਕਰ ਰਿਹਾ ਸੀ ਕਿਸੇ ਪਾਸੇ, ਤੇ ਅਸੀਂ ਉਸ ਉਂਗਲ ਨੂੰ ਫੜ ਕੇ ਬਹਿ ਗਏ। ਤੇ ਐਨੀਵੇ ਫਿਰ ਮੇਰਾ ਫੀਲਡ ਵੀ ਫਿਲਾਸਫੀ ਸੀਗਾ, ਉਹਨਾਂ ਦਾ ਫੀਲਡ ਵੀ ਫਿਲਾਸਫੀ ਸੀਗਾ, ਤੇ ਅਸੀਂ ਯੂਰਪੀਅਨ ਫਿਲਾਸਫੀ ਦੀ ਡਿਵੈਲਪਮੈਂਟ ਬਾਰੇ, ਇੰਡੀਅਨ ਫਿਲਾਸਫੀ ਡਿਵੈਲਪਮੈਂਟ। ਫਿਰ ਮੈਨੂੰ ਕਹਿੰਦੇ ਯਾਰ ਕਿ ਤੂੰ ਪੰਜਾਬੀ ਫਿਲਾਸਫੀ ਦੀ ਕਿਤਾਬ ਲੈ। ਮੇਰਾ ਉਹਨਾਂ ਦਿਨੋਂ ਖਿਆਲ ਇਹ ਹੁੰਦਾ ਸੀ ਯਾਰ ਇੰਨਾ ਕੁਝ ਬਹੁਤ ਲੋਕਾਂ ਨੇ ਲਿਖਿਆ, ਜੇ ਇਹੀ ਲੋਕ ਪੜ੍ਹ ਲੈਣ ਤਾਂ ਬਹੁਤ ਹੈਗਾ, ਅਸੀਂ ਉਹਦੇ ਵਿੱਚ ਕੀ ਲਿਖਣਾ। ਕਹਿੰਦੇ ਨਹੀਂ ਯਾਰ ਤੂੰ ਇਸ ਗੱਲ 'ਚ ਬਿਲਕੁਲ ਗਲਤ ਹੈਗਾ, ਤੇ ਤੂੰ ਹਿੰਮਤ ਕਰ, ਥੋੜੀ ਜਿਹੀ ਐਫਰਟ ਕਰ। ਕਹਿੰਦਾ ਤੂੰ ਐਵੇਂ ਸੁਸਤੀ ਨਾ ਕਰ, ਇਹ ਬਹਾਨਾ ਨਾ ਬਣਾ, ਤੇ ਪੰਜਾਬੀ ਫਿਲਾਸਫੀ ਤੇ ਕਿਤਾਬ ਦੇ। ਐਨੀਵੇ ਜੀ ਫਿਰ ਉਹਨਾਂ ਨੇ ਜ਼ੋਰ ਜ਼ਾਰ ਪਵਾ ਕੇ ਮੈਨੂੰ ਕਾਫੀ, ਉਹ ਫਿਰ ਤੁਹਾਨੂੰ ਪਤਾ ਹੀ ਆ 2018 'ਚ ਮੇਰਾ ਖਿਆਲ ਉਹ ਕਿਤਾਬ ਇੱਥੇ ਲਾਹੌਰ ਹੀ ਛਾਈ ਹੋਈ ਸੀ, ਉਹ ਸਾਂਝਾ, ਤੇ ਜ਼ੁਬੈਰ ਸਾਹਿਬ, ਆਪਣੇ ਨੈਨਸੁਖ ਸਾਹਿਬ, ਤੇ ਹੋਰ ਮਜ਼ਹਰ ਤਿਮਜ਼ੀ ਵਗੈਰਾ ਨੇ ਵੀ ਉਸ ਬਾਰੇ ਪਰਚੇ ਪੜ੍ਹੇ। ਤੇ ਉਹਨਾਂ ਦੀ ਇੱਕ ਖਾਸੀਅਤ ਇਹ ਗੱਲ ਸੀ, ਉਹ ਕਿਸੇ ਵੀ ਆਈਡੀਏ ਤੇ ਜਾਂ ਕਿਸੇ ਗੱਲ ਤੇ ਕਦੇ ਬਿਨਾਂ ਸੋਚੇ ਸਮਝੇ ਉਹ ਮਤਲਬ ਇਮੋਸ਼ਨਲੀ ਫਸਦੇ ਨਹੀਂ ਸੀ ਕਿ ਨਹੀਂ ਜੀ ਹੁਣ ਮੈਂ ਤਾਂ ਇਹੀ ਸੋਚਦਾ। ਉਹਨੂੰ ਹਰ ਪੱਖੋਂ ਦੇਖਣ ਲਈ ਤਿਆਰ ਸੀਗੇ ਉਹ, ਤੇ ਹਮੇਸ਼ਾ ਸਾਨੂੰ ਇਨਕਰੇਜ ਕਰ ਦਿੰਦੇ। ਉਹ ਫਿਰ ਬੜੀ ਹਾਸੇ ਦੀਆਂ ਗੱਲਾਂ ਵੀ ਹੁੰਦੀਆਂ ਸੀ। ਮੈਨੂੰ ਕਹਿੰਦਾ ਯਾਰ ਤੈਨੂੰ ਦੱਸਾਂ ਹਾਸੇ ਵਾਲੀ ਗੱਲ, ਮੈਂ ਕਿਹਾ, ਕਹਿੰਦਾ ਮੈਨੂੰ ਪ੍ਰੋਫੈਸਰ ਇਕਬਾਲ ਅਹਿਮਦ ਨੇ ਕਿਹਾ ਕਿ ਤੂੰ ਹਾਰਵਰਡ ਯੂਨੀਵਰਸਿਟੀ ਅਪਲਾਈ ਕਰ। ਕਹਿੰਦਾ ਮੈਂ ਸੁਣਿਆ ਹਾਰਵਰਡ, HOWARD, ਜਿਹੜੀ ਵਾਸ਼ਿੰਗਟਨ DC 'ਚ। ਕਹਿੰਦਾ ਮੈਂ ਉੱਥੇ ਹੀ ਅਪਲਾਈ ਕੀਤਾ, ਮੈਨੂੰ ਸਕਾਲਰਸ਼ਿਪ ਵੀ ਮਿਲ ਗਿਆ, ਤੇ ਇੱਥੇ ਆ ਕੇ ਪਤਾ ਚੱਲਿਆ ਯਾਰ ਹਾਰਵਰਡ ਤੇ ਹਾਰਵਰਡ 'ਚ ਕਿੰਨਾ ਫਰਕ ਹੈ। ਫਿਰ ਇੱਕ ਦਿਨ ਮੇਰੇ ਕੋਲ ਆਏ ਹੋਏ ਸੀ, ਅਸੀਂ ਗੱਲਬਾਤ ਕਰਦੇ ਸੀ। ਕਹਿੰਦਾ ਯਾਰ ਅਸਲੀ ਗੱਲ ਇਹ ਹੈ ਤਾਂ ਤੂੰ ਵੀ ਪੇਂਡੂ ਬੰਦਾ, ਪਰ ਇੱਥੇ ਫਸ ਗਿਆ ਕਿਸੇ ਤਰੀਕੇ ਨਾਲ, ਤੇ ਇਹੋ ਜਿਹੀਆਂ ਬਹੁਤ ਗੱਲਾਂ ਸਾਡੀਆਂ ਹੋਣੀਆਂ। ਤੇ ਫਿਰ ਮੈਂ ਉਹਨਾਂ ਦਿਨਾਂ 'ਚ ਇੱਕ ਰਿਸਰਚ ਕਰ ਰਿਹਾ ਸੀਗਾ, ਸਪੀਚ ਦੀ ਨਿਊਰੋ ਸਾਇੰਸ ਤੇ ਲੈਂਗੁਏਜ ਦੀ ਡਿਵੈਲਪਮੈਂਟ। ਤੇ ਉਹਦੇ ਵਿੱਚ ਅਸੀਂ ਸ਼ੁਰੂ ਕੀਤੀ ਸੀ ਸੰਸਕ੍ਰਿਤ ਦੀ ਸਟੱਡੀ ਤੋਂ, ਪਰ ਉਹਦੇ ਲਈ ਸਾਨੂੰ ਜਾਣਾ ਪਿਆ ਟਰਾਈਬਲ ਲੈਂਗੁਏਜਸ ਤੇ ਸੰਥਾਲੀ ਤੇ ਖਾਸੀ ਦੀ ਮੈਂ ਸਟੱਡੀ ਕਰ ਰਿਹਾ ਸੀ। ਤੇ ਮੈਂ ਮਨਜ਼ੂਰ ਸਾਹਿਬ ਨੂੰ ਕਿਹਾ ਕਿ ਯਾਰ ਮੈਨੂੰ ਕਰੀਬਨ 3000 ਜਿਹੜੇ ਲਫ਼ਜ਼ ਹੈ ਉਹ ਪੰਜਾਬੀ 'ਚ ਸੰਥਾਲੀ ਤੋਂ ਆਏ ਲੱਗਦੇ ਆ, ਤੇ ਮੈਂ ਉਹ ਲਿਸਟ ਬਣਾ ਕੇ ਉਹਨਾਂ ਨੂੰ ਦਿੱਤੀ। ਕਹਿੰਦੇ ਯਾਰ ਇਸ ਦਾ ਕੰਮ ਕਰਨਾ ਚਾਹੀਦਾ। ਫਿਰ ਉਹਨਾਂ ਨੇ ਉਹ ਲਿੰਗੁਇਸਟਿਕਸ ਆਫ ਸਾਊਥ ਏਸ਼ੀਆ ਉਹ ਕਿਤਾਬ ਤੇ ਕੰਮ ਕੀਤਾ, ਤੇ ਬਹੁਤ ਹੀ ਵਧੀਆ ਕੰਮ ਕੀਤਾ। ਇੱਥੇ ਮੇਰਾ ਦੋਸਤ ਸੀ ਮਾਈਕਲ ਵਿਥਸਲ, ਇੱਥੇ ਹਾਰਵਰਡ ਸੰਸਕ੍ਰਿਤ ਵਾਲਾ, ਉਹਨੇ ਵੀ ਉਸ ਕੰਮ ਨੂੰ ਬੜਾ ਅਪਰੀਸ਼ੀਏਟ ਕੀਤਾ। ਤੇ ਇਸ ਕਰਕੇ ਮੈਂ ਆਪਣੀ ਗੱਲ ਨੂੰ ਮੁਖਤਸਰ ਕਰਦਾ ਹੋਇਆ, ਇੰਨੀਆਂ ਯਾਦਾਂ ਹੈਗੀਆਂ ਮਨਜ਼ੂਰ ਹੋਣਾ ਦੀਆਂ ਕਿ ਕੋਈ ਕਹਿ ਨਹੀਂ ਸਕਦੇ, ਪਰ ਮੈਂ ਇੱਥੇ ਹੀ ਖਤਮ ਕਰਦਾ। ਉਹਨਾਂ ਦਾ ਜਿਹੜਾ ਕੰਮ ਹੈ ਉਹ ਆਉਣ ਵਾਲੀ ਨਸਲਾਂ ਨੂੰ ਇੰਸਪਾਇਰ ਕਰਦਾ ਰਹੇਗਾ, ਤੇ ਅਸੀਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝੇ ਹਾਂ ਕਿ ਉਹਨਾਂ ਨਾਲ ਅਸੀਂ ਥੋੜੀ ਜਿਹਾ ਇੰਨਾ ਸਫ਼ਰ ਕੀਤਾ। ਉਹਨਾਂ ਨੂੰ, ਬਲਕਿ ਮੇਰੀ ਵਾਈਫ ਤੇ ਅਤੀਆ ਦੀ ਵੀ ਕਾਫੀ ਕਲੋਜ਼ ਰਿਲੇਸ਼ਨਸ਼ਿਪ ਹੋ ਗਈ ਸੀ, ਤੇ ਬਲਕਿ ਉਹ ਜਦੋਂ ਵੀ ਕਾਨਫਰੰਸ ਕੋਈ ਵਾਸ਼ਿੰਗਟਨ DC ਹੋਣੀ, ਉਹਨਾਂ ਨੇ ਮੈਨੂੰ ਕਹਿ ਦੇਣਾ, ਉਹ ਦੇਖ ਤੂੰ ਮੇਰੇ ਕੋਲ ਹੀ ਰਹਿਣਾ, ਕਿਤੇ ਹੋਰ ਨਾ ਆਪਣਾ ਇੰਤਜ਼ਾਮ ਕਰ ਲਈ। ਤੇ ਐਨੀਵੇ ਯਾਰ ਹੋਣਗੇ ਤਾਂ ਮਿਲਣਗੇ ਜੀ। ਬਹੁਤ 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 ਸ਼ੁਕਰੀਆ ਜਸਪਾਲ ਜੀ, ਬਿਲਕੁਲ ਤੁਸੀਂ ਸਹੀ ਕਿਹਾ। ਤੇ ਹਾਂਜੀ ਹੁਣ ਮੈਨੂੰ ਥੋੜਾ ਟਾਈਮ ਦਿਓਗੇ? ਜੀ ਜ਼ਰੂਰ ਜੀ ਅਮਰਜੀਤ ਜੀ, ਜ਼ਰੂਰ। ਹਾਂਜੀ, ਡਾਕਟਰ ਸਾਹਿਬ ਬਾਰੇ ਗੱਲਾਂ ਕਰਦਿਆਂ ਦਿਲ ਭਰਿਆ ਪਿਆ, ਪਰ ਮੈਂ ਔਰ ਬੀਬਾ ਜੀ ਨੇ ਵੀ
ਸਭ ਤੋਂ ਪਹਿਲਾਂ ਹੀਰ ਜਿਹੜੀ ਡਾਕਟਰ ਸਾਹਿਬ ਤੋਂ ਪੜ੍ਹੀ ਆ ਤੇ ਮੈਂ ਇਸੇ ਤੇ ਫੋਕਸ ਰੱਖੂੰਗਾ ਕਿ ਸਟੱਡੀ ਆਫ ਹੀਰ ਵਿਦ ਡਾਕਟਰ ਮਨਜ਼ੂਰ ਇਜਾਜ਼ ਅ ਸਟੂਡੈਂਟਸ ਪਰਸਪੈਕਟਿਵ, ਕਿ ਅਸੀਂ ਐਜ਼ ਅ ਸਟੂਡੈਂਟ ਉਹ ਹੀਰ ਪੜ੍ਹਦੇ ਹਾਂ ਜੋ ਜੋ ਸਾਡੇ ਨਾਲ ਗੁਜ਼ਰੀ ਆ ਉਹਦੀ ਇੱਕ ਸਟੋਰੀ ਆ ਇੱਕ ਸਟੂਡੈਂਟ ਦੀ, ਕਿ ਜਦੋਂ ਹਰ ਪਾਸੇ ਹਨੇਰਾ ਉਦਾਸੀ ਤੇ ਦੁਖੀ ਨਜ਼ਰ ਆਉਣ ਉਸ ਵੇਲੇ ਇਨਸਾਨ ਆਪਣੇ ਪਿਛੋਕੜ ਵੱਲ ਹੀ ਭੱਜਦਾ ਹੈ। ਕੋਵਿਡ ਦੇ ਜ਼ਮਾਨੇ ਵਿੱਚ ਜਦੋਂ ਹਰ ਪਾਸੇ ਮੌਤ ਦਾ ਪਰਛਾਵਾਂ ਸੀ, ਵਕਤ ਠਹਿਰ ਗਿਆ ਸੀ, ਉਸ ਵੇਲੇ ਮੈਨੂੰ ਵੀ ਆਪਣੇ ਕਲਚਰ ਤੇ ਪੰਜਾਬੀ ਮਾਂ ਬੋਲੀ ਦੀ ਬੁਕਲ ਦਾ ਨਿੱਘੀ ਯਾਦ ਆਇਆ। ਬਿਲਕੁਲ ਉਸੇ ਤਰ੍ਹਾਂ ਜਦ 18ਵੀਂ ਸਦੀ ਵਿੱਚ ਪੰਜਾਬੀ ਰਾਜ ਤੇ ਸਮਾਜ ਦੀ ਇੱਟ ਨਾਲ ਇੱਟ ਖੜਕ ਰਹੀ ਸੀ ਤਾਂ ਵਾਰਿਸ ਸ਼ਾਹ ਨੂੰ ਵੀ ਆਪਣਾ ਕਸੂਰ ਹੀ ਯਾਦ ਆਇਆ ਸੀ। ਸੋ ਖੈਰ ਕੋਵਿਡ ਦੇ ਇਸ ਦੌਰ ਵਿੱਚ ਮਲੂਹਾ ਯੂਨੀਵਰਸਿਟੀ ਹਾਲੇ ਨਵੀਂ ਸ਼ੁਰੂ ਹੋਈ ਸੀ। ਇਸ ਵਿੱਚ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਗੱਲਬਾਤ ਬੜੇ ਜ਼ੋਰਾਂ ਨਾਲ ਚੱਲ ਰਹੀ ਸੀ। ਇਹਦੇ ਇੰਟਰਨੈਟ ਸਕੂਲ ਦੇ ਇੱਕ ਖੁੱਲ੍ਹੇ ਵਿਹੜੇ ਵਿੱਚ ਇੰਝ ਸਮਝੋ ਕਿ ਇੱਕ ਰੁੱਖ ਦੀ ਛਾਵੇਂ ਕੁਰਸੀ ਢਾ ਕੇ ਡਾਕਟਰ ਮਨਜ਼ੂਰ ਸਾਹਿਬ ਹੀਰ ਦੀਆਂ ਕਲਾਸਾਂ ਪੜ੍ਹਾ ਰਹੇ ਸੀ ਤੇ ਮੈਂ ਵੀ ਚੁੱਪ ਚੁਪੀਤੇ ਠੰਡੀ ਜਿਹੀ ਛਾਂ ਲੱਭ ਕੇ ਆਪਣੀ ਬੋਰੀ ਵਿਛਾ ਲਈ ਤੇ ਹੀਰ ਪੜ੍ਹਨ ਲੱਗ ਪਿਆ। ਸਾਰੀ ਉਮਰ ਡਾਕਟਰੀ ਕਰਦਿਆਂ ਲੰਘੀ ਸੀ। ਹੀਰ ਰਾਂਝੇ ਦੇ ਕਿੱਸੇ ਦਾ ਸ਼ੌਕ ਸਿਰਫ ਬਾਲੀਵੁੱਡ ਜਾਂ ਪਾਕਿਸਤਾਨੀ ਫਿਲਮਾਂ ਤੇ ਜਾਂ ਕੁਝ ਫਿਰ ਸ਼ੇਰਾਂ ਦੇ ਗਾਉਣ ਵਜਾਉਣ ਤੱਕ ਹੀ ਸੀਮਤ ਸੀ, ਬਹੁਤਾ ਪਤਾ ਹੀ ਨਹੀਂ ਸੀ। ਪਰ ਇੱਥੇ ਡਾਕਟਰ ਸਾਹਿਬ ਦੀ ਕਲਾਸ ਵਿੱਚ ਤਾਂ ਡਾਕਟਰ ਸਾਹਿਬ ਹੀਰ ਦਾ ਕਿੱਸਾ ਬੜੇ ਪੈਸ਼ਨ ਦੇ ਨਾਲ ਕਹਾਣੀ ਵਿੱਚ ਘੁਲ ਮਿਲ ਕੇ ਕਦੀ ਗਾ ਕੇ ਤੇ ਕਦੀ ਕੋਈ ਇੰਟਰਨੈਸ਼ਨਲ ਰਮਜ਼ਾਂ ਲਗਾ ਕੇ ਪੜ੍ਹਾ ਰਹੇ ਸਨ। ਪੜ੍ਹਦਿਆਂ ਇਹ ਰੀਅਲਾਈਜ਼ ਹੋਣ ਲੱਗ ਪਿਆ ਕਿ ਵਾਰਿਸ ਦਾ ਹੀਰ ਦਾ ਕਿੱਸਾ ਲਿਖਣਾ ਤੇ ਡਾਕਟਰ ਸਾਹਿਬ ਦਾ ਇਹਨੂੰ ਇੱਕ ਇਸ਼ਕ ਕਹਾਣੀ ਕਹਿ ਕੇ ਪੜ੍ਹਾਉਣਾ ਸਿਰਫ ਇੱਕ ਬਹਾਨਾ ਸੀ। ਅਸਲ ਵਿੱਚ ਇਹਨਾਂ ਦੋਹਾਂ ਦਾ ਅੰਦਰਲਾ ਮਕਸਦ ਆਪਣੇ ਸਮੇਂ, ਜ਼ਿੰਦਗੀ ਤੇ ਸਮਾਜ ਵਿੱਚ ਵਾਪਰ ਰਹੇ ਹਾਲਾਤਾਂ ਤੇ ਤਬਸਰਾ ਕਰਨਾ ਸੀ। ਇਸ ਤਰ੍ਹਾਂ ਇਹਦੇ ਵਿੱਚ ਡਾਕਟਰ ਸਾਹਿਬ ਇਕਨੋਮਿਕਸ ਤੇ ਕਾਮਰਸ, ਸਾਇੰਸ ਤੇ ਸੋਸ਼ੀਓਲੋਜੀ, ਜੀਓ ਪੋਲਿਟਿਕਸ, ਮਜ਼ਹਬ ਤੇ ਸਮਾਜ ਵਰਗੇ ਵੱਡੇ ਸਬਜੈਕਟਾਂ ਤੇ ਸਾਡੇ ਸਾਹਮਣੇ ਇੱਕ ਡਿਬੇਟ ਪੇਸ਼ ਕਰ ਰਹੇ ਸਨ। ਵਾਰਿਸ ਦੀ ਜ਼ਾਤੀ ਜ਼ਿੰਦਗੀ ਬਾਰੇ ਜੋ ਕੁਝ ਵੀ ਸਾਨੂੰ ਪਤਾ ਲੱਗਦਾ ਉਹ ਹੀਰ ਦੇ ਕਿੱਸੇ ਚੋਂ ਪਤਾ ਲੱਗਦਾ। ਪਰ ਮੈਨੂੰ ਯਕੀਨ ਹੈ ਕਿ ਹੀਰ ਦਾ ਕਿੱਸਾ ਲਿਖਣ ਤੋਂ ਬਾਅਦ ਵਾਰਿਸ ਨੂੰ ਜ਼ਰੂਰ ਬੜੀਆਂ ਸਮਾਜਿਕ ਮੁਸ਼ਕਲਾਂ ਝੱਲਣੀਆਂ ਪਈਆਂ ਹੋਣਗੀਆਂ। ਤੇ ਹੀਰ ਪੜ੍ਹਾਉਂਦਿਆਂ ਜਦੋਂ ਡਾਕਟਰ ਸਾਹਿਬ ਦੀ ਆਪਣੀ ਵੀ ਜ਼ਿੰਦਗੀ ਦੀ ਕਿਤਾਬ ਖੁੱਲ੍ਹਣੀ ਸ਼ੁਰੂ ਹੋਈ, ਅਸੀਂ ਡਾਕਟਰ ਸਾਹਿਬ ਨੂੰ ਜਾਣਨ ਲੱਗੇ ਤਾਂ ਉਹਨਾਂ ਦੇ ਮਜ਼ਹਬੀ, ਰਾਜਸੀ ਤੇ ਕੈਪੀਟਲਿਜ਼ਮ ਦੇ ਵਿਰੁੱਧ ਜਿਹੜੀ ਸਟਰਗਲ ਸੀ ਉਹ ਵੀ ਸਾਨੂੰ ਪਤਾ ਲੱਗਣੀ ਸ਼ੁਰੂ ਹੋਈ। ਇੱਕ ਨਵਾਂ ਸਮਾਜ ਕਰਨ ਦੇ ਉਪਰਾਲੇ ਡਾਕਟਰ ਸਾਹਿਬ ਦੀ ਜਵਾਨੀ ਦੇ ਦਿਲਾਂ ਦੇ ਖੂਨ ਵਿੱਚ ਠਾਠਾਂ ਮਾਰਦੇ ਜ਼ਰੂਰ ਹੋਣਗੇ। ਜਿੰਦੜੀਏ ਤਣ ਦੇਸਾਂ ਤੇਰਾ ਤਾਣਾ, ਆਪਣੇ ਜੀਵਨ ਸਫ਼ਰ ਵਿੱਚ ਡਾਕਟਰ ਮਨਜ਼ੂਰ ਯਾਰਾਂ ਦੇ ਯਾਰ ਤਾਂ ਸੀ, ਪਰ ਸਮਾਜਿਕ ਬੇਇਨਸਾਫੀਆਂ ਤੇ ਦੋਗਲੇਪਨ ਨੂੰ ਵਾਰ-ਵਾਰ ਵੰਗਾਰਨ ਵਾਲੇ ਸ਼ਖਸ ਵੀ ਨਜ਼ਰ ਆਏ। ਸਭ ਤੋਂ ਵੱਡੀ ਗੱਲ, ਵਾਰਿਸ ਸ਼ਾਹ ਵਾਂਗ ਡਾਕਟਰ ਮਨਜ਼ੂਰ ਨੇ ਸੱਚੀ ਗੱਲ ਨੂੰ ਠੋਕ ਤੇ ਬੁਲੰਦ ਆਵਾਜ਼ ਵਿੱਚ ਕਿਹਾ। ਨਿਡਰ ਹੋ ਕੇ ਸਾਰੀ ਉਮਰ ਉਸ ਉੱਤੇ ਖੜੇ ਰਹੇ, ਕਦੇ ਸਮਝੌਤਾ ਨਹੀਂ ਕੀਤਾ। ਅੱਛਾ, ਹੀਰ ਪੜ੍ਹਦਿਆਂ ਇੱਕ ਹੋਰ ਸਟ੍ਰੇਂਜ ਫਿਨੋਮੇਨਾ ਸ਼ੁਰੂ ਹੋ ਗਿਆ। ਜਿਉਂ ਹੀਰ ਦੀ ਪੜ੍ਹਾਈ ਅੱਗੇ ਵੱਧਦੀ ਗਈ, ਸਾਡੀ ਮਨਜ਼ੂਰ ਸਾਹਿਬ ਨਾਲ ਮਨੋ ਸਾਂਝ ਵੀ ਵੱਧਦੀ ਗਈ। ਸਾਡੇ ਆਪਣੇ ਮਨਾਂ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹਾ ਛੱਟਣਾ ਸ਼ੁਰੂ ਹੋ ਗਿਆ। ਦਹਾਕਿਆਂ ਦੀ ਟ੍ਰੈਡੀਸ਼ਨਲ ਪੜ੍ਹਾਈ ਜਿਹੜੀ ਸਾਡੇ ਦਿਮਾਗਾਂ ਉੱਤੇ ਬਰਫ਼ ਬਣ ਕੇ ਜੰਮੀ ਹੋਈ ਸੀ, ਹੁਣ ਗਿਆਨ ਦੀ ਲੋ ਤੇ ਸੇਕ ਨਾਲ ਖੁਰਨ ਲੱਗ ਪਈ। ਹੌਲੀ ਪ੍ਰੋਸੈਸ ਆਫ ਅਨਲਰਨਿੰਗ ਸ਼ੁਰੂ ਹੋ ਗਿਆ ਸੀ। ਲੋਕਾਂ ਦੇ ਮਸਲੇ ਜਿਹੜੇ ਹੁਕਮਰਾਨਾਂ ਦੇ
ਲਿਖੇ ਜਾਂ ਲਿਖਵਾਏ ਇਤਿਹਾਸਾਂ ਵਿੱਚ ਦੱਬੇ ਪਏ ਸਨ। ਡਾਕਟਰ ਸਾਹਿਬ ਦੀ ਪੀਪਲਜ਼ ਹਿਸਟਰੀ, ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਤੇ ਉਹਨਾਂ ਦੀ ਖੂਨ ਪਸੀਨੇ ਦੀ ਮਹਿਕ ਹੁਣ ਉੱਭਰ ਕੇ ਬਾਹਰ ਆਉਣ ਲੱਗ ਪਈ ਸੀ। ਸਾਡੇ ਖਿਆਲਾਂ ਦੇ ਪੰਛੀ ਹੁਣ ਵਕਤ ਦੇ ਖੁੱਲੇ ਅਸਮਾਨਾਂ ਵਿੱਚ ਉੱਚੀਆਂ ਉੱਚੀਆਂ ਉਡਾਰੀਆਂ ਮਾਰਨ ਲੱਗ ਪਏ ਸਨ। ਹੀਰ ਦਾ ਉਹ ਕਿੱਸਾ ਜੋ ਮਲਕਾ ਹੰਸ ਦੀ ਇੱਕ ਛੋਟੀ ਜਿਹੀ ਮਸੀਤ ਦੇ ਇੱਕ ਹਨੇਰੇ ਜਿਹੇ ਹੁਜਰੇ ਵਿੱਚ ਜਨਮਿਆ, ਡਾਕਟਰ ਮਨਜ਼ੂਰ ਦੇ ਹੱਥੋਂ ਵਾਰਿਸਨਾਮਾ ਬਣ ਕੇ ਅੱਜ ਮੱਲੂਹਾ ਪੰਜਾਬੀ ਇੰਟਰਨੈਟ ਯੂਨੀਵਰਸਿਟੀ ਦੇ ਵਿਹੜੇ ਵਿੱਚ ਇੱਕ ਬਹੁਤ ਵੱਡਾ ਰੁੱਖ ਬਣ ਗਿਆ ਤੇ ਮੇਰੇ ਵਰਗੇ ਹੋਰ ਵੀ ਕਈ ਇਸ ਰੁੱਖ ਥੱਲੇ ਆਪਣੀਆਂ ਬੋਰੀਆਂ ਖਿੱਚ ਕੇ ਆਣ ਬੈਠਣਗੇ ਤੇ ਇਹ ਕਦੇ ਨਾ ਖਤਮ ਹੋਣ ਵਾਲਾ ਹੀਰ ਦਾ ਕਿੱਸਾ ਡਾਕਟਰ ਮਨਜ਼ੂਰ ਸਾਹਿਬ ਦੀ ਜ਼ੁਬਾਨੀ ਸੁਣਦੇ ਤੇ ਪੜ੍ਹਦੇ ਰਹਿਣਗੇ। ਆਖਿਰ ਵਿੱਚ ਇੱਕ ਐਸਾ ਸ਼ਖਸ ਜਿਸ ਨੂੰ ਮੈਂ ਖੁਦ ਕਦੇ ਮਿਲ ਨਾ ਸਕਿਆ, ਕਦੇ ਘੁੱਟ ਕੇ ਜੱਫੀ ਤਾਂ ਕੀ ਪਾਉਣੀ ਸੀ, ਘੁੱਟ ਕੇ ਹੱਥ ਵੀ ਨਾ ਮਿਲਾ ਸਕਿਆ। ਸਿਰਫ ਤੇ ਸਿਰਫ ਕੰਪਿਊਟਰ ਸਕਰੀਨ ਤੋਂ ਆਪਣੀ ਸ਼ਕਲ ਦਿਖਾ ਕੇ ਉਹ ਸ਼ਖਸ ਮੇਰੇ ਕੰਨਾਂ ਵਿੱਚ ਖੌਰੇ ਕੀ ਕਹਿ ਗਿਆ ਕਿ ਮੇਰੇ ਮਨ ਦੇ ਅੰਧਕਾਰ ਨੂੰ ਇੱਕ ਹਲੂਣਾ ਜਿਹਾ ਦੇ ਗਿਆ ਤੇ ਅੰਦਰ ਇੱਕ ਗਿਆਨ ਦੀ ਛੋਟੀ ਜਿਹੀ ਜੋਤ ਜਲਾ ਗਿਆ। ਮੇਰੀ ਟਰਾਂਸਫਰਮੇਸ਼ਨ, ਸਾਡੇ ਸਾਰੇ ਕਲਾਸਮੇਟਾਂ ਦੀ ਟਰਾਂਸਫਰਮੇਸ਼ਨ ਸ਼ੁਰੂ ਹੋ ਗਈ ਸੀ। ਇਹ ਸਨ ਡਾਕਟਰ ਮਨਜ਼ੂਰ ਇਜਾਜ਼, ਜੋ ਮੇਰੇ ਦਿਲ ਵਿੱਚ ਅੱਜ ਦੇ ਵਾਰਿਸ ਸ਼ਾਹ ਤੋਂ ਕੋਈ ਘੱਟ ਨਹੀਂ। ਬਹੁਤ ਬਹੁਤ ਮਿਹਰਬਾਨੀ। ਬੜੇ ਪਿਆਰ ਅਦਬ ਦੇ ਨਾਲ ਡਾਕਟਰ ਸਾਹਿਬ ਨੂੰ ਯਾਦ ਕਰ ਰਹੇ ਹਾਂ। ਵਾਹ ਜੀ ਵਾਹ ਨਿੱਜਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਅੱਛੇ ਅਮਰਜੀਤ ਜੀ, ਤੁਸੀਂ ਜਿਹੜਾ ਯਾਦ ਕੀਤਾ ਹੈ ਉਹਨਾਂ ਨੂੰ ਦਿਲੋਂ, ਬਹੁਤ ਅੱਛਾ। ਬਹੁਤ ਸ਼ੁਕਰੀਆ ਤੁਹਾਡਾ ਅਮਰਜੀਤ ਜੀ। ਉਹ ਬੰਦਾ ਦਿਲਾਂ 'ਚ ਰਹੇਗਾ। ਸਾਡੇ ਸਟੂਡੈਂਟਸ ਲਈ ਤਾਂ ਇਹੀ ਹੈ ਨਾ, ਜੋ ਸਾਡੇ ਅਸੀਂ ਕਿੱਥੋਂ ਦੇ ਕੀ ਬਣ ਗਏ ਆ, ਉਹੀ ਰਿਸਪੌਂਸਿਬਲ ਨੇ। ਬਿਲਕੁਲ ਬਿਲਕੁਲ। ਹਾਂਜੀ, ਸਾਡੇ ਹੋਰ ਕੋਈ ਦੋਸਤ मैं ਯਾਦ जी कुछ जी, कहना जी जी सही सर। बड़ा जज्बाती जिहा लम्हा है क्योंकि आल्दो मेरी ਜਿਹੜੀ ਨਾਲ ਇੰਟਰੈਕਸ਼ਨ ਸੀ ਪਰਸਨਲ ਉਹ 2021 ਸ਼ੁਰੂ ਹੋਈ ਐਂਡ ਤੇ, ਲੇਕਿਨ ਉਸ ਤੋਂ ਪਹਿਲੇ ਮੈਂ ਉਹਨਾਂ ਦੇ ਲੈਕਚਰ ਫਾਲੋ ਕਰ ਰਿਹਾ ਸਾਂ YouTube ਤੇ ਮੈਨੂੰ ਬੜੀ ਸ਼ੌਕ ਹੋ ਗਿਆ ਕਲਾਸਾਂ ਜੁਆਇਨ ਕਰਨ ਦਾ। ਤੇ ਮੇਰੀ ਖੁਸ਼ਕਿਸਮਤੀ ਕਿ ਉਹ ਮੇਰੇ ਨੇਬਰ ਦੇ ਵਿੱਚ ਹੀ ਉਹ ਰਹਿੰਦੇ ਸਨ ਤੇ ਮੈਨੂੰ ਬੜੀ ਖੁਸ਼ੀ ਇਸ ਚੀਜ਼ ਦੀ ਹੈ। ਔਰ ਦੁੱਖ ਇਸ ਵਾਸਤੇ ਨਹੀਂ ਕਰਨਾ ਜਾਣਦਾ ਕਿ ਜੇ ਅਗਰ ਨਾ ਮਿਲਦੇ ਤੇ ਜਿਹੜੀ ਰੋਸ਼ਨੀ ਹੈ ਜਿਹਦੇ 'ਚ ਮੈਂ ਅੱਖਾਂ ਖੋਲੀਆਂ ਨੇ ਉਹਨਾਂ ਦੀ ਵਜ੍ਹਾ ਨਾਲ, ਇਹ ਸ਼ਾਇਦ ਮੇਰੀ ਨਸੀਬ ਵਿੱਚ ਨਾ ਹੁੰਦੀ। ਸੋ ਉਹ ਮੁਖਤਸਰ ਗੱਲ ਮੈਂ ਕਰਾਂਗਾ, ਜਿਵੇਂ ਕਿਉਂਕਿ ਮੇਰਾ ਤਾਲੁਕ ਉਹਨਾਂ ਨਾਲ ਪਹਿਲੇ ਸਟੂਡੈਂਟ ਦਾ ਸੀ, ਫਿਰ ਦੋਸਤੀ ਵਾਲਾ ਹੋ ਗਿਆ ਔਰ ਫਿਰ ਮੇਰਾ ਉਹਨਾਂ ਦੇ ਘਰ ਆਉਣਾ ਜਾਣਾ ਹੋ ਗਿਆ। ਔਰ ਮੈਨੂੰ ਇਸ ਚੀਜ਼ ਤੇ ਬੜਾ ਮਾਣ ਹੈ ਕਿ ਮੇਰਾ ਉਹਨਾਂ ਨਾਲ ਬੜਾ ਪਿਆਰਾ ਵਾਲਾ ਤਾਲੁਕ ਹੋ ਗਿਆ ਔਰ ਇਤਨਾ ਤਾਲੁਕ ਹੋ ਗਿਆ ਕਿ ਮੈਂ ਅਗਰ ਨਹੀਂ ਸਾਂ ਜਾਂਦਾ 5-7 ਦਿਨਾਂ 'ਚ ਤੇ ਉਹ ਮੈਨੂੰ ਫੋਨ ਕਰਕੇ ਬੁਲਾ ਲੈਂਦੇ ਸਨ ਕਿ ਵੀ ਤੂੰ ਅੱਜ ਹੀ ਆ। ਤੇ ਉਹ ਮੇਰੀ ਵਾਈਫ ਦਾ ਵੀ ਤਾਲੁਕ ਹੋ ਗਿਆ ਬਾਜੀ ਅਥੀਆ ਨਾਲ ਔਰ ਬੜੀ ਅੱਛੀ ਸਾਡੀ ਹੋ ਗਈ, ਤਾਲੁਕ ਹੋ ਗਿਆ। ਈਵਨ ਸ਼ੁਰੂ ਦੇ ਵਿੱਚ ਮੈਂ ਇਹਨਾਂ ਨੂੰ ਏਅਰਪੋਰਟ ਵੀ ਡ੍ਰੌਪ ਕਰਨ ਤੇ ਪਿਕ ਕਰਨ ਜਾਂਦਾ ਰਿਹਾ ਸ਼ੌਕ ਦੇ ਨਾਲ, ਕਿ ਮੈਨੂੰ ਇਹ ਹੁੰਦਾ ਸੀ ਕਿ ਡਾਕਟਰ ਸਾਹਿਬ ਮਿਲ ਤੇ ਗਏ ਨੇ ਲੇਕਿਨ ਮੈਂ ਮੈਕਸਿਮਮ ਟਾਈਮ ਇਹਨਾਂ ਕੋਲ ਗੁਜ਼ਾਰਾਂ ਔਰ ਮੈਕਸਿਮਮ ਜਿਹੜੀ ਮੇਰੀ ਅਨਲਰਨਿੰਗ ਹੈ ਉਹਦਾ ਮੈਂ ਉਹਨੂੰ ਮੈਂ ਚਾਨਣ 'ਚ ਲਿਆਵਾਂ ਔਰ ਉਹਨਾਂ ਕੋਲ ਸਿੱਖਣ ਦਾ ਮੌਕਾ ਲਵਾਂ। ਉਹਨਾਂ ਕੋਲ ਅਸੀਂ ਟਾਈਮ ਤੇ ਬਹੁਤ ਥੋੜਾ ਹੈ, ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ, ਲੇਕਿਨ ਮੈਂ ਕਹਿ ਸਕਦਾ ਕਿ MA ਇੰਗਲਿਸ਼ ਕਰਨ ਤੋਂ ਬਾਅਦ ਸਾਨੂੰ ਲੱਗਾ ਜਿਵੇਂ ਅਸੀਂ ਲਿਟਰੇਚਰ ਦੇ ਮਾਸਟਰ ਹੋ ਗਏ ਹਾਂ, ਫਲਸਫਾ ਸਾਨੂੰ ਸਮਝ ਆ ਗਿਆ। ਲੇਕਿਨ ਜਦੋਂ ਆਪਣੀ 52ਵੇਂ ਸਾਲ ਦੀ ਉਮਰ 'ਚ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਤੇ ਇਸ ਤਰ੍ਹਾਂ ਲੱਗਾ ਕਿ 52 ਸਾਲ ਦੀ ਉਮਰ ਸਾਰੇ ਪਾਸੇ ਤੇ ਡਾਕਟਰ ਸਾਹਿਬ ਦੇ 3 ਸਾਲ ਇੱਕ ਪਾਸੇ। ਔਰ ਬੜਾ ਹੈਰਾਨਗੀ ਹੋਈ ਕਿ ਇਹ ਜਿਵੇਂ ਡਾਕਟਰ ਨਿੱਜਰ ਸਾਹਿਬ ਨੇ ਕਿਹਾ, ਅਮਰਜੀਤ ਨੇ, ਕਿ ਉਹ ਇੰਨਾ ਪੜ੍ਹੀ ਲਿਖਾਈ, ਇੰਨਾ ਪੜ੍ਹਿਆ ਲਿਖਿਆ, ਇੰਨੀ ਮਿਹਨਤ, ਇੰਨਾ ਸਿਲੇਬਸ ਕਰਿਕੂਲਮ ਓਰੀਐਂਟਡ ਜਿਹੜੀ ਲਰਨਿੰਗ ਸੀ ਉਹ ਕਿੰਨੀ ਛੋਟੀ ਲੱਗੀ ਡਾਕਟਰ ਸਾਹਿਬ ਨੂੰ ਮਿਲ ਕੇ। ਔਰ ਬੜਾ ਹੀ ਸਨਮਾਨ ਹੈ, ਮੈਨੂੰ ਬੜਾ ਖੁਸ਼ੀ ਹੈ ਕਿ ਡਾਕਟਰ ਸਾਹਿਬ ਨਾਲ ਮੇਰਾ ਤਾਲੁਕ ਰਿਹਾ। ਔਰ ਡਾਕਟਰ ਸਾਹਿਬ ਦੀ ਚੰਦ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਨੇ ਆ ਕੇ ਬਿਲਕੁਲ ਮੇਰੀ ਲਾਈਫ ਨੂੰ 180 ਤੇ ਟਰਨ ਅਰਾਊਂਡ ਕਰਤਾ। ਇਟਸ ਅ ਪਰਸਨਲ ਸਟੇਟਮੈਂਟ
ਜਿਹੜੀ ਮੈਂ which I'm going to make ਕਿ ਮੇਰੀ ਫੈਮਿਲੀ ਮੈਂ ਕਿਹਾ ਕਿ ਵੀ 3 ਸਾਲ ਦੇ ਵਿੱਚ ਤੂੰ you are not the person we knew you 3 years ago। ਔਰ ਮੇਰਾ ਨਹੀਂ ਸੀ ਖਿਆਲ ਕਿ ਜ਼ਿੰਦਗੀ 'ਚ ਕੋਈ ਬੰਦਾ ਇੰਨੀ ਜਲਦੀ ਬਦਲਦਾ ਹੈ, ਔਰ ਅਗਰ ਕੋਈ ਬੰਦਾ ਇੰਨੀ ਜਲਦੀ ਬਦਲਦਾ ਹੈ ਤੇ ਉਹਦੇ ਵਾਸਤੇ ਡਾਕਟਰ ਮਨਜ਼ੂਰ ਇਜਾਜ਼ ਦਾ ਹੋਣਾ ਜ਼ਰੂਰੀ, ਉਹਨਾਂ ਦੇ ਇਲਾਵਾ ਕੋਈ ਨਹੀਂ ਕਿਸੇ ਨੂੰ ਬਦਲ ਸਕਦਾ। ਔਰ ਅਸੀਂ ਜੀਤੀ ਜਾਤੀ ਸਾਰੇ ਬੰਦੇ ਇੱਥੇ ਬੈਠੇ ਨੇ, ਇਹ ਹਰ ਬੰਦਾ ਆਪਣੀ ਜ਼ਾਤ ਦੇ ਵਿੱਚ ਇੱਕ ਜੀਤੀ ਜਾਗਤੀ ਐਵੀਡੈਂਸ ਹੈ ਕਿ ਉਹਨੂੰ ਡਾਕਟਰ ਸਾਹਿਬ ਨੇ ਬਦਲਿਆ। ਔਰ ਮੈਨੂੰ ਇਹ ਸ਼ੌਕ ਹੁੰਦਾ ਸੀ ਕਿ ਮੇਰੇ ਵੱਸ 'ਚ ਹੋਵੇ ਤੇ ਮੈਂ ਰੋਜ਼ ਜਾਵਾਂ, ਉਹਨਾਂ ਦੇ ਕੰਮ ਕਰਾਂ, ਉਹਨਾਂ ਦੇ ਬੈੱਡ ਠੀਕ ਕਰਾਂ, ਉਹਨਾਂ ਨੂੰ ਬਾਹਰ ਵਾਕ ਕਰਾਂ, ਲੈ ਕੇ ਜਾਵਾਂ, ਉਹਨਾਂ ਵਾਸਤੇ ਕਬਾਬ ਲੈ ਕੇ ਜਾਵਾਂ, ਉਹਨੂੰ ਬੜਾ ਸ਼ੌਕ ਸੀ ਕਬਾਬਾਂ ਦਾ। ਔਰ ਕਿਤਾਬਾਂ ਉਹਨਾਂ ਦੀ ਸੈੱਟ ਕਰਾਂ। ਫਿਰ ਜਦੋਂ ਉਹਨਾਂ ਨੇ ਥੱਲੇ ਆਪਣੀ ਐਕਸਟੈਂਸ਼ਨ ਕਰਨੀ ਸੀ, ਮੈਂ ਉੱਪਰ ਕਿਤਾਬਾਂ ਸ਼ਿਫਟ ਕੀਤੀਆਂ, ਉਹਨਾਂ ਨੂੰ ਸ਼ਿਫਟ ਕੀਤਾ, ਥੱਲੇ ਜੋ ਐਕਸਟੈਂਸ਼ਨ ਹੋਈ ਹੈ ਫਿਰ ਥੱਲੇ ਲੈ ਕੇ ਆਏ। ਸੋ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਕਿ ਮੈਂ ਡਾਕਟਰ ਸਾਹਿਬ ਦੇ ਕੋਲ ਰਿਹਾ। ਔਰ ਮੈਨੂੰ ਇਹ ਹੁੰਦਾ ਸੀ ਕਿ ਜਿਸ ਲੰਮੇ ਅਸੀਂ ਬਹਿਨੇ ਸਾਂ ਨਾ, ਜਿੰਨੀ ਵਾਰੀ ਬਹਿਨੇ ਸਾਂ, ਮੈਂ ਆਪਣੀ ਨਾ ਸ਼ਾਹ ਹੁਸੈਨ ਦੀ ਕਿਤਾਬ ਨਾਲ ਲੈ ਜਾਣਾ ਸਾਂ, ਸ਼ਾਹ ਹੁਸੈਨ ਦੀ ਕਾਫੀਆਂ ਦੀ। ਔਰ ਯਕੀਨ ਕਰੋ ਕਿ ਅਗਰ ਮੈਂ ਉਹਨਾਂ ਕੋਲ 2 ਘੰਟੇ ਬੈਠਾ ਨਾ, 2 ਘੰਟੇ ਸਿਵਾਏ ਇਲਮੀ ਲੈਸਨ ਦੇ ਜਾਂ ਸਬਕ ਦੇ ਹੋਰ ਕੋਈ ਦੂਜੀ ਗੱਲ ਨਹੀਂ ਸੀ ਹੁੰਦੀ। ਮੈਨੂੰ ਡਾਕਟਰ ਸਾਹਿਬ ਨੇ ਕਹਿਣਾ ਕਿ ਬਈ ਸਈਦ ਤੇਰੇ 'ਚ ਖਾਮੀਆਂ ਠੀਕ ਕਰ। ਮੈਂ ਆਣਾ ਡਾਕਟਰ ਸਾਹਿਬ ਹੁਣ ਦੱਸੋ ਮੈਂ ਠੀਕ ਹੋ ਗਿਆ? ਹਾਂ ਠੀਕ ਹੋ ਗਿਆ, ਬਿਹਤਰ ਹੋ ਗਿਆ। ਫਿਰ ਡਾਕਟਰ ਸਾਹਿਬ ਲਾਸਟ ਸਟੇਟਮੈਂਟ ਮੈਨੂੰ ਦਿੱਤੀ ਜਦੋਂ ਸਮਝ ਆ ਗਿਆ ਥੋੜਾ ਬਹੁਤਾ, ਵਾਰਿਸ ਸ਼ਾਹ, ਸ਼ਾਹ ਹੁਸੈਨ, ਬਾਹੂ, ਬਾਬਾ ਨਾਨਕ, ਬਾਬਾ ਫਰੀਦ ਤੇ ਹੋਰ ਵੀ ਸਭ ਕੁਝ ਜਦੋਂ ਉਹਨਾਂ ਨੇ ਪੜ੍ਹਿਆ ਤੇ ਡਾਕਟਰ ਸਾਹਿਬ ਨੇ ਕਿਹਾ ਕਿ ਬਈ ਸਹੀ ਸਾਹਿਬ ਹੁਣ ਤੁਸੀਂ ਤਿਆਰ ਹੋ ਕਿ ਤੁਸੀਂ ਨਾ ਮੇਰੀ ਜਿਹੜੀ ਹੀਰ ਹੈ ਇਹ ਤੁਸੀਂ ਅੱਗੇ ਪੜ੍ਹਾਉਣੀ। ਤੇ ਮੈਂ ਕਿਹਾ ਡਾਕਟਰ ਸਾਹਿਬ ਅਸੀਂ ਇਸ ਕਾਬਲ ਨਹੀਂ ਗਏ। ਕਹਿੰਦੇ ਨਹੀਂ ਇਹ ਮੈਂ ਇੱਥੇ ਥੋੜਾ ਬੈਠਾ ਰਹਿਣਾ, ਇਹ ਤੁਹਾਨੂੰ ਪੜ੍ਹਾਉਣ ਦਾ ਮਕਸਦ ਇਹ ਥੋੜਾ ਕਿ ਤੁਸੀਂ ਤੁਹਾਨੂੰ ਪੜ੍ਹਾਤਾ ਤੁਸੀਂ ਚਲੇ ਗਏ। ਇਹ ਤੁਸੀਂ ਮਿਸ਼ਨ ਮੇਰਾ ਜਿਹੜਾ ਤੁਸੀਂ ਲੈਗੇਸੀ ਹੈ ਇਹ ਤੁਸੀਂ ਅੱਗੇ ਚਲਾਣੀ ਹੈ। ਤੇ ਉਹ ਸਾਨੂੰ ਬੜਾ ਮਾਣ ਹੈ ਕਿ ਉਹਨਾਂ ਦੀ ਵਜ੍ਹਾ ਨਾਲ ਮੈਨੂੰ ਇਹ ਪਤਾ ਲੱਗਾ ਕਿ ਡਾਕਟਰ ਸਾਹਿਬ ਨੇ 2-4 ਗੱਲਾਂ ਕੀਤੀਆਂ ਜਿਹੜੀਆਂ ਇੱਕ ਪੱਥਰ ਤੇ ਲੀਕ ਨੇ ਮੇਰੇ ਵਾਸਤੇ, ਔਰ ਵਾਕਈ ਉਹਨਾਂ ਨੇ ਆਪਣੀਆਂ ਅੱਖਾਂ ਖੋਲ ਦਿੱਤੀਆਂ। ਉਹ ਕਹਿੰਦੇ ਸਨ ਕਿ ਜਦੋਂ 2 ਬੰਦੇ ਆਪਸ 'ਚ ਬਹਿ ਕੇ ਗੱਲ ਕਰਨ ਨਾ, ਔਰ ਗੱਲ ਕਰਕੇ ਉਹ ਵੱਖਰੇ ਜਾਣ ਔਰ ਕੋਈ ਬੰਦਾ ਇੱਕ ਦੂਜੇ ਕੋਲ ਨਾ ਸਿੱਖੇ, ਤੇ ਉਹਨਾਂ ਨੇ ਦੋਵਾਂ ਦਾ ਟਾਈਮ ਜ਼ਾਇਆ ਕੀਤਾ ਆਪਣਾ। ਸੋ ਇਹ ਗੱਲ ਉਹਨਾਂ ਨੇ ਬਿਲਕੁਲ ਸਹੀ ਸੀ, ਕਿਉਂਕਿ ਜਦੋਂ ਵੀ ਮੈਂ ਬਹਿਣਾ ਸਾਂ ਤੇ ਮੈਂ ਕੋਈ ਨਾ ਕੋਈ ਕਿਤਾਬ ਨਾਲ ਲੈ ਕੇ ਜਾਣਾ ਸਾਂ ਤਾਂ ਕਿ ਮੈਂ ਡਾਕਟਰ ਸਾਹਿਬ ਦਾ ਕੋਈ ਐਸਾ 1 ਮਿੰਟ 1 ਸੈਕਿੰਡ ਐਸਾ ਨਾ ਜ਼ਾਇਆ ਹੋਵੇ ਜਿਹੜਾ ਬਾਅਦ 'ਚ ਮੈਂ ਰਿਗਰੈਟ ਕਰਨਾ ਕਿ ਯਾਰ ਮੈਂ ਪੜ੍ਹ ਹੀ ਲੈਂਦਾ ਬੈਠਾ ਹੁੰਦਾ ਸਾਂ। ਔਰ ਡਾਕਟਰ ਸਾਹਿਬ ਨੂੰ ਵੀ ਮੇਰੇ ਤੋਂ ਜ਼ਿਆਦਾ ਸ਼ੌਕ ਹੁੰਦਾ ਸੀ ਪੜ੍ਹਾਉਣ ਦਾ। ਸੋ ਬੜਾ ਜਜ਼ਬਾਤੀ ਜਿਹਾ ਗੱਲ ਹੈ। ਔਰ ਉਹਨਾਂ ਦੀ ਜਿਹੜੀ ਡੈਥ ਤੋਂ 1 ਦਿਨ ਪਹਿਲੇ ਮੈਂ ਉਹਨਾਂ ਨੂੰ ਕਾਲ ਕੀਤੀ ਕਿ ਮੈਂ ਈਦ ਵਾਲੇ ਦਿਨ ਆਵਾਂਗਾ ਤੁਹਾਡੇ ਵਾਸਤੇ ਨਾ ਮਿਠਾਈ ਵਗੈਰਾ ਲੈ ਕੇ ਆ ਕੇ, ਤੇ ਉਹਨਾਂ ਦਾ ਫੋਨ ਗੁਆਚ ਗਿਆ ਸੀ ਤੇ ਉਹ ਕਨੈਕਸ਼ਨ ਸੀ ਹੋ ਰਿਹਾ। ਤੇ ਫਿਰ ਮੈਂ ਉਹਨਾਂ ਦੀ ਵਾਈਫ ਨੂੰ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਕਿ ਫੋਨ ਉਹਨਾਂ ਦਾ ਗੁੰਮ ਗਿਆ ਹੈ। ਤੇ ਮੈਂ ਕਿਹਾ ਕੱਲ ਤੇ ਕਲਾਸ ਹੈ, ਈਦ ਵੀ ਸੀ, ਤੇ ਉਹਨੇ ਕਿਹਾ ਜੀ ਕਲਾਸ ਸ਼ਾਇਦ ਨਾ ਹੋ ਸਕੇ ਕਿਉਂਕਿ ਫੋਨ ਨਹੀਂ ਗਾ ਡਾਕਟਰ ਸਾਹਿਬ ਕੋਲ। ਤੇ ਮੈਂ ਕਿਹਾ ਚਲੋ ਫਿਰ ਮੈਂ ਆਵਾਂਗਾ ਤੇ ਮੈਂ ਕਲਾਸ ਕੈਂਸਲ ਕਰ ਦੇਣਾ। ਬਟ ਅਨਫੋਰਚੂਨੇਟਲੀ ਉਹ ਈਦ ਵਾਲੇ ਦਿਨ ਫਿਰ ਮੈਸੇਜ ਆ ਗਿਆ ਡਾਕਟਰ ਸਾਹਿਬ ਦਾ। ਲੇਕਿਨ ਡਾਕਟਰ ਸਾਹਿਬ ਜਿਹੜੇ ਨੇ ਉਹ ਕਹਿੰਦੇ ਸਨ ਕਿ ਚੰਦ ਚੀਜ਼ਾਂ ਜਿਹੜੀਆਂ ਉਹਨਾਂ ਨੇ ਸਾਨੂੰ ਦੱਸੀਆਂ। ਮੇਰੇ ਕੋਲ ਹੀਰ ਵਾਰਿਸ ਸ਼ਾਹ 2 ਪੇਜ ਸਨ ਨੁਸਖੇ ਬੜੇ ਪੁਰਾਣੇ ਮੇਰੇ ਕੋਲ, ਲੇਕਿਨ ਮੈਂ ਜਦੋਂ ਪੜ੍ਹਨਾ ਸਾਂ ਨਾ ਆਪੇ ਹੀ ਕੋਸ਼ਿਸ਼ ਕਰਨਾ ਸਾਂ, ਉਹ 2-4 ਬੰਦ ਪੜ੍ਹ ਕੇ ਤੇ ਮੈਂ ਗੁਆਚ ਜਾਣਾ ਸਾਂ, ਕੁਝ ਸਮਝ ਨਹੀਂ ਆਉਂਦੀ ਕੀ ਹੋ ਰਿਹਾ। ਲੇਕਿਨ ਡਾਕਟਰ ਸਾਹਿਬ ਨੇ ਸਾਨੂੰ ਪਹਿਲੀ ਵਾਰੀ ਦੱਸਿਆ ਐਮ ਇੰਗਲਿਸ਼ ਪੜ੍ਹਨ ਦੇ ਬਾਵਜੂਦ ਕਿ ਸਾਡੀ ਪੰਜਾਬ ਦੀ ਫਿਲਾਸਫੀ ਹੈ, ਪੰਜਾਬ ਦੀ ਹਿਸਟਰੀ ਹੈ, ਪੰਜਾਬ ਦਾ ਪਿਛੋਕੜ ਹੈ, ਪੰਜਾਬ ਦੀ ਇੱਕ ਬੜੀ ਵੱਡੀ ਲੈਗੇਸੀ ਹੈ। ਫਿਰ ਉਹ ਜਿਹੜਾ 5-10 ਹਜ਼ਾਰ ਪਿੱਛੇ ਲੈ ਕੇ ਗਏ ਸਾਨੂੰ ਲੈਕਚਰਾਂ 'ਚ ਜਦੋਂ ਉਹਨਾਂ ਨੇ ਹਿਸਟਰੀ ਪੜ੍ਹਾਈ ਲੈਂਗੁਏਜ ਤੇ ਇਹਦੀ ਪੰਜਾਬ ਦੀ ਤੇ ਪੰਜਾਬੀ ਦੀ, ਉਹਨੇ ਸਾਡੇ ਬੜੇ ਦਰੀਚੇ ਖੋਲੇ। ਪਹਿਲੇ ਮੈਨੂੰ ਬੜਾ ਮਾਣ ਸੀ ਕਿ ਮੈਂ ਸ਼ੇਕਸਪੀਅਰ ਨੂੰ ਪੜ੍ਹ ਲਿਆ, ਲੇਕਿਨ ਬਾਅਦ 'ਚ ਮੈਨੂੰ ਬੜੀ ਸ਼ਰਮਿੰਦਗੀ ਹੋਈ ਆਪਣੇ ਆਪ ਤੇ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਇੱਕ ਵਾਰਿਸ ਸ਼ਾਹ ਦੇ ਹੁੰਦੇ ਆ ਸਾਨੂੰ ਵਾਰਿਸ ਸ਼ਾਹ ਤੋਂ ਸ਼ੇਕਸਪੀਅਰ ਤੇ ਜਾਣਾ ਚਾਹੀਦਾ ਸੀ, ਮੈਨੂੰ ਸ਼ੇਕਸਪੀਅਰ ਤੋਂ ਵਾਰਿਸ ਸ਼ਾਹ ਤੇ ਕਿਉਂ ਆ ਰਿਹਾ। ਸੋ ਇਸ ਪੂਰੇ ਨਿਜ਼ਾਮ ਦੇ ਜਿਹੜਾ ਸਾਨੂੰ ਸ਼ੇਕਸਪੀਅਰ ਤੋਂ ਵਾਰਿਸ ਸ਼ਾਹ ਤੇ ਲੈ ਕੇ ਆ ਰਿਹਾ, ਮੈਨੂੰ ਬੜੀ ਜੀ ਕ੍ਰੋਧ ਹੋਈ, ਨਫ਼ਰਤ ਜੀ ਹੋਈ ਕਿ ਕਿਹੜਾ ਨਿਜ਼ਾਮ ਹੈ ਜਿਹੜਾ ਸਾਨੂੰ ਆਪਣਾ ਆਪ ਨਹੀਂ ਪਛਾਣ ਦੇ ਰਿਹਾ ਔਰ ਦੂਜੇ ਪਾਸੇ ਸਾਨੂੰ ਪਾ ਰਿਹਾ। ਸੋ ਇਹ ਵੀ ਸਾਨੂੰ ਨਹੀਂ ਪਤਾ ਕਿ ਕੋਈ ਪੰਜਾਬੀ ਫਲਸਫਾ ਵੀ ਐਗਜ਼ਿਸਟ ਕਰਦਾ ਕਿਧਰੇ, ਕੋਈ ਯੋਗ ਵੀ ਹੈ, ਕੋਈ ਹੋਰ ਫਲਸਫੇ ਵੀ ਨੇ ਪੰਜਾਬੀ ਦੇ। ਅਸੀਂ ਤੇ ਵੈਸਟਰਨ ਫਲਸਫੇ ਨੂੰ ਪੜ੍ਹ ਕੇ ਤੇ ਅਪਲਾਈ ਕਰਕੇ ਤੇ ਬਹਰਹਾਲ ਜਸਟ ਸਪੈਸੀਫਿਕਲੀ ਟਾਕਿੰਗ ਅਬਾਊਟ ਵਾਰਿਸ ਸ਼ਾਹ, ਅਮਰਜੀਤ ਰਾਣਾ ਨੇ ਬਿਲਕੁਲ ਸਹੀ ਕਿਹਾ, ਆਈ ਵਿਲ ਸੈਕੰਡ ਹਿਮ, ਕਿ ਉਹਨਾਂ ਨੇ ਵਾਰਿਸ ਸ਼ਾਹ ਦੇ ਵਿੱਚ ਸਾਨੂੰ ਕੋਈ ਲਾਈਫ ਦਾ ਐਸਪੈਕਟ ਨਹੀਂ ਛੱਡਿਆ ਜਿਹਦੇ ਨਾਲ ਉਹਨਾਂ ਨੇ ਵਾਰਿਸ ਸ਼ਾਹ ਨੂੰ ਤੱਕਿਆ ਨਾ ਹੋਵੇ, ਫੜੋਲਿਆ ਨਾ ਹੋਵੇ, ਉਹਨੂੰ ਡਾਇਸੈਕਟ ਨਾ ਕੀਤਾ ਹੋਵੇ, ਉਹਨੂੰ ਖੋਲਿਆ ਨਾ ਹੋਵੇ। ਔਰ ਅਸੀਂ ਤੀਸਰੀ ਚੌਥੀ ਵਾਰੀ ਜਦੋਂ ਵਾਰਿਸ ਸ਼ਾਹ ਪੜ੍ਹਨ ਲੱਗੇ ਸਾਂ ਤੇ ਡਾਕਟਰ ਸਾਹਿਬ ਨੇ ਕਿਹਾ ਕਿ ਵੀ ਇਸ ਵਾਰੀ ਜਦੋਂ ਅਸੀਂ ਪੜ੍ਹਾਂਗੇ ਨਾ ਅਸੀਂ ਨਵੀਂ ਅੱਖ ਨਾਲ ਨਵੇਂ ਐਂਗਲ ਤੋਂ ਅਸੀਂ ਵਾਰਿਸ ਸ਼ਾਹ ਨੂੰ ਪੜ੍ਹਾਂਗੇ ਕਿ ਜਿੰਨੀ ਵਾਰੀ ਵਾਰਿਸ ਸ਼ਾਹ ਨੂੰ ਪੜ੍ਹੀਏ
ਉਨੀ ਵਾਰੀ ਨਾ ਵਾਰਿਸ ਸ਼ਾਹ ਨਵਾਜ਼ ਲੱਗਦਾ। ਤੇ ਮੈਨੂੰ ਬੜੀ ਖੁਸ਼ੀ ਹੈ, ਜਦ ਚੱਲਾ ਤੇ ਸਭ ਨੇ ਜਾਣਾ, ਅੱਜ ਨਾ ਜਾਂਦੇ ਸਾਲ ਬਾਅਦ ਚਲੇ ਜਾਂਦੇ, ਲੇਕਿਨ ਜੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਮੈਂ when I will close my eyes and walk away from this life, I will feel pride ਕਿ I met ਡਾਕਟਰ ਸਾਹਿਬ and I plan to meet him again, inshallah। ਉਹਨਾਂ ਨੂੰ ਮੈਂ ਕਹਿਣਾ, ਡਾਕਟਰ ਸਾਹਿਬ ਤੁਸੀਂ ਇੰਨਾ ਕੰਮ ਕੀਤਾ ਹੈ, ਤੁਸੀਂ ਜਿਹੜੀ ਆਰਗੇਨਾਈਜੇਸ਼ਨ ਦੇ ਲੈਕਚਰਸ ਦੀ ਇਹ ਮੈਂ ਕਰ ਲਿਆ ਕਰਾਂਗਾ ਐਡਮਿਨਿਸਟ੍ਰੇਟਿਵ ਵਰਕ, ਤੁਸੀਂ ਸਿਰਫ ਪੜਾਇਆ ਕਰੋ, ਕਿਉਂਕਿ ਸਲੋ ਹੁੰਦੇ ਜਾ ਰਹੇ ਸਨ। ਤੇ ਮੈਨੂੰ ਬੜਾ ਅਮਾਨ ਹੈ ਕਿ ਉਹਨਾਂ ਦੇ ਸਾਰੇ ਲੈਕਚਰ ਪਲੇ ਲਿਸਟ ਦੇ ਵਿੱਚ ਮੈਂ ਉਹ ਸੇਵ ਕੀਤੇ ਨੇ, ਔਰ ਆਉਣ ਵਾਲੀ ਨਸਲਾਂ ਜਿਹੜੀਆਂ ਨੇ ਐਟ ਸਮ ਟਾਈਮ ਦੇ ਵਿਲ ਐਪਰੀਸ਼ੀਏਟ ਇਟ, ਔਰ ਇਹੀ ਸਾਡਾ ਮਕਸਦ ਸੀ, ਔਰ ਡਾਕਟਰ ਸਾਹਿਬ ਦਾ ਵੀ ਖਾਬ ਸੀ। ਡਾਕਟਰ ਸਾਹਿਬ ਨੂੰ ਕਹਿਣਾ, ਡਾਕਟਰ ਸਾਹਿਬ ਤੁਸੀਂ ਇੰਨਾ ਕੰਮ ਕੀਤਾ ਹੈ, ਲੇਕਿਨ ਤੁਸੀਂ ਆਪਣੇ ਪੱਲੇ ਛਾਪਦੇ ਹੋ, ਆਪੇ ਹੀ ਵੰਡਦੇ ਹੋ, ਇੰਨਾ ਕੁਝ ਕਰਦੇ ਹੋ, ਕੋਈ ਐਪਰੀਸ਼ੀਏਸ਼ਨ। ਤੇ ਡਾਕਟਰ ਸਾਹਿਬ ਨਾ ਵਾਰਿਸ ਸ਼ਾਹ ਦੀ ਇੱਕ ਲਾਈਨ ਕੋਟ ਕਰਦੇ ਹੁੰਦੇ ਸਨ, ਉਹਦੇ ਬਾਅਦ ਮੈਂ ਆਪਣੀ ਗੱਲ ਖਤਮ ਕਰਾਂਗਾ। ਉਹ ਕਹਿੰਦੇ ਸਨ, ਪਰਖ ਸ਼ੇਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ, ਕਿ ਮੈਂ ਆਪਣਾ ਘੋੜਾ ਛੱਡ ਦਿੱਤਾ ਵੇ, ਹੁਣ ਇਹ ਘੋੜੇ ਦੀ ਕੀਮਤ ਵੇਖਣ ਵਾਲੇ ਲਾ ਲੈਣ ਕਿ ਘੋੜੇ ਦੀ ਕੀ ਕੀਮਤ ਲੱਗਣੀ ਹੈ। ਤੇ ਉਹ ਕਹਿੰਦੇ ਸਨ ਕਿ ਮੇਰਾ ਕੰਮ ਜਿਹੜਾ ਨਾ, ਜਿਵੇਂ ਗਾਲਿਬ ਨੂੰ ਗਾਲਿਬ ਦੀ ਜ਼ਿੰਦਗੀ 'ਚ ਕੋਈ ਨਹੀਂ ਜਾਣਦਾ ਸੀ ਕਿ ਗਾਲਿਬ ਕੌਣ ਹੈ, ਇਸ ਤਰ੍ਹਾਂ ਜਿਹੜੇ ਕੰਮ ਹੁੰਦੇ ਨੇ ਕਰਨ ਵਾਲੇ, ਜਿਹੜੇ ਕਰ ਜਾਂਦੇ ਨੇ ਡਾਕਟਰ ਸਾਹਿਬ ਵਰਗੇ, ਇਹ ਆਉਣ ਵਾਲੀ ਨਸਲਾਂ 'ਚ ਤੇ ਆਉਣ ਵਾਲੇ ਵਕਤ 'ਚ ਬਹੁਤ ਉੱਚੇ ਜਾਣਗੇ, ਔਰ ਹਰ ਆਉਣ ਵਾਲੀ ਨਸਲ ਦੇ ਵਿੱਚ ਇੱਕ ਲੈਵਲ ਹੋਰ ਉੱਪਰ ਜਾਣਗੇ। ਤੇ ਬਸ ਮੈਂ ਨਾ ਕਹਿਣਾ ਸੀ, ਮੇਰਾ ਕੱਦ ਬਹੁਤ ਛੋਟਾ ਹੈ, ਜ਼ੁਬਾਨ ਬੜੀ ਕਮਜ਼ੋਰ ਹੈ, ਜ਼ੇਨ ਬੜਾ ਨਾਜ਼ੁਕ ਹੈ, ਔਰ ਐਡੀ ਵੱਡੀ ਸ਼ਖਸੀਅਤ ਦੇ ਵਾਸਤੇ ਮੇਰੇ ਕੋਲ ਅਲਫਾਜ਼ ਵੀ ਨਹੀਂ ਹੈਗੇ, ਉਹ ਜ਼ੇਨ ਨਹੀਂ ਹੈਗਾ ਜਿਹੜਾ ਕਿ ਉਹਨਾਂ ਨੂੰ ਬਿਆਨ ਕਰ ਸਕੇ, ਇੱਕ ਪਿਕਚਰ ਡਰਾ ਕਰ ਸਕੇ। ਲੇਕਿਨ ਇਹ ਕਿ ਉਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ 53 ਸਾਲ ਨੂੰ 52 ਨੂੰ ਇੱਕ ਪਾਸੇ ਕਰਕੇ 3 ਨੂੰ ਭਾਰਾ ਕਰ ਦਿੱਤਾ ਵੇ। ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ। ਬਹੁਤ ਅੱਛੇ ਸਈਦ ਸਾਹਿਬ, ਬਹੁਤ ਸ਼ੁਕਰੀਆ। ਔਰ ਤੁਸੀਂ ਉਸ ਮਿਸ਼ਨ ਨੂੰ, ਡਾਕਟਰ ਸਾਹਿਬ ਦੇ ਮਿਸ਼ਨ ਨੂੰ ਤੁਸੀਂ ਅੱਗੇ ਵਧਾ ਰਹੇ ਹੋ, ਔਰ ਰੱਬ ਕਰੇ ਵਧਾਉਂਦੇ ਰਹੋ, ਸਾਡੀਆਂ ਦੁਆਵਾਂ ਨੇ ਜੀ। ਹਾਂਜੀ, ਹੁਣ ਕੋਈ ਹੋਰ ਸਾਡੇ ਦੋਸਤ ਗੱਲ ਕਰਨਾ ਚਾਹਣ? मैं कुछ बोला जी, नासिर को जी नासिर जी। हाँ जी, मेरा हजूर साइंस जाज साहब नाल ताल्लुक ते काफी पुराना सी, यानी कुछ मुश्तरक दोस्तां दे हिसाब नाल, लेकिन पहला कांटेक्ट और हिसाब नाल तां होया कि जदों उन्होंने किताब छापने दा सोचा, लजवंती कृष्णा दा सूफी पोएट्स, जो वो कहने वो किताब एक्सटेंट हो गई सी ते उसने दोबारा छापना है, क्योंकि वो शायद पहली किताब है अंग्रेजी लिटरेचर पंजाबी पोएट्स के बारे च। उस वक्त मेरा उन्हां दे नाल इक राबता दोबारा इस्तवार होया, ते ओहदे बाद फिर वो जदों होर गल्लां होईयां ने, लेकिन जो इधर जो एक जमाने जदों जस्टिस वाला जो चक्कर चलिया सी ते ओदियां जो मूवमेंट वगैरह सन, ते ओदे अंदर पाकिस्तानी डॉक्टर्स वगैरह दे जो काफी इकट्ठ होंदे रहे, ते उत्थे यानी अपना मीटिंग विच आंदे रहे, ते न्यूयॉर्क विच असीं इक इजलास कीता सी, उत्थे भी आए, ते एह भी उन्हां दी इक एक्टिविज्म सी जो ओह चलदी रही नाल। ते फिर एक वो दोस्ती दा ते इक ताल्लुक है सी, लेकिन ओह फिर एक उस्ताद शागिर्द दे रिश्ते च तब्दील हो गया। ਉਹ ਜਦੋਂ ਉਹ ਵੀ ਇਤਫਾਕਨ ਨਹੀਂ ਹੋਇਆ ਕਿ ਜਦੋਂ ਇਹਨਾਂ ਨੇ ਮਲੋਹਾ ਯੂਨੀਵਰਸਿਟੀ ਬਣਾਈ, ਉਹਨਾਂ ਤਿੰਨਾਂ ਚ ਇਤਫਾਕਨ ਮੇਰਾ ਛੋਟਾ ਬੇਟਾ ਦਨੀਆਲ ਨਾ, ਉਹਦਾ ਇੰਟਰਸਟ ਸਟਾਰਟ ਹੋ ਗਿਆ ਬੁੱਲੇ ਸ਼ਾਹ, ਤੇ ਉਹ ਕੋਈ ਉਸ ਵਾਸਤੇ ਨਾਲ ਮੈਂ ਉਹਨਾਂ ਨੂੰ ਫੋਨ ਕੀਤਾ, ਤੇ ਉਹਨਾਂ ਨੇ ਕਿਹਾ ਕਿ ਬਈ ਮੈਂ ਅਸੀਂ ਤੇ ਹੁਣ ਕੰਮ ਸ਼ੁਰੂ ਕਰ ਰਿਹਾ, ਤੇ ਇਸ ਪਾਸੇ ਤੂੰ ਵੀ ਆ। ਉਦੋਂ ਦੀ ਮੇਰਾ ਫਿਰ ਉਹ ਹੋਇਆ, ਤੇ ਜਿਸ ਤਰ੍ਹਾਂ ਅਮਰਜੀਤ ਨੇ ਕਿਹਾ ਕਿ ਜੀ ਉਹ ਫਿਰ ਮੈਂ ਉਹਨਾਂ ਨਾਲ ਹੀਰ ਵਾਰਿਸ ਸ਼ਾਹ ਵੀ ਪੜ੍ਹੀ, ਹੋਰ ਬਹੁਤ ਸਾਰੇ ਉਹਨਾਂ ਦੇ ਜੋ ਲੈਕਚਰ ਸਨ ਉਹ ਫਿਲਾਸਫਰਾਂ ਦੇ ਉੱਤੇ, ਦੂਸਰੇ ਸੂਫੀ ਪੋਇਟਸ ਦੇ ਉੱਤੇ, ਜੋ ਇੱਕ ਬਹੁਤ ਇੱਕ ਇਹਦੀ ਸਿੱਖਣ ਨੂੰ ਬਹੁਤ ਮਿਲਿਆ। ਤੇ ਖਾਸ ਤੌਰ ਤੇ ਜੋ ਗੱਲ ਹੋਰਾਂ ਨੇ ਵੀ ਕਹੀ ਹੈ ਕਿ ਉਹਨਾਂ ਦੀ ਜੋ ਓਪਨਨੈਸ ਤੇ ਡੈਮੋ ਕਰੈਟਿਕ ਰਿਲੇਸ਼ਨਸ਼ਿਪ ਜੋ ਸੀ ਨਾ ਉਸਤਾਦ ਸ਼ਾਗਿਰਦ ਦਾ, ਉਹ ਨਹੀਂ ਮੈਂ ਕਿੱਥੇ ਵੇਖਿਆ ਕਿ ਉਹ ਜੋ ਵੀ ਗੱਲ ਉਹਨਾਂ ਦੇ ਨਾਲ ਤੁਸੀਂ ਇਖਤਲਾਫ ਵੀ ਕਰੋ, ਜੋ ਵੀ ਕਰੋ, ਉਸ ਨੂੰ ਬਿਲਕੁਲ ਐਕਸੈਪਟ ਕਰਦੇ ਸਨ। ਤੇ ਇਹ ਖਾਸ ਗੱਲ ਹੈ ਕਿ ਜਿਸ ਤਰ੍ਹਾਂ ਹੁਣ ਗਿਮੀ ਜੀ ਨੇ ਗੱਲ ਕੀਤੀ ਕਿ ਬਾਜ਼ ਲੋਕਾਂ ਨੇ ਕੋਈ ਖਾਸ ਉਹਨਾਂ ਦੇ ਨਾਲ ਉਸ ਤਰ੍ਹਾਂ ਨਹੀਂ ਕੀਤਾ, ਲੇਕਿਨ ਇਹ ਉਹਨਾਂ ਦਾ ਬੜਾ ਫਨ ਸੀ ਕਿ ਜੋ ਲੋਕ ਉਹਨਾਂ ਦੇ ਬਾਰੇ 'ਚ ਕੋਈ ਖਿਆਲ ਅੱਛਾ ਜਾਂ ਕੋਈ ਯਾਨੀ ਇਸ ਤਰ੍ਹਾਂ ਦਾ ਰੱਖਦੇ ਸਨ ਕਿ ਡਿਸਐਗਰੀਮੈਂਟ ਰੱਖਦੇ ਸਨ, ਇਹਨਾਂ ਨੇ ਹਮੇਸ਼ਾ ਉਹਨਾਂ ਦੀ ਗੱਲ ਜੋ ਹੈ ਉਹ ਬੜੀ ਇੱਜ਼ਤ ਤੇ ਬੜੀ ਆਦਰ ਦੇ ਨਾਲ ਕੀਤੀ ਹੈ। ਤੇ ਆਖਰ 'ਚ ਕਿ ਮੈਨੂੰ
ਇਹ ਵੀ ਸਾਦਤ ਹੋਈ ਕਿ ਨਸੀਬ ਕਿ ਉਹਨਾਂ ਦਾ ਜੋ ਆਖਰੀ ਸਫ਼ਰ ਹੈ ਉਹਦੇ ਅੰਦਰ ਮੈਂ ਸ਼ਾਮਿਲ ਹੋਇਆ ਤੇ ਮੈਂ ਉੱਥੇ ਹਾਜ਼ਰੀ ਦਿੱਤੀ। ਤੇ ਉਧਰ ਮੈਨੂੰ ਇਹ ਅੱਛਾ ਲੱਗਿਆ ਕਿ ਹਾਲਾਂਕਿ ਉਹਨਾਂ ਦੀ ਜੋ ਸੋਚ ਵਿਚਾਰ ਨੂੰ ਤੇ ਸਾਰੇ ਲੋਕ ਜਾਣਦੇ ਸਨ ਜੋ ਵੀ ਹੈ, ਲੇਕਿਨ ਉਧਰ ਬਹੁਤ ਸਾਰੇ ਐਸੇ ਸਨ ਜੋ ਰਿਲੀਜੀਅਸ ਮਾइंडेड ਲੋਕ ਤੇ ਬੜੇ ਹੀ ਲੋਕਾਂ ਨੇ ਦੁਆਵਾਂ ਵਗੈਰਾ ਵੀ ਕੀਤੀ। ਇੱਕ ਬੰਦੇ ਨੇ ਬਹੁਤ ਅੱਛੀ ਉਧਰ ਦੁਆ ਪੜੀ, ਉਹਨੂੰ ਮੈਂ ਜਾ ਕੇ ਉਹਦਾ ਸ਼ੁਕਰੀਆ ਅਦਾ ਕੀਤਾ ਤੇ ਉਸਨੇ ਅੱਗੋਂ ਦੀ ਕਿਹਾ ਕਿ ਜੀ ਤੁਸੀਂ ਸੋਚ ਨਹੀਂ ਸਕਦੇ ਹੋ ਕਿ ਅਸੀਂ ਉਹਨਾਂ ਕੋਲ ਕੀ ਕੁਝ ਸਿੱਖਿਆ ਤੇ ਅਸੀਂ ਉਹਨਾਂ ਕੋਲ, ਯਾਨੀ ਉਹ ਬਹੁਤ ਵੱਡੇ ਉਸਤਾਦ ਸਨ। ਮਤਲਬ ਹੈ ਕਿ ਉਹਨਾਂ ਦੀ ਜੋ ਜਨਰੋਸਿਟੀ ਆਫ ਨੌਲੇਜ ਸ਼ੇਅਰਿੰਗ ਹੈ ਉਹ ਯਾਨੀ ਉਹਦੇ ਉੱਤੇ ਕੋਈ ਹੱਦ ਨਹੀਂ ਸੀ। ਤੇ ਬਸ ਉਹਨਾਂ ਨੂੰ ਯਾਦ ਰੱਖਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਇਸ ਤਕਰੀਬ ਦੇ ਤਮਾਮ ਦਾ ਤੇ ਮੈਨੂੰ ਉਹਦੇ ਅੰਦਰ ਸ਼ਾਮਿਲ ਹੋਣ ਦਾ ਮੌਕਾ ਮਿਲੇ। ਸ਼ੁਕਰੀਆ। बहुत शुक्रिया नासिर जी, बहुत शुक्रिया। हाँ जी ਮਦੀਆ ਬੈਠੇ ਨੇ, ਮਦੀਆ ਕਰੋ। अच्छा, हाँ जी मदिया जी गल करो, तुम गल करना चाहते हो तो गल करो जी। अस्सलाम वालेकुम, सत श्री अकाल। मैं एक्सपेक्ट कर रही हाँ कि जूम लिंक भेजेंगे डॉक्टर मंजूर ते हीर दा क्लास होगी कि लेकिन अब गुजारा होगी। I'm glad कि सईद जी ने डॉक्यूमेंट किया सब कुछ कि उन्हां दा प्रेजेंस स्टिल है असल दे नाल। लगदा ने कि हो गए। That's the best that I can say. ਮੈਨੂੰ ਪਤਾ ਸੀ ਮੈਂ ਉਹਨਾਂ ਨੂੰ ਇਰੀਟੇਟ ਕਰਦੀ ਸੀ with my questions, ਲੇਕਿਨ ਜਿਸ ਅੰਦਾਜ਼ ਵਿੱਚ ਉਹ ਆਨਸਰ ਕਰਦੇ ਸਨ, I loved it. ਬਹੁਤ ਸੋਹਣਾ। They didn't make me feel stupid. ਤੇ ਮੈਂ like he said कि पंजाबी कीड़ा लग गया ते अब लग गया। तो मैं बहुत सीखा। And yeah, I'm just grateful कि उन्होंने time दिता, chance दिता on this टूटी फूटी London कुड़ी। लेकिन मैं उन्होंने वास्ते I want to just sing Shah Hussain. Is that okay? Because I loved Shah Hussain. I think it's because of him. Jis tarah unhone us vaste like jo unna da baghi nature asna sare under sangat vich I felt that. And I just want to sing it. I love the way that Dr. Manzoor sent the voice note in the group. They like mera tribute. साईं जिना दुरेवल तिन्हां नूं गम कहंदा वे लोका। साईं जिना दुरेवल सोई भलियां जो रब वलायां, सोई भलियां जो रब वलायां, जिन्हां नूं इश्क चुरोकावे लोका। साईं जिन्हां दुरेवल तिन्हां नूं गम कहंदा वे लोका। साईं जिन्हां दुरेवल इश्क दी सिर खारी जाया, इश्क दी सिर खारी जाया, दर दर देनिया हो कावे लोका। साईं जिन्हां दुरेवल तिन्हां नूं गम कहंदा वे लोका। साईं जिन्हां दुरेवल यहे हुसैन फकीर साईं दा, कहे हुसैन
फकीर साईं दा लदा ही प्रेम जरो का विलोका साईं जिना दुरेवल तिन्हानू गम कहंदा विलोका साईं जिना दुरेवल. Dr. Manzoor, I hope you like that. Thank you. बहुत अच्छे मदिया जी, बड़ा सोहना तुसी बहुत ट्रिब्यूट अच्छे दिता है, कमाल कर दिता है, जबरदस्त. ਇੱਥੇ ਨਾ ਹਾਂਜੀ ਹੋਣਗੇ ਸ਼ਾਇਬ ਸਾਹਿਬ, ਉਹਨਾਂ ਦੇ ਰਿਲੇਟਿਵ ਨੇ ਜੀ ਸਹੀ ਅੱਛਾ ਸਾਹਿਬ ਹੈਗੇ ਨੇ, ਤੇ ਉਹਨਾਂ ਨੂੰ ਇਨਵਾਈਟ ਕਰੋ. ਹਾਂਜੀ जी 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 मैं हाजिर शोएब बिल्कुल साहब, शोएब साहब है नहीं आगे शोएब साहब. हाँ जी मैं जी जी हाजिर हाँ जी मैं ਜ਼ਰੂਰ ਜੀ बिल्कुल ਮੈਨੂੰ मैं सुन ਰਿਹਾ ਸੀ ਸਾਰਿਆਂ ਨੂੰ ਤੇ ਡੈਫੀਨਿਟਲੀ ਮੈਂ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਸੀ ਉਹ ਮੈਂ 45 ਇਅਰਸ ਨਾਲ ਰਿਹਾ 24 ਘੰਟੇ ਉਹਨਾਂ ਦੇ, ਕਿਉਂਕਿ ਜਦੋਂ 78 ਦੇ ਵਿੱਚ ਉਹ ਮੇਰੀ ਜ਼ਰਾ ਪੰਜਾਬੀ ਮੈਨੂੰ ਐਕਸਕਿਊਜ਼ ਕਰਨਾ, ਮੈਂ ਮਨਜ਼ੂਰ ਇਜਾਜ਼ ਨੇ ਮੈਨੂੰ ਪੰਜਾਬੀ ਸਿਖਾਈ ਹੈ, ਅਦਰਵਾਈਜ਼ ਮੈਂ ਸੀਤਾਪੁਰ ਲਖਨਊ ਦਾ ਹੈਗਾ, ਤੇ ਜ਼ਰਾ ਮੈਨੂੰ ਐਕਸਕਿਊਜ਼ ਕਰਨਾ, ਮੈਂ ਕੋਸ਼ਿਸ਼ ਕਰਾਂਗਾ ਪੰਜਾਬੀ ਬੋਲਣ ਦੀ, ਲੇਕਿਨ ਜ਼ਰਾ ਐਕਸਕਿਊਜ਼ ਕਰ ਦੇਣਾ ਮੈਨੂੰ. ਠੀਕ ਹੈ ਖੈਰ ਜੀ, ਖੈਰ ਹੈ ਜੀ. ਹਾਂ ਨਹੀਂ ਉਰਦੂ ਗੱਲ ਕੋਈ ਗੱਲ. ਹਾਂਜੀ ਤੇ ਡੈਫੀਨੇਟਲੀ ਮਨਜ਼ੂਰ ਸਾਹਿਬ ਦੇ ਨਾਲ ਮੇਰਾ ਮਤਲਬ ਹੈ ਕਿ 24 ਘੰਟੇ ਦਾ ਸਾਥ ਸੀ, ਇੱਕੋ ਹੀ ਘਰ ਦੇ ਵਿੱਚ ਅਸੀਂ ਰਹੇ ਪੂਰੀ ਸਾਰੀ ਉਮਰ 45 ਇਅਰਸ ਅਮਰੀਕਾ ਦੇ ਵਿੱਚ. 78 ਦੇ ਵਿੱਚ ਜਦੋਂ ਆਏ ਸੀ ਤੇ ਮੈਂ ਇਕੱਲਾ ਰਹਿ ਰਿਹਾ ਸੀ ਅਪਾਰਟਮੈਂਟ ਦੇ ਵਿੱਚ, ਤੇ ਜਦੋਂ ਉਹ ਆਏ ਯਕੀਨ ਕਰੋ 78 ਤੋਂ ਲੈ ਕੇ ਅੱਜ ਤੱਕ ਸਾਡਾ ਜਿਹੜਾ ਘਰ ਸੀ ਨਾ ਉਹ ਵਾਸ਼ਿੰਗਟਨ ਦੇ ਵਿੱਚ ਇੱਕ ਇੰਨਾ ਮਲਟੀ ਕਲਚਰਲ ਘਰ ਸੀ, ਇੰਨੀਆਂ ਫਾਈਨ ਆਰਟਸ ਦੀਆਂ ਸਾਰੀਆਂ ਚੀਜ਼ਾਂ ਫੁੱਲ, ਮਤਲਬ ਇਹ ਸਾਡੇ ਘਰ ਦੇ ਵਿੱਚ ਮੈਂ ਜਦੋਂ ਘਰ ਬਣਾਇਆ ਆਪਣਾ ਇੱਥੇ, ਤੇ ਮੈਂ ਬੇਸਮੈਂਟ ਜਦੋਂ ਬਣਾਇਆ ਸੀ ਮੈਂ ਇਹ ਖਿਆਲ ਨਾਲ ਕਿ ਇੱਥੇ ਸਿਰਫ ਜਿਹੜਾ ਨਾ ਕਲਚਰਲ ਐਕਟੀਵਿਟੀਜ਼ ਹੋਣਗੀਆਂ, ਤੇ ਮਨਜ਼ੂਰ ਸਾਹਿਬ ਨੇ ਜਿਹੜਾ ਮੇਰਾ ਘਰ ਸੀ ਉਹ ਇੰਨਾ ਰਿਚ ਕਰਦਾ, ਮਤਲਬ ਅਸੀਂ ਡਾਲਰ ਨਹੀਂ ਬਣਾਏ, ਲੇਕਿਨ ਅਸੀਂ ਮਨਜ਼ੂਰ ਸਾਹਿਬ ਦੇ ਨਾਲ ਰਹਿ ਕੇ ਇੰਨੇ ਰਿਚ ਹੋ ਗਏ ਕਿ ਮੇਰਾ ਜਿਹੜਾ ਪੁੱਤਰ ਸੀ ਨਵੀਦ, ਉਹ ਵੀ ਉਰਦੂ ਸਪੀਕਿੰਗ ਡੈਫੀਨੇਟਲੀ, ਲੇਕਿਨ ਹੁਣ ਅਗਰ ਤੁਸੀਂ ਉਸ ਬੱਚੇ ਨੂੰ ਮਿਲੋ, ਹੁਣ ਤੇ ਉਹ ਵੀ ਪਿਓ ਬਣ ਗਿਆ, ਮਿਲੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਉਸ ਬੱਚੇ ਨੂੰ ਵੀ ਅਗਰ ਪੰਜਾਬੀ ਨਹੀਂ ਆਉਂਦੀ ਤੇ ਕੋਈ ਗੱਲ ਨਹੀਂ, ਲੇਕਿਨ ਉਹਨੂੰ ਪੰਜਾਬੀ ਕਲਾਸੀਕਲ ਪੋਇਟਰੀ ਦੀ ਸਾਰੀ ਚੀਜ਼ਾਂ ਦੀ ਬੇਸਿਕ ਚੀਜ਼ਾਂ ਪਤਾ ਹੈ। ਮਤਲਬ ਇਹ ਇੰਨਾ ਵੱਡਾ ਕੰਮ ਕਰਕੇ ਗਏ ਨੇ, ਤੇ ਮਨਜ਼ੂਰ ਸਾਹਿਬ ਜਿਹੜੇ ਸੀ ਉਹ ਇੰਨੇ ਪ੍ਰੈਕਟੀਕਲ, ਤੇ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਦਫਾ ਅਗਰ ਮੈਂ ਆਪਣੀ ਲਾਈਫ ਦੇ ਵਿੱਚ ਕਿਸੇ ਪੇਂਡੂ ਸ਼ਖਸ ਨੂੰ ਵੇਖਿਆ ਤੇ ਉਹ ਮਨਜ਼ੂਰ ਸਾਹਿਬ ਸਨ। ਉਸ ਤੋਂ ਪਹਿਲੇ ਅਸੀਂ ਕਾਲਜ ਯੂਨੀਵਰਸਿਟੀ ਦੇ ਵਿੱਚ ਗੱਲਾਂ ਸੁਣਦੇ ਸੀ ਕਿ ਤੂੰ ਪੇਂਡੂ ਹੈਗਾ, ਤੂੰ ਪੇਂਡੂ ਹੁੰਦਾ, ਤੇ ਜਦੋਂ ਮੈਂ ਵੇਖਿਆ ਕਿ ਇੱਕ ਖਾਲਿਸ ਸੱਚਾ ਬੰਦਾ ਹੈ ਨਾ, ਉਹ ਮੈਂ ਮਨਜ਼ੂਰ ਦੀ ਸ਼ਕਲ ਨਾਲ ਵੇਖਿਆ। ਤੇ ਮੈਂ ਤੇ ਡਰਾਮਾ ਆਰਟਿਸਟ ਹੈਗਾ, ਮੈਂ ਤੁਹਾਡੀ ਤਰ੍ਹਾਂ ਇੰਟੈਲੈਕਚੁਅਲ ਨਹੀਂ ਹੈਗਾ, ਤੇ ਮੈਂ ਤੁਹਾਨੂੰ ਬੜੇ ਮਜ਼ੇ ਦੀ ਗੱਲ ਸੁਣਾਵਾਂ ਮਨਜ਼ੂਰ ਸਾਹਿਬ ਦੀ, ਕਿ ਮੈਂ ਇੱਕ ਪ੍ਰੋਗਰਾਮ ਕਰ ਰਿਹਾ ਸੀ ਵਾਸ਼ਿੰਗਟਨ ਦੇ ਵਿੱਚ 4 ਸਾਲ ਪਹਿਲੇ ਦੀ ਗੱਲ ਹੈ, ਹਾਂ, ਕਿ ਮੈਂ ਗਾਲਿਬ ਦਾ ਮਿਊਜ਼ੀਕਲ ਪ੍ਰੋਗਰਾਮ ਕਰ ਰਿਹਾ ਸੀ। ਹੁਣੀ ਗਾਲਿਬ ਦੀ ਗੱਲ ਹੋਈ ਸੀ ਕਿ ਗਾਲਿਬ ਦੇ ਵਿੱਚ ਉਹਨਾਂ ਨੇ ਕਿਤਾਬ ਲਿਖੀ ਹੈ, ਉਹ ਕਿਤਾਬ ਮੇਰੀ ਵਜ੍ਹਾ ਨਾਲ ਲਿਖੀ। ਉਹ ਇਸ ਤਰ੍ਹਾਂ ਕਿ ਮੈਂ ਗਾਲਿਬ ਦਾ ਪ੍ਰੋਗਰਾਮ ਕਰ ਰਿਹਾ ਸੀ, ਉਹ ਮਿਊਜ਼ੀਕਲ ਪ੍ਰੋਗਰਾਮ ਸੀ, ਤੇ ਮੈਂ ਕਿਹਾ ਕਿ ਮੈਂ ਗਾਲਿਬ ਜਿਹੜਾ ਹੈ ਉਹਨੂੰ ਇੰਨਾ ਚੰਗਾ ਨਹੀਂ, ਇੰਨਾ ਮੈਂ ਨਹੀਂ ਸਮਝ ਸਕਦਾ ਕਿ ਮੈਂ ਪੂਰਾ ਸਕ੍ਰਿਪਟ ਲਿਖਾਂ ਗਾਲਿਬ ਤੇ ਮੈਂ ਪੂਰਾ ਪ੍ਰੋਗਰਾਮ ਤੇ ਮੈਂ ਲਿਖ ਲਿਆ, ਲੇਕਿਨ ਮੈਨੂੰ ਗਾਲਿਬ ਦੇ ਵਿੱਚ ਜਿਹੜਾ ਇੱਕ ਕਰੈਕਟਰ ਨਰੇਟਰ ਦਾ ਸੀ, ਰਾਵੀ ਦਾ, ਮੈਨੂੰ ਉਹ ਸਕ੍ਰਿਪਟ ਚਾਹੀਦਾ ਸੀ, ਤੇ ਮੇਰੀ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿਹਾ ਗੁਲਜ਼ਾਰ ਸਾਹਿਬ ਇੰਨੇ ਵੱਡੇ, ਕੈਫੀ ਆਜ਼ਮੀ ਇੰਨੇ ਚੰਗੇ ਮੰਟੋ ਸਾਹਿਬ, ਉਹ ਗਾਲਿਬ ਤੇ ਲਿਖ ਗਏ ਨੇ, ਮੈਨੂੰ ਕੋਈ ਗਾਲਿਬ ਦਾ ਨया ਆਸਪੈਕਟ ਚਾਹੀਦਾ ਹੈ। ਤੇ ਮੈਂ ਮਨਜ਼ੂਰ ਸਾਹਿਬ ਦੇ ਕੋਲ ਗਿਆ, ਮੈਂ ਕਿਹਾ ਮਨਜ਼ੂਰ ਸਾਹਿਬ ਮੈਂ ਇੱਕ ਡਰਾਮਾ ਕਰ ਰਿਹਾ ਮਿਊਜ਼ੀਕਲ, ਤੇ ਗਾਲਿਬ ਤੇ ਹੈਗਾ,
ਤੇ ਉਹਦਾ ਜਿਹੜੇ ਨਰੇਟਰ ਹੈ ਉਹਦੀ ਮੈਨੂੰ ਨਰੇਸ਼ਨ ਚਾਹੀਦੀ ਹੈ ਤੇ ਉਹ ਮੈਂ ਚਾਹੁੰਦਾ ਤੁਸੀਂ ਲਿਖੋ। ਤੁਸੀਂ ਬਲੀਵ ਨਹੀਂ ਕਰੋਗੇ, ਉਹਨਾਂ ਦਾ ਕੋਈ ਤਾਲੁਕ ਨਹੀਂ ਸੀ ਡਰਾਮੇ ਜਾਂ ਇਸ ਤਰ੍ਹਾਂ, ਐਪਰੀਸ਼ੀਏਟ ਕਰਦੇ ਸਨ ਲੇਕਿਨ ਕੋਈ ਨਹੀਂ। ਕਹਿੰਦੇ ਅੱਛਾ तेरे कोल की चीज़ां हैं गिने गालिब दियाँ? मैं क्या मेरे कोल नकूश नंबर है, उर्दू का गालिब नंबर है। मैंने कहा मेरे पास गालिब के सारे खतूत हैं, कोई आलमोस्ट 1000-2000। कहेंगे वो मैनू दे दो किताबा। मैं मंजूर साहब ने दोनों किताबें देती हैं। उन्होंने फिर ऑनलाइन हाली साहब की किताब गालिब की मंगा ली। तुसी यकीन नहीं करोगे, मैं तुहानू बिल्कुल सच्ची दस रहा, एक हफ्ते के बाद उन्होंने मैनू कॉल की, शुएब तेरा स्क्रिप्ट तैयार है। मैं क्या की? कहंदे तेरा स्क्रिप्ट तैयार है। उन्होंने ਜਿਹੜੀਆਂ किताबां ਦਾ मैं जिक्र किया है, नकूश नंबर गालिब ਦਾ ਜਿਹੜਾ ਇਹਦੇ पता किन्ने कम अज कम कोई 2000 पेजिज है ने, इन्ना वड्डा नकूश नंबर सी। उन्होंने हाल ही दी पूरी किताब नकूश का नंबर पूरे खतूत एक हफ्ते ਦੇ ਵਿੱਚ पूरे पढ़ डाले। पढ़ के उन्होंने ਜਿਹੜਾ अपना एंगल सी गालिब का ਉਹਦੇ ਨਾਲ ਉਹਨਾਂ ਨੇ ਕਿਉਂਕਿ ਮੇਰਾ ਐ ਸੀ ਕਿ ਨਰੇਟਰ ਦੇ ਨਾਲ ਜਿਹੜੇ ਲੈਟਰਸ ਨੇ ਨਾ ਉਹ ਮੈਂ ਐਡ ਕਰਾਂਗਾ, ਜਿਹੜਾ ਗਾਲਿਬ ਖੁਦ ਰਿਸਾਈਟ ਕਰੇਗਾ ਸਟੇਜ ਤੇ ਮੈਂ ਗਾਲਿਬ ਦੀਆਂ ਗਜ਼ਲਾਂ ਨਰੇਟਰ ਦਾ ਜਿਹੜਾ ਐਂਡਿੰਗ ਹੋਏਗੀ ਉਸ ਲਾਈਨ ਦੇ ਨਾਲ ਗਜ਼ਲ ਜਿਹੜਾ ਨਾ ਐਡ ਕਰਾਂਗਾ, ਜਿਹੜਾ ਉੱਥੇ ਸਟੇਜ ਤੇ ਗਾਈ ਜਾਏਗੀ। ਤੇ ਮਨਜ਼ੂਰ ਸਾਹਿਬ ਮੈਂ ਚਾਹੁੰਦਾ ਸੀ ਕਿ ਮੈਨੂੰ ਟਿਪੀਕਲ ਇਸ਼ਕ ਮਸ਼ੂਕੀ ਵਾਲੀ ਗਾਲਿਬ ਦੀ ਫਿਲਾਸਫੀ ਨਹੀਂ ਚਾਹੀਦੀ, ਮੈਨੂੰ ਨਹੀਂ। ਤੇ ਯਕੀਨ ਕਰੋ ਉਹਨਾਂ ਨੇ ਬਿਲਕੁਲ ਨया ਗਾਲਿਬ ਜਿਹੜਾ ਸੀ ਨਾ, ਜਿਹੜੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਮੈਂ ਹੈਰਾਨ ਹੁੰਦਾ। ਤੇ ਐਂਡ ਦੇ ਵਿੱਚ ਉਹਨਾਂ ਨੇ ਇੱਕ ਖਤ ਲਿਖਿਆ, ਜਿਹੜਾ ਉਹਨਾਂ ਨੇ ਗਾਲਿਬ ਦਾ ਖਤ ਲਿਖਿਆ ਕਿ ਗਾਲਿਬ ਦਾ ਖਤ ਆਸਮਾਨ ਤੋਂ ਆਇਆ ਹੈ। ਮੈਂ ਤੁਹਾਨੂੰ ਸਿਰਫ 4 ਲਾਈਨਾਂ ਤੁਹਾਨੂੰ ਸੁਣਾਉਣਾ ਚਾਹੁੰਦਾ ਉਸ ਖਤ ਦੀ, ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਉੱਥੇ ਵੀ ਉਹਨਾਂ ਨੇ ਆਪਣਾ ਜਿਹੜਾ ਪੰਜਾਬੀ ਦੇ ਨਾਲ ਇਸ਼ਕ ਸੀ ਨਾ ਉਹ ਨਹੀਂ ਉਹਨਾਂ ਨੇ ਬਿਲਕੁਲ ਉਹ ਛੱਡਿਆ ਨਹੀਂ ਉੱਥੇ ਵੀ। ਤੇ ਉਹ ਲਿਖਦੇ ਨੇ ਇੱਕ ਜਗ੍ਹਾ ਤੇ, भाई यहाँ तो सुकरात, अफलातून और अरस्तू से भी पहले के बुजुर्ग अपनी अपनी मजलिसें जमाए बैठे हैं। यहाँ मेरे महल्ले का नाम जात मारा है। भगत कबीर, बुल्ले शाह, वारिस शाह, गुरु नानक मेरे पड़ोसी में रहते हैं। और हाँ, मीरा भाई भी तो कोने वाले घर में डेरा जमाए बैठी हैं। वारिस शाह तो मेरे साथ वाले मकान में हैं, लेकिन मुझे छेड़ने का मौका हाथ से जाने नहीं देते। कहते हैं मिर्जा जो कुछ तुम देख और भुगत रहे हो, हम तो 100 साल पहले ही सब कुछ देख चुके थे, हमें ही पढ़ लिया होता। इस बारे में भी छेड़खानी करते थे कि मिर्जा तुम किन पेंशनों के चक्कर में अपने आप को शहर शहर घसीट कर परेशान होते रहे। हमारी तरह मस्जिद के हुजरे में बैठ जाते, रिस्क ने तो चलकर खुद ही आ जाना था। इन्हीं के यहाँ एक दिन शाह हुसैन भी आए हुए थे, मुझे भी बुलवा भेजा। बड़े तपाक से मिले, कहने लगे मिर्जा मियाँ तुम तो मैं नोशी में हमारे खास हम मसलिक हो। हम तो अकबर बादशाह से भी मिलते थे तो शराब की सुराही हाथ में होती थी, और तुम्हारे बादशाह शिया सुन्नी के चक्कर में पड़े हुए थे। बस बदकिस्मती से तुम नामहरों में फंसे रहे। अब आप ये देखिए, ये गालिब का खत वैसे 2 पेजेस का है जो मेरा एंड होता था इस प्रोग्राम पे, तो ये खत भी देखिए कि उन्होंने यहाँ पे जो अपना इश्क था पंजाबी और बुल्ले शाह, उन्होंने उनको जाने नहीं दिया उस जगह को। तो और इसी तरह जब उनका बेटा पैदा हुआ जिसका नाम वारिस है, तो मैंने कहा मंजूर भाई आपने नाम क्या रखा है? कहने लगे इसका नाम है तीदो। अच्छा, ये मैं पहली दफा सुन रहा था तो मुझे समझ में आया कि क्या, कहने लगे इसका नाम है तीदो। मैं कहा ये धीदो क्या? अब उर्दू स्पीकिंग से वो ते और दाल का जो एक हल्का सा जो एक टच है ना, वो तो हमसे नहीं निकल सकता था। वो जो कहते हैं ना तीदो, हमसे नहीं, हमें दी। तो मैं कहा मंजूर भाई यार आप अपने इश्क में इस बच्चे की जान क्यों खराब कर रहे हो? अगर आपको इतना इश्क है तो जिसने हीर लिखी है आप उसका नाम रख दीजिए ताकि इसका स्कूल में जिंदगी आसान हो जाए। तो कहने लगे वो, तो मैंने कहा इसका नाम वारिस, तो फिर इसका नाम वारिस रख दिया। लेकिन उसका घर में हम लोग अभी भी, अब वो इतना बड़ा हो गया, उसकी बेटी होगी, हम उसको
अब हम उर्दू स्पीकिंग लोग हैं, हम वो तीदो तो नहीं कह सके, लेकिन हम उसको दीदू कहते हैं। तो ये इतनी छोटी छोटी चीजें थी। और मंजूर भाई हैंडीकैप होने के बाद, मतलब आप देखिए कि मतलब वो हम टांग वालों से भी ज्यादा ज्यादा बहादुर और एक्टिव थे। आप देखिए हमारा जो अपार्टमेंट था वो कम से कम कोई 25 मील दूर होगा जिस यूनिवर्सिटी में उन्होंने एडमिशन लिया था। और वो बस में सफर करते थे, रोज आना, सुबह जाते थे, शाम को आते थे। और कभी भी नहीं शिकायत की कि मैं थका हुआ हूं या मैं मुझे प्रॉब्लम है, कभी नहीं। इतने एक्टिव वो सारी जिंदगी मतलब वो रहे। तो मैं, और इतने फैमिली ओरिएंटेड आदमी थे कि आप लोगों को यकीन नहीं आएगा कि ऐसा आदमी, इतना इंटेलेक्चुअल, इतना बाहर, इतने दोस्तियां अहबाब, लेकिन घर में वो बिल्कुल एक फैमिली और भोला आदमी था। मतलब कोई मटेरियलिस्ट नाम की कोई चीज उनके सामने पटकती नहीं थी। मैं कहता था मंजूर भाई आप एक घर लेके डाल लीजिए, तो कहते क्या करना है यार, तुम्हारे साथ रह रहा हूँ, ठीक है, जिंदगी चल रही है, क्या करना है। तो उनके बारे में मेरी जो सोच थी वो ऐसी हो गई थी कि एक दफा हम पूरी फैमिली उनको छोड़ के पाकिस्तान गए बेटी की शादी में, तो वो किसी वजह से नहीं जा पाए। तो कहने लगे कि मैं ठीक हूँ। तो मैं अपने यहाँ पे जितने भी मेरे जानने वाले थे उनसे मैं कह के गया कि देखो यार प्लीज इनका ख्याल रखना, ये अकेले हैं। तो मैं रात को इस्लामाबाद में ख्वाब क्या देखा और सुबह उठा और मैं अपनी सिस्टर को कहने लगा कि मैंने ख्वाब देखा कि मेरे घर में डाका पड़ा है और डाकू आए हैं, और मंजूर भाई हमेशा लिहाफ ओढ़ के, सर से ओढ़ के सोते थे, कभी सर खुला नहीं होता था। तो वो ना खटपट हुई है, तो उन्होंने कहा कौन है, तो उन्होंने, डाकू ने कहा डाकू। तो कहने लगे अच्छा तुसी जो भी लेना ले लो, मैनू बस एक कप चाय बना के दे जाओ। मतलब मेरे जहन में मंजूर भाई का ये कॉन्सेप्ट था कि मतलब उनको ये नहीं था कि, और बिल्कुल यही रियल कॉपी मंजूर, ये भी रियल जिंदगी में ये ऐसे थे। तो और बस मैं तो अगर बोलता चला जाऊंगा तो 40-45 बरस। तो मैं बताऊं कि मुझसे एक दफा फरमाइश की कि यार शुएब तुम इतने ड्रामे करते हो, एक ड्रामा तुम मेरी ख्वाहिश पे भी कर दो। मैंने कहा कौन सा। कहने लगे नजम हुसैन सैयद का अपना तख्त लाहौर। मैंने कहा अच्छा मंजूर भाई मैं कर देता हूँ, लेकिन आप मुझे हेल्प कीजिएगा, मुझे तो पंजाबी नहीं। कहते नहीं नहीं वो मैं कर लूंगा। वो ड्रामा उन्होंने मैंने ड्रामा जब शुरू करवाया उनको, तो हमारे एरिया में बहुत अच्छे डायरेक्टर हैं उमेश अग्निहोत्री। तो उनको जब बैठ के उन्होंने पूरा ड्रामा समझाया, आप वॉशिंगटन में वो ड्रामा जब हुआ है तो लोग हैरान थे कि ये पंजाबी ड्रामा इतना मुश्किल, ये कैसे हुआ। तो हमें उसमें शॉर्टेज हो रही, प्रॉब्लम हो रही थी, एक्टर नहीं मिलते थे। तो उसमें एक उस्ताद का कैरेक्टर था, तो हमने मंजूर साहब से कहा मंजूर साहब तुसी कर लो। तो उन्होंने वो एक्टिंग भी कर ली ड्रामे में, तख्त लाहौर में। मतलब इतनी चीजें, उनकी वैरायटी थी जिंदगी में कि वो किसी टैक्सी ड्राइवर से के पास बैठते थे तो ये नहीं कहते थे कि मैं इंटेलेक्चुअल हूँ और ये टैक्सी ड्राइवर मेरा इसका क्या है, नहीं, वो उतना ही उनका गहरा दोस्त होता था जितना एक इंटेलेक्चुअल उनका कोई दोस्त होता था। तो ये तो बाकी आप लोगों का बहुत शुक्रिया कि आप लोग इतनी अच्छी अच्छी बातें उनके लिए कर रहे हैं। थैंक यू सो मच। बहुत शुक्रिया शुएब भाई, बहुत शुक्रिया। मैं एक मिनट गल हाँ करना जी मनी शुएब जी साहब। जी हाँ जी 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 जसपाल हाँ जी, जी जी सरकार जी। हाँ जी की कहते हो तख्त लाहौर दी। हाँ जी मंजूर साहब ने ਇੰਨੀ ਜ਼ਬਰਦਸਤ ਐਕਟਿੰਗ ਕੀਤੀ ਸੀ बहुत ਉਸ ਪਲੇ ਦੇ ਵਿੱਚ। ਉਹ ਬਦਕਿਸਮਤੀ ਨਾਲ ਸਾਡੀ ਇਹ ਹੋਈ, ਜਿਸ ਬੰਦੇ ਨੇ ਉਹ ਪਲੇ ਰਿਕਾਰਡ ਕੀਤਾ ਸੀ ਉਹਨੇ हाँ ਮਾਈਕ ਸਵਿਚ ਨਹੀਂ ਔਨ ਕੀਤਾ ਤੇ ਉਹ ਪਲੇ ਦੁਬਾਰਾ ਹੋਇਆ ਹੀ ਨਹੀਂ। ਇੰਨਾ ਜ਼ਬਰਦਸਤ ਪਲੇ ਹੋਇਆ ਸੀ ਕਿ ਕੋਈ ਹੱਦ ਹਿਸਾਬ ਨਹੀਂ। हाँ ते बिल्कुल बिल्कुल सही कह ਜੀ रहे ਜੀ ਜੀ ਹਾਂਜੀ, ਇਸ ਪਲੇ ਬਾਰੇ ਉਹ ਗੱਲ ਕਰਦੇ ਹੁੰਦੇ ਸੀ ਸਾਡੇ ਨਾਲ ਵੀ। ਤੇ ਬਹੁਤ ਸ਼ੁਕਰੀਆ ਜੀ ਸ਼ੁਐਬ ਜੀ, ਬਹੁਤ ਸ਼ੁਕਰੀਆ। ਹਾਂਜੀ ਹੋਰ ਕੋਈ ਗੱਲਬਾਤ ਹੈ ਜਾਂ ਕਿ ਮੈਂ 1 ਮਿੰਟ ਮੈਂ ਦੇਖਣਾ ਕੌਣ ਰਹਿ ਗਿਆ ਹੈ। ਤੁਸੀਂ ਦੇਖ ਲਓ ਕੋਈ, ਹਾਂਜੀ ਉਹਨਾਂ ਦੇ ਹੋਰ ਕੋਈ ਦੋਸਤ ਅਗਰ। ਹਾਂ ਡਾਕਟਰ ਲਖਵੀਰ ਲੇਜੀਆ ਨੇ ਤੇ ਅੱਛਾ ਇੱਕ
ਸੁੱਚਾ ਦੀਪਕ ਨੇ, ਸੁੱਚਾ ਦੀਪਕ। ਅੱਛਾ ਇਹ 2 ਬੰਦੇ ਰਹਿ ਗਏ ਨੇ, ਬਾਕੀ ਸਭ ਨੇ ਗੱਲਬਾਤ ਹੋ ਅੱਛਾ ਜੀ, ਚਲੋ ਹਾਂਜੀ ठीक है। ਸੁੱਚਾ ਜੀ ਅਗਰ ਗੱਲ ਕਰਨਾ ਚਾਹੁੰਦੇ ਨੇ ਫਿਰ ਲੇਜ਼ੀਆ ਜੀ ਕੋਲ ਕਰਾ ਲੈਣੇ ਨੇ। ਹੈਲੋ। ਹਾਂਜੀ 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 ਲੇਜ਼ੀਆ ਜੀ, ਚਲੋ ਤੁਸੀਂ ਗੱਲ ਕਰ ਲਓ। ਹਾਂਜੀ ਮੈਂ ਬਸ ਥੋੜੀ ਜਿਹੀ ਗੱਲ ਹੀ ਕਰਾਂਗੀ। ਆਈ ਥਿੰਕ ਸਾਰੀਆਂ ਗੱਲਾਂ ਹੋ ਗਈਆਂ ਨੇ। ਮੈਂ ਜੀ ਸਿਰਫ ਇਹ ਕਹਿਣਾ ਚਾਹਾਂਗੀ ਕਿ ਜਿੰਨਾ ਕੁ ਮੈਂ ਡਾਕਟਰ ਸਾਹਿਬ ਨੂੰ ਜਾਣਿਆ, ਉਹ ਉਹਨਾਂ ਦੀਆਂ ਬੁੱਕਸ ਰੀਡ ਕੀਤੀਆਂ ਨੇ, ਕੁਝ ਕਲਾਸਿਸ ਉਹਨਾਂ ਦੀਆਂ ਲਗਾਈਆਂ ਨੇ, ਤੇ ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹੋ ਜਿਹੇ ਜਿਹੜੇ ਪਰਸਨ ਹੁੰਦੇ ਨੇ, ਇੰਟੈਲੈਕਚੁਅਲ ਹੁੰਦੇ ਨੇ, ਉਹ ਸਦੀਆਂ ਬਾਅਦ ਹੀ ਪੈਦਾ ਹੁੰਦੇ ਨੇ। ਔਰ ਡਾਕਟਰ ਸਾਹਿਬ ਦੀ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਇਹ ਸੀ ਕਿ ਉਹ ਜਿਵੇਂ ਅਸੀਂ ਸਾਡੇ ਬੋਲਦੇ ਨੇ ਕਿ ਭਾਰਤੀ ਜਿਹੜਾ ਇੱਕ ਖੱਟ ਦਰਸ਼ਨ ਹੈ, ਉਹਦੇ ਅਕੋਰਡਿੰਗ ਉਹ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀਆਂ ਲਿਖਤ ਦੇ ਵਿੱਚੋਂ, ਉਹਨਾਂ ਦੇ ਲੈਕਚਰਸ ਦੇ ਵਿੱਚੋਂ, ਜਾਂ ਜਿਵੇਂ ਉਹ ਸਾਨੂੰ ਪੜ੍ਹਾਉਂਦੇ ਰਹੇ ਆ ਉਹਨਾਂ ਦੇ ਵਿੱਚੋਂ, ਉਹ ਸਾਰੀ ਝਲਕ ਉਹਨਾਂ ਦੀ ਉਸ ਤਰ੍ਹਾਂ ਦੀ ਮਿਲਦੀ ਹੈ। ਦੂਸਰਾ, ਇੱਕ ਮੈਂ ਰੀਸੈਂਟਲੀ ਉਹਨਾਂ ਦੀ ਆਟੋਬਾਇਓਗ੍ਰਾਫੀ ਪੜ੍ਹੀ ਸੀ। ਉਹਨਾਂ ਦੇ ਵਿੱਚ ਵੀ ਡਾਕਟਰ ਸਾਹਿਬ ਨੇ ਜਿੰਨਾ ਆਪਣਾ ਜ਼ਿੰਦਗੀ ਦਾ ਸਫ਼ਰ ਦੇ ਬਾਰੇ ਵਿੱਚ ਦੱਸਿਆ ਹੋਇਆ ਹੈ ਕਿ ਉਹ ਆਪਣੇ ਬਚਪਨ ਤੋਂ ਲੈ ਕੇ ਜਿਹੋ ਜਿਹੀਆਂ ਔਕੜਾਂ ਦੇ ਵਿੱਚ, ਮੁਸ਼ਕਲਾਂ ਦੇ ਵਿੱਚ ਉਹ ਪੜ੍ਹੇ ਨੇ ਤੇ ਆਪਣੇ ਆਪ ਨੂੰ ਇਸ ਲੈਵਲ ਤੱਕ ਲੈ ਕੇ ਗਏ ਨੇ। ਸਿਰਫ ਆਪਣੇ ਆਪ ਨੂੰ ਨਹੀਂ ਬਲਕਿ ਪੰਜਾਬੀ ਨੂੰ ਇਸ ਲੈਵਲ ਤੇ ਲੈ ਕੇ ਗਏ ਨੇ। ਉਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ। ਹਾਂਜੀ, ਬਹੁਤ ਸ਼ੁਕਰੀਆ ਲੇਜ਼ੀਆ ਜੀ, ਬਿਲਕੁਲ ਸਹੀ ਤੁਸੀਂ ਕਿਹਾ। ਹਾਂਜੀ ਅੱਛਾ, ਮੇਰੇ ਖਿਆਲ ਸੁੱਚਾ ਜੀ ਤੁਸੀਂ ਹੈਗੇ ਹੋ? ਦੀਪਕ ਸੁੱਚਾ ਜੀ। ਦੀਪਕ ਸੁੱਚਾ ਜੀ ਨਜ਼ਰ ਨਹੀਂ ਆ ਰਹੇ। ਅੱਛਾ, ਪਹਿਲਾਂ 1-2 ਮੈਂ ਗੱਲਾਂ ਚਲੋ ਠੀਕ ਹੈ। ਹਾਂਜੀ, ਤੁਸੀਂ ਵਾਈਂਡ ਅਪ ਥੋੜੀ ਜਿਹੀ ਕੋਈ ਯਾਦ ਕਰਕੇ ਫਿਰ ਵਾਈਂਡ ਅਪ ਕਰਨਾ। ਪਹਿਲੀ ਗੱਲ ਤੇ ਹੈ ਕਿ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਸਾਡੇ ਕੋਲ ਆਈਆਂ ਨੇ ਜਾਂ ਜਿਹੜੇ ਹੈ ਨੇ, ਮੈਂ ਕੋਸ਼ਿਸ਼ ਕਰਾਂਗਾ ਜਦ ਤੱਕ ਮੈਂ ਜਿਉਂਦਾ ਵਾਂ ਕਿ ਕੋਈ ਕਿਤਾਬ ਜਿਹੜੀ ਹੈ ਆਊਟ ਆਫ ਪ੍ਰਿੰਟ ਨਾ ਹੋਵੇ। ਅਸੀਂ ਉਹਨਾਂ ਦੀ ਟੋਟਲ ਟੇਕ ਕੇਅਰ ਕਰਾਂਗੇ ਕਿਤਾਬਾਂ ਦੀ। ਜਿਹੜੀ ਕਿਤਾਬ ਹੀ ਆਊਟ ਆਫ ਪ੍ਰਿੰਟ ਹੋਏਗੀ ਅਸੀਂ ਉਹਨੂੰ ਛਾਪਾਂਗੇ। ਦੋਸਤਾਂ ਦੀ ਥੋੜੀ ਜਿਹੀ ਮਦਦ ਦੀ ਲੋੜ ਪਏਗੀ ਔਰ ਅਸੀਂ ਉਹਨਾਂ ਨੂੰ ਦੋਸਤਾਂ ਨੂੰ ਕਹਿੰਦੇ ਰਹਾਂਗੇ। ਦੂਸਰੀ ਜਿਹੜੀ ਮਲੋਹਾ ਸੰਗਤ ਹੈ, ਉਹ ਆਲਰੇਡੀ ਮੈਂ ਉਹਨਾਂ ਦੇ ਹੁੰਦਿਆਂ ਹੀ ਸਈਦ ਸਾਹਿਬ ਨੇ ਮੈਨੂੰ ਰਿਕੁਐਸਟ ਕੀਤੀ ਸੀ, ਮਿਰਜ਼ਾ ਸਾਹਿਬਾਂ ਸ਼ੁਰੂ ਕੀਤੀ, ਫਿਰ ਉਹਨਾਂ ਦਾ ਐਕਸੀਡੈਂਟ ਹੋ ਗਿਆ, ਫਿਰ ਉਹ ਮੇਰੇ ਕੋਲ ਆ ਗਈ। ਉਹ ਮੈਂ ਹੁਣ ਵੀ ਪੜ੍ਹਾ ਰਿਹਾ, ਉਹ ਖਤਮ ਹੋਣ ਵਾਲੀ ਹੈ। ਉਹਦੇ ਬਾਅਦ ਅਸੀਂ ਉਹਨੂੰ ਜਾਰੀ ਰੱਖਾਂਗੇ। ਮਲੋਹਾ ਯੂਨੀਵਰਸਿਟੀ ਦੀ ਜਿਹੜੀ ਕਲਾਸ ਹੈ, ਇੱਕ ਕਲਾਸ ਮੈਂ ਪੜ੍ਹਾਵਾਂਗਾ, ਮੇਰੀ ਕਮਿਟਮੈਂਟ ਹੈ। ਇਸ ਤੋਂ ਇਲਾਵਾ ਹੋਰ ਕੋਈ ਦੋਸਤ ਪੜ੍ਹਾਉਣਾ ਚਾਹਵੇ, ਜਸਪਾਲ ਜੀ ਪੜ੍ਹਾਉਣਾ ਚਾਹਣ ਜਾਂ ਹੋਰ ਕੋਈ ਦੋਸਤ ਪੜ੍ਹਾਉਣਾ ਚਾਹਣ, ਮੋਸਟ ਵੈਲਕਮ। 1-2 ਬਸ ਮੈਂ ਆਖਰੀ ਗੱਲਾਂ ਕਰਾਂਗਾ। ਇੱਕ ਤੇ ਇਹਨਾਂ ਨੇ ਗੱਲ ਕੀਤੀ ਹੈ, ਕਿਸੇ ਦੋਸਤ ਨੇ ਗੱਲ ਕੀਤੀ, ਨੈਣ ਸੁਖ ਨੇ ਗੱਲ ਕੀਤੀ ਕਿ ਉਹ ਇੱਕ ਬੜੇ ਖੁੱਲ ਦਿਲ ਬੰਦੇ ਸਨ। ਮੈਂ ਪਹਿਲੇ ਵੀ ਇਹ ਗੱਲ ਕੀਤੀ ਹੈ। ਮੈਂ ਜ਼ਿੰਦਗੀ 2-3 ਬੰਦੇ ਦੇਖੇ ਨੇ, ਮੇਰਾ ਜਿਹੜਾ ਐਕਸਪੀਰੀਅੰਸ ਹੈ, ਜਿਹੜਾ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਮੈਲਸ, MALIC, ਜਿਹਨੂੰ ਸ਼ਾਇਦ ਖਸਦ ਕਹਿੰਦੇ ਨੇ, ਸਈਦ ਸਾਹਿਬ ਪਤਾ ਨਹੀਂ ਕੀ ਕਹਿੰਦੇ ਨੇ, ਖੁੰਦਕ ਰੱਖਣਾ, ਇਸ ਤਰ੍ਹਾਂ ਦੀ ਕੋਈ ਉਹਦਾ ਤਰਜਮਾ ਬਣਦਾ। ਖੁੰਨਸ ਵੀ ਉਹਨੂੰ ਕਹਿੰਦੇ ਨੇ। ਬਿਲਕੁਲ ਸਹੀ ਕਹਿ ਰਹੇ ਤੁਸੀਂ। ਮੇਰਾ ਜ਼ਿੰਦਗੀ ਜੋ ਤੀਸਰੇ ਬੰਦੇ ਨੇ ਜਿਨ੍ਹਾਂ 'ਚ ਕੋਈ ਮੈਲਸ ਨਹੀਂ ਸੀ। ਬਹੁਤ ਮੈਂ ਉਹਨਾਂ ਦੀ ਜ਼ਿੰਦਗੀ ਦਾ ਜ਼ਾਤੀ ਗਵਾਹ ਹਾਂ ਕਿ ਬਹੁਤ ਜ਼ਿਆਦਾ 1-2 ਜਗ੍ਹਾ ਉਹਨਾਂ ਨੂੰ ਬਹੁਤ ਜਿਹੜਾ ਹੈ ਪਰੇਸ਼ਾਨੀ ਹੋਈ ਔਰ ਥੋੜਾ ਜਿਹਾ ਉਹਨਾਂ ਨੂੰ ਸਦਮਾ ਵੀ ਲੱਗਾ, ਲੇਕਿਨ ਇੱਕ ਲਫ਼ਜ਼ ਨਹੀਂ ਬੋਲੇ। ਇੱਕ ਲਫ਼ਜ਼ ਨਹੀਂ। ਇੱਕ ਚੀਜ਼ ਹੈਗੀ ਸੀ, ਜਦੋਂ ਲਾਹੌਰ ਆਉਂਦੇ ਸੀ ਬਹੁਤ ਖੁਸ਼ ਹੁੰਦੇ ਸੀ ਔਰ ਇੱਕ ਗੱਲ ਕਰਦੇ ਸੀ ਨਾ, ਉਹਨਾਂ ਦੇ ਚਿਹਰੇ ਤੇ ਇੱਕ ਖਾਸ ਕਿਸਮ ਦਾ ਨੂਰ ਆ ਜਾਂਦਾ ਸੀ। ਖੈਰ ਸਿੰਘ ਸਾਹਿਬ ਤੁਸੀਂ ਵੀ ਕੀਤਾ ਹੋਵੇ, ਇੱਕ ਅਜੀਬ ਉਹਨਾਂ ਦੇ ਚਿਹਰੇ ਤੇ ਨਾ ਇੱਕ ਆਨੰਦ ਹੁੰਦਾ ਸੀ, ਜਿਵੇਂ ਉਹ ਆਪਣੀ ਗੱਲ ਦਾ ਬਹੁਤ ਹੀ ਸਵਾਦ ਲੈ ਰਹੇ, ਆਪਣੀ ਮਜ਼ਾ ਲੈ ਕੇ ਗੱਲ ਕਰ ਰਹੇ। ਇਹ ਕਮਾਲ ਹੈਗਾ ਸੀ। ਇਹ ਸਾਰੇ ਦੋਸਤਾਂ ਨੇ ਐਕਸਪੀਰੀਅੰਸ ਕੀਤਾ ਹੋਣਾ ਕਿ ਮੈਨੂੰ ਲੱਗਦਾ ਸੀ ਜਿਵੇਂ ਉਹ ਬੜਾ ਆਪਣੀ ਗੱਲ ਦਾ ਆਪ ਹੀ ਇੰਜੋਏ ਕਰ ਰਹੇ। ਨਾਲ ਹੁਸੈਨ ਨੇ ਕਿਹਾ ਸੀ ਕਿ ਮੋੜ ਨਾ ਦੁਨੀਆ ਆਵਣਾ ਤੇ ਸੱਜਣਾ ਭੁੱਲੇ ਤੋਰੀਆ,
ਤਾਂ ਸਦਾ ਨਾ ਲੱਗਦੇ ਈ ਸਾਵਣਾ ਤੇ ਕਹੇ ਹੁਸੈਨ ਸੁਨਾਏ ਕੇ ਅਸਾਂ ਖਾਕ ਦੇ ਅੰਦਰ ਸਮਾਵਣਾ। ਖਾਕ ਚੋਂ ਉੱਠੇ ਸਨ ਸਾਹੀਵਾਲ ਦੇ ਛੋਟੇ ਜਿਹੇ ਪਿੰਡ ਚੋਂ ਤੇ ਖਾਕ ਦੇ ਵਿੱਚ ਉਹ ਸਮਾ ਗਏ। ਸ਼ੌਕ ਹੁੰਦਾ ਸੀ ਵਾਪਸ ਆਉਣ ਦਾ, ਕਹਿੰਦੇ ਸੀ ਇੱਕ ਦਫਾ ਮੈਂ ਜ਼ਰੂਰ ਆਵਾਂ। ਹੋਰਾਂ ਸੀ ਮੇਰੇ ਨਾਲ ਗੱਲਾਂ ਵੀ ਕਰਦੇ ਸੀ, ਲੇਕਿਨ ਮੈਂ ਉਹ ਆ ਨਹੀਂ ਸਕੇ। ਬਹੁਤ ਉਹਨਾਂ ਦੀ ਖਾਸ਼ ਸੀ, ਉਹਨਾਂ ਦੀ ਬੜੀ ਖਾਸ਼ ਸੀ ਕਿ ਇੱਕ ਵਾਰੀ ਮੈਂ ਫਿਰ ਲਾਹੌਰ ਦਾ ਚੱਕਰ ਲਾਵਾਂ, ਬਲਕਿ ਬਾਜ਼ੂ ਕਾ ਸੋਚਦੇ ਸੀ ਕਿ ਮੈਂ ਲਾਹੌਰ ਹੀ ਰਹਿ ਲਵਾਂ। ਤੇ ਔਰ ਵਾਕਈ ਜ਼ੁਬੈਰ ਜੀ ਨੇ ਬਿਲਕੁਲ ਸਹੀ ਕਿਹਾ ਕਿ ਉਹ ਆਪਣੇ ਦੋਸਤਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਚਿਹਰੇ ਤੇ ਅਜੀਬ ਜਿਹਾ ਸਹੀ ਕਹਿੰਦੇ ਇੱਕ ਰੂਪ ਨਹੀਂ ਆ ਜਾਂਦਾ। ਹੁਸਨ ਆ ਜਾਂਦਾ। ਹਾਂ ਬਿਲਕੁਲ, ਬਹੁਤ ਖੁਸ਼ ਹੁੰਦੇ ਸੀ, ਬਹੁਤ ਖੁਸ਼ ਹੁੰਦੇ ਸੀ। ਉਹ ਨੈਨਸੁਖ ਜੀ ਨੇ ਜਿਹੜਾ ਕਿਹਾ ਹੈ ਕਿ ਉਹ ਵਾਕਈ ਟਾਈਮ ਦਾ ਪਤਾ ਨਹੀਂ ਚੱਲਦਾ, ਰਾਤ ਹੋ ਜਾਣੀ ਹੈ, ਉਹ ਨਹੀਂ ਸੀ ਕਹਿੰਦੇ ਕਿ ਹੁਣ ਉੱਠੋ। ਜ਼ੁਬੈਰ ਸਾਹਿਬ, ਅਸਮਾ ਜੀ, ਮੈਂ 2 ਸ਼ੇਰ ਉਹਨਾਂ ਦੇ ਬਾਰੇ ਚ ਕਹਿਣਾ ਚਾਹਨੀ ਹਾਂ, ਅਗਰ ਹਾਂਜੀ ਜ਼ਰੂਰ ਜ਼ਰੂਰ ਕਹੋ। ਹਾਂਜੀ ਬਸ ਫਿਰ ਇਜਾਜ਼ਤ ਦਈਏ। ਜਦ ਤੱਕ ਸੂਰਜ ਚੜ੍ਹਦੇ ਰਹਿਣਾ, ਜਦ ਤੱਕ ਸੂਰਜ ਚੜ੍ਹਦੇ ਰਹਿਣਾ, ਲੋਕਾਂ ਇਹਨੂੰ ਪੜ੍ਹਦੇ ਰਹਿਣਾ। ਜਦ ਤੱਕ ਆਖਰੀ ਆਵਾਜ਼ ਨਹੀਂ ਪੈਣੀ, ਜਦ ਤੱਕ ਸਾਡੀ ਬੋਲੀ ਰਹਿਣੀ। ਮਨਜ਼ੂਰ ਇਜਾਜ਼ ਵੀ ਜ਼ਿੰਦਾ ਰਹਿਣਾ, ਮਨਜ਼ੂਰ ਇਜਾਜ਼ ਵੀ ਜ਼ਿੰਦਾ ਰਹਿਣਾ, ਮਨਜ਼ੂਰ ਇਜਾਜ਼ ਵੀ ਜ਼ਿੰਦਾ ਰਹਿਣਾ। ਉਹ ਸਾਡੇ ਨਾਲ ਹੀ ਨੇ। ਬਿਲਕੁਲ ਜੀ, ਬਿਲਕੁਲ ਜੀ, ਉਹ ਸਾਡੇ ਨਾਲ ਹੀ ਨੇ। ਔਰ ਉਹ ਆਪਣੇ ਜਿਹੜੇ ਉਹਨਾਂ ਦੇ ਖਿਆਲਾਤ ਸੀ, ਜਿਹੜੇ ਥਾਟਸ ਸੀ, ਜਿਹੜੇ ਉਹਨਾਂ ਦੀ ਗੱਲਾਂ ਸੀ, ਜਿਹੜੀਆਂ ਉਹਨਾਂ ਦੇ ਬੁੱਕਸ ਨੇ, ਉਹ ਆਪਣੀਆਂ ਲਿਖਤਾਂ ਦੀ ਵਜ੍ਹਾ ਨਾਲ ਹਮੇਸ਼ਾ ਸਾਡੇ ਨਾਲ ਰਹਿਣਗੇ। ਤੇ ਉਹ ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਦਾ ਸਿਰਫ ਜੁੱਸਾ ਗਿਆ ਹੈ, ਮਿੱਟੀ ਨਾਲ ਮਿੱਟੀ ਉਹਨਾਂ ਦਾ ਜੁੱਸਾ ਰਲਿਆ ਹੈ, ਬਾਕੀ ਉਹ ਸਾਡੇ ਨਾਲ ਹੀ ਨੇ। ਤੇ ਸਾਰੇ ਸਾਡੇ ਸੰਗਤੀਆਂ ਦਾ ਬਹੁਤ ਸ਼ੁਕਰੀਆ, ਸਾਡੇ ਮਿੱਤਰਾਂ ਦਾ, ਸਾਡੇ ਦੋਸਤਾਂ ਦਾ, ਜਿਹੜੇ ਸਾਡੇ ਨਾਲ ਅੱਜ ਰਲੇ ਨੇ। ਉਹ ਉਸ ਦੁੱਖ 'ਚ ਵੀ ਸ਼ਾਮਲ ਨੇ, ਲੇਕਿਨ ਉਹ ਸਾਨੂੰ ਉਹੀ ਜਿਸ ਤਰ੍ਹਾਂ ਸਹੀ ਸਾਹਿਬ ਨੇ ਕਿਹਾ ਕਿ ਜਾਣਾ ਤੇ ਸਾਰਿਆਂ ਨੇ ਹੀ ਹੈ, ਲੇਕਿਨ ਜਿਹੜਾ ਬੰਦਾ ਕੁਛ ਕਰਕੇ ਜਾਂਦਾ ਹੈ ਨਾ, ਉਹ ਜ਼ਿੰਦਾ ਰਹਿੰਦਾ ਹੈ। ਤੇ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਜਾਣਾ ਤੇ ਉਹਨਾਂ ਨੇ, ਹੋਰ ਨਹੀਂ ਤੇ ਸਾਲ ਬਾਅਦ ਚਲੇ ਜਾਂਦੇ, 2 ਸਾਲ ਬਾਅਦ ਜਾਣਾ ਅਸੀਂ ਵੀ, ਹਰ ਬੰਦੇ ਨੇ। ਲੇਕਿਨ ਬੰਦਾ ਜਦੋਂ ਆਪਣਾ ਨਾਂ ਪੈਦਾ ਕਰ ਜਾਂਦਾ ਹੈ, ਕੁਝ ਕੰਮ ਅਜਿਹਾ ਕੰਮ ਕਰਕੇ ਜਿਹੜਾ ਰਹਿੰਦੀ ਦੁਨੀਆ ਤੱਕ ਕਾਇਮ ਰਹਿੰਦਾ ਹੈ, ਤੇ ਉਹ ਸਾਡੇ ਨਾਲ ਹੀ ਨੇ ਤੇ ਹਮੇਸ਼ਾ ਰਹਿਣਗੇ। ਅਸੀਂ ਉਹਨਾਂ ਦੇ ਮਿਸ਼ਨ ਤੇ, ਉਹਨਾਂ ਨੇ ਜਿਹੜੀ ਸਾਨੂੰ ਰਾਵਾਂ ਤੇ ਟੋਰਿਆ ਹੈ, ਉਹਨਾਂ ਰਾਵਾਂ ਤੇ ਅਸੀਂ ਟੁਰਦੇ ਰਹਾਂਗੇ। ਤੇ ਸਭ ਦਾ ਬੜਾ ਸ਼ੁਕਰੀਆ, ਤੇ ਫਿਰ ਮਿਲਾਂਗੇ ਅਗਲੀ ਸੰਗਤ ਦੇ ਵਿੱਚ। ਬਹੁਤ ਸ਼ੁਕਰੀਆ ਤੁਹਾਡਾ ਵੀ, ਬਹੁਤ ਖਾਸ ਜ਼ੁਬੈਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਸਮੀਨਾ ਜੀ, ਬਹੁਤ ਬਹੁਤ ਅੱਛੀ ਅੱਜ ਦੀ ਸੰਗਤ, ਬਹੁਤ ਹਾਂਜੀ, ਬਹੁਤ ਸ਼ੁਕਰੀਆ ਜੀ। ਯਾਦਗਾਰ ਯਾਦਾਂ ਜਿਹੜੀਆਂ ਨੇ ਨਾ, ਉਹ ਹਮੇਸ਼ਾ ਰਹਿੰਦੀਆਂ ਨੇ। ਮੈਂ ਵੋਲੰਟੀਅਰ ਉਹਨਾਂ ਦੇ ਕਿਸੇ ਵੀ ਕੰਮ 'ਚ ਤੁਹਾਡੇ ਨਾਲ ਹਮੇਸ਼ਾ ਰਵਾਂਗੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਇਹੋ ਹੀ ਚਾਹੀਦਾ ਸਾਨੂੰ। ਓਕੇ ਜੀ, ਸ਼ੁਕਰੀਆ ਜੀ ਸਭ ਦਾ ਜੀ, ਬਹੁਤ ਸ਼ੁਕਰੀਆ। ਥੈਂਕ ਯੂ।